ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ। ਆਦਾਬ ਬਰਜ਼ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 28 फरवरी 2022 17 फरवरी नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਚਿਨ ਕੇਬਲ ਬੈਲਫਾਈਲ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਜੀਐਸ ਗਰੇਵਾਲ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਅਸੀਂ ਭਾਰਤੀ ਸਟੇਟ ਦੀਆਂ ਚਾਲਾਂ ਸਮਝ ਨਹੀਂ ਪਾ ਰਹੇ, ਸਾਡੇ ਖਿਲਾਫ ਕਿਵੇਂ ਸਾਜ਼ਿਸ਼ਾਂ ਹੋ ਰਹੀਆਂ ਹਨ, ਅਸੀਂ ਦੇਖ ਕੇ ਵੀ ਅਣਦੇਖਾ ਕਰ ਰਹੇ ਹਾਂ। ਇੰਜਾਪਤਾ ਹੈ ਕਿ ਅਸੀਂ ਮੈਚ ਰਿਐਕਟ ਕਰਨ ਜੋਗੇ ਰਹਿ ਗਏ ਹਾਂ ਔਰ ਜਿਹੜੀ ਸਾਡੀ ਸੋਚ ਹੈ ਕਿਰਦਾਰ ਹੈ ਅਤੇ ਕਮਿਟਮੈਂਟ ਹੈ ਵਿੱਚ ਨਿਗਾਰ ਸਾਹਮਣੇ ਨਜ਼ਰ ਆ ਰਿਹਾ ਹੈ ਜੀ। ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਆਪਣਾ ਆਪ ਸੰਭਾਲ ਸਕੀਏ ਇਹੀ ਅਰਦਾਸ ਹੈ। ਜਿਹੜੀਆਂ ਸੰਸਥਾਵਾਂ ਕੌਮੀ ਨਜ਼ਰੀਏ ਨਾਲ ਕੰਮ ਕਰ ਰਹੀਆਂ ਹਨ ਅਤੇ ਸਾਨੂੰ ਸੇਧ ਦੇ ਰਹੀਆਂ ਹਨ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਟੀਵੀ 84 ਦੇ ਹੱਥ ਮਜ਼ਬੂਤ ਕਰੀਏ। ਆਦਿ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਔਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਰਹੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਅਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਜਿਹੜਾ ਘਮਾਸਾਨ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ ਜਿਹੜੀ ਕਿ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਹੋਈ ਹੈ। ਸੋ ਇਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਹਮਲੇ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਪਰ ਯੂਕਰੇਨ ਦੇ ਲੋਕ ਬੜੀ ਬਹਾਦਰੀ ਨਾਲ ਰੂਸੀ ਫੌਜਾਂ ਦਾ ਮੁਕਾਬਲਾ ਕਰ ਰਹੇ ਹਨ। UN ਸਿਕਿਉਰਿਟੀ ਕੌਂਸਲ ਤੋਂ ਬਾਅਦ UN ਜਨਰਲ ਅਸੈਂਬਲੀ ਵਿੱਚ ਰੂਸ ਦੇ ਖਿਲਾਫ ਮਤਾ ਜਿਹੜਾ ਉਹ ਡਿਸਕਸ ਹੋ ਰਿਹਾ ਹੈ ਕਿ ਰੂਸ ਪਿੱਛੇ ਹਟੇਗਾ ਜਾਂ ਉਸ ਦਾ ਪਾਗਲਪਨ ਜਿਹੜਾ ਕੋਈ ਹੋਰ ਵੀ ਜਿਹੜਾ ਗੁਲ ਖਿਲਾਏਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਪਿਛਲੇ ਆਲਮੋਸਟ ਹਫਤੇ ਤੋਂ ਵੀ ਜ਼ਿਆਦਾ ਵਕਤ ਤੋਂ ਜਿਹੜਾ ਯੂਕਰੇਨ ਦੇ ਉੱਤੇ ਸਾਡਾ ਤਜੀਆ ਹੈ। ਫਰਾਈਡੇ ਦੇ ਸ਼ੋਅ 'ਚ ਵੀ ਸਾਡੇ ਆਲਮੋਸਟ 2-3 ਸੈਗਮੈਂਟ ਇਸ ਦੇ ਉੱਤੇ ਸੀ। ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਨੇ ਉਸ ਨੂੰ ਜਾਣਕਾਰੀ ਭਰਪੂਰ ਦੱਸਣ ਦੇ ਨਾਲ ਸਿੱਖ ਫੈਕਟਰ ਜਿਹੜਾ ਖਾਸ ਤੌਰ ਤੇ ਉਸ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਉਸ ਦੀ ਵੀ ਸ਼ਲਾਘਾ ਕੀਤੀ। ਸੋ ਬਹੁਤ ਸਾਰੇ ਕਮੈਂਟਸ ਨੇ ਪਰ ਅਸੀਂ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਸਭ ਦਾ ਕਰਦੇ ਹਾਂ ਤੇ ਜਿਹੜੇ ਉਹਨਾਂ ਵੱਲੋਂ ਉਠਾਏ ਕੁਝ ਨੁਕਤੇ ਜਾਂ ਸਵਾਲ ਨੇ ਉਹਨਾਂ ਨੂੰ ਅਸੀਂ ਅੱਜ ਦੇ ਵੀ ਜਿਹੜੇ ਸਾਡੇ 2-3 ਸੈਗਮੈਂਟਸ ਨੇ ਉਹ ਯੂਕਰੇਨ ਦਾ ਹੀ ਕਿਉਂਕਿ ਇਸ ਵੇਲੇ ਦੁਨੀਆ 'ਚ ਜੇ ਕੋਈ ਖਬਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ ਹਰ ਇੱਕ ਨੂੰ ਇਹ ਨਹੀਂ ਹੈ ਕਿਉਂਕਿ ਹਰ ਕੋਈ ਸਮਝਦਾ ਹੈ ਕਿ ਜੇ ਕੱਲੀਆਂ ਇਕਨੋਮਿਕਲ ਸੈਂਕਸ਼ਨਸ ਦੇ ਨਾਲ ਜਾਂ ਮਹਿੰਗਾਈ ਤੱਕ ਹੀ ਇਹ ਤਾਲੁਕ ਨਹੀਂ ਰੱਖਦੀ ਗੱਲ। ਜੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਜਿਹੜੀ ਮੈਡਨੈਸ ਜਿਵੇਂ ਤੁਸੀਂ ਕਿਹਾ ਉਹ ਪੁਤਿਨ ਦੀ ਵੱਧਦੀ ਜਾਂਦੀ ਹੈ ਔਰ ਜਿਵੇਂ ਉਹਨੇ ਰੈੱਡ ਅਲਰਟ ਨਿਊਕਲੀਅਰ ਨੂੰ ਲੈ ਕੇ ਆਪਣੇ ਜਿਹੜੇ ਉਹਨਾਂ ਦੇ
ਆਪਣੇ ਅਦਾਰੇ ਨੇ ਉਹਨਾਂ ਨੂੰ ਜਾਰੀ ਕੀਤਾ ਹੈ ਤੇ ਇਸ ਦਾ ਮਤਲਬ ਤਾਂ ਫਿਰ ਸਾਰੇ ਪਲੈਨਟ ਦੀ ਤਬਾਹੀ ਚੋਂ ਨਿਕਲੇਗਾ। ਉਹਦੀ ਵੀ ਅਸੀਂ ਗੱਲਬਾਤ ਕਰਾਂਗੇ, ਪਰ ਪਹਿਲਾਂ ਸਰਦਾਰ JS ਗਰੇਵਾਲ ਕੈਲਗਰੀ ਤੋਂ, ਇਹ ਸਾਡੇ ਬੜੇ ਮਿਹਰਬਾਨ ਵੀਰ ਨੇ, TV 84 ਨਾਲ ਲਗਾਵ ਰੱਖਦੇ ਨੇ, ਮਹਿਸੂਸ ਕਰਦੇ ਨੇ ਕਿ ਭਾਈ ਕੌਮ ਦੇ ਅੰਦਰ ਅਵੇਅਰਨੈਸ ਹੋਏ। ਜਿਵੇਂ ਉਹਨਾਂ ਨੇ ਕਿਹਾ ਕਿ ਵੀ ਸਾਡਾ ਬਹੁਤ ਵਾਰ ਜਿਹੜਾ ਕਲੈਕਟਿਵ ਰਵੱਈਆ ਵੀ ਹੈ ਉਹ ਰਿਐਕਸ਼ਨਰੀ ਹੈ, ਅਸੀਂ ਰਿਐਕਟ ਕਰਦੇ ਹਾਂ ਕਿਸੇ ਸਿਚੁਏਸ਼ਨ ਨੂੰ। ਔਰ ਜਦੋਂ ਜਿਹੜੇ ਵੀ ਲੋਕ, ਭਾਵੇਂ ਉਹ ਇੰਡੀਵਿਜੂਅਲ ਜ਼ਿੰਦਗੀ 'ਚ ਕਈਆਂ ਦੇ ਸੁਭਾਅ ਦਾ ਹਿੱਸਾ ਹੁੰਦਾ ਹੈ ਕਿ ਉਹਨਾਂ ਨੇ ਤਤਪਰਤਾ ਕੁਝ ਕਹਿਣਾ ਹੁੰਦਾ ਤੇ ਕੰਟਰੋਲ ਫਿਰ ਦੂਸਰੇ ਕੋਲ ਹੁੰਦਾ ਜਿਹੜਾ ਤੁਹਾਨੂੰ ਰਿਐਕਟ ਕਰਵਾ ਰਿਹਾ ਹੁੰਦਾ। ਜਦੋਂ ਤੱਕ ਤੁਸੀਂ ਇੱਕ ਸਟ੍ਰੈਟਜੀ ਦੇ ਨਾਲ, ਉਹ ਨਿੱਜੀ ਜ਼ਿੰਦਗੀ ਦੀ ਹੋਏ, ਕੌਮਾਂ ਦੀ ਜ਼ਿੰਦਗੀ ਦੀ ਹੋਏ, ਤੁਹਾਡੇ ਸੁਭਾਅ 'ਚ ਠਹਿਰਾਵ ਔਰ ਲੰਬੇ ਵਕਤ ਦੀ ਪਲੈਨਿੰਗ ਕਰਕੇ ਤੁਸੀਂ ਕੋਈ ਕਦਮ ਨਹੀਂ ਪੁੱਟਦੇ ਤੇ ਫਿਰ ਐਡਹੌਕਿਜ਼ਮ ਹੀ ਹੁੰਦਾ ਹੈ ਵੀ ਕੋਈ ਘਟਨਾ ਹੋਈ। ਅਸੀਂ ਦੀਪ ਸਿੱਧੂ ਦੇ ਮਾਮਲੇ 'ਚ ਦੇਖਿਆ ਕਿਸ ਕਿਸਮ ਦਾ ਇਮੋਸ਼ਨਲ ਉਭਾਰ, ਔਰ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ 80s ਦੇ ਵਿੱਚ ਜਿਹੜੇ ਮੌਕੇ ਸਾਡੇ ਹੱਥ ਆਏ ਅਸੀਂ ਗਵਾਏ, ਜੇ 2012, 2015, 2018 ਔਰ ਹੁਣ 2022 ਦੇ ਵਿੱਚ ਵੀ ਜਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਇਕੱਠੀਆਂ ਹੁੰਦੀਆਂ ਨੇ, ਜਾਂ ਅਜੇ ਵੀ ਇਸ ਸਾਰੇ ਦੀ ਚਰਚਾ ਦੁਨੀਆ ਭਰ 'ਚ ਹੈ, ਪਰ ਕੋਈ ਇਸ ਕਿਸਮ ਦਾ ਬੰਨ ਨੂੰ ਨਹੀਂ ਬੰਨਿਆ ਗਿਆ ਕਿ ਇਸ ਸਾਰੇ ਇਮੋਸ਼ਨਲ ਉਭਾਰ ਨੂੰ ਕਿਸੇ ਸਟ੍ਰੈਟਜੀ ਰਾਹੀਂ, ਕਿਸੇ ਪੋਲੀਟੀਕਲ ਈਡੀਅਮ ਦੇ ਵਿੱਚ ਠੋਸ ਕਿਸੇ ਪਾਸੇ ਵੱਲ ਇਸ ਨੂੰ ਸੇਧਤ ਕੀਤਾ ਜਾ ਸਕੇ, ਡਾਇਰੈਕਟ ਕੀਤਾ ਜਾ ਸਕੇ। ਔਰ ਗਰੇਵਾਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਇਹਨਾਂ ਹਾਲਾਤਾਂ 'ਚ ਜਦੋਂ ਕਿ ਅਸੀਂ ਕੌਮੀ ਤੌਰ ਦੇ ਉੱਤੇ ਕੋਈ ਸਟ੍ਰੈਟਜੀ ਬਣਾਉਣ ਜਾਂ ਕੋਈ ਸੰਗਠਨ ਔਰ ਉਸ ਨੂੰ ਕੋਈ ਲੌਂਗ ਟਰਮ ਪਲਾਨ ਦੇ ਉੱਤੇ ਕੰਮ ਨਹੀਂ ਕਰ ਪਾ ਰਹੇ, ਸੋ ਇਮੀਡੀਏਟ ਸਾਡੇ ਲਈ ਆਪਣੇ ਪਰਿਵਾਰਾਂ ਨੂੰ ਸਾਂਭਣਾ। ਔਰ ਮੈਂ ਸਮਝਦਾ ਵੀ ਮੈਂ ਵੀ ਲਗਭਗ 4 ਡੈਕੇਡਸ ਬਾਅਦ ਇਸੇ ਸਿੱਟੇ ਤੇ ਪਹੁੰਚੇ ਕਿ ਠੀਕ ਹੈ, ਅਸੀਂ ਆਪਣਾ ਜਾਰੀ ਰੱਖਿਆ, ਜਾਰੀ ਰੱਖਾਂਗੇ ਵੀ ਜਦੋਂ ਤੱਕ ਅਖੀਰਲਾ ਸਾਹ ਹੈ ਕਿ ਕੌਮ ਦੇ ਵਿੱਚ ਅਵੇਅਰਨੈਸ ਹੋਏ। ਲੇਕਿਨ ਬਹੁਤ ਵਾਰ ਜਿਹੜੀ ਓਵਰਆਲ ਸਾਡੀ ਤਹਿਜ਼ੀਬੀ ਜਿਹੜੀ ਖਾਮੀ ਹੈ ਉਸ ਨੂੰ ਤਾਂ ਕੋਈ ਇੰਡੀਵਿਜੂਅਲ 6 ਮਹੀਨੇ, ਸਾਲ ਜਾਂ ਕੁਝ ਵਰ੍ਹਿਆਂ ਦੇ ਵਿੱਚ ਨਹੀਂ ਬਦਲ ਸਕਦਾ। ਉਹ ਤਾਂ ਮੁਹਾਰ ਹੀ ਹੁੰਦੀ ਹੈ ਜਿਹਨੂੰ ਤੁਸੀਂ ਬਦਲਣੀ ਹੈ ਤਹਿਜ਼ੀਬ ਦੀ। ਉਸ ਦੇ ਲਈ ਫਿਰ ਵੱਡਾ ਵਕਤ ਚਾਹੀਦਾ ਹੁੰਦਾ ਹੈ। ਮੇਰਾ ਖਿਆਲ ਹੈ ਕਈ ਵਾਰ ਸਦੀਆਂ ਦੇ ਵਿੱਚ ਜਿਹੜੀ ਐਸਟੈਬਲਿਸ਼ ਹੋਈ ਤਹਿਜ਼ੀਬ ਹੈ, ਤਹਿਜ਼ੀਬ 'ਚੋਂ ਹੀ ਤੁਹਾਡੇ ਸੁਭਾਅ ਬਣਦੇ ਨੇ, ਤਹਿਜ਼ੀਬ 'ਚੋਂ ਹੀ ਤੁਹਾਡਾ ਸੋਚਣ ਢੰਗ ਬਣਦਾ। ਔਰ ਉਸ ਤਬਦੀਲੀ ਹੋਏਗੀ ਵੀ ਅਸੀਂ ਘੱਟੋ ਘੱਟ ਆਪਣੇ ਪਰਿਵਾਰਾਂ 'ਚ, ਆਪਣੇ ਬੱਚੇ ਬੱਚੀਆਂ 'ਚ ਸਿੱਖੀ ਵੈਲਿਊਜ਼ ਵੀ ਇਨਕਲਕੇਟ ਕਰੀਏ, ਉਹਨਾਂ ਨੂੰ ਚੰਗਾ ਗਲੋਬਲ ਸਿਟੀਜ਼ਨ ਵੀ ਬਣਾਈਏ, ਦੁਨੀਆ 'ਚ ਕੀ ਚੱਲ ਰਿਹਾ ਹੈ, ਔਰ ਕੋਰ ਜਿਹੜਾ ਐਲੀਮੈਂਟ ਇਨਸਾਨੀਅਤ ਹੈ ਉਹ ਵੀ ਉਹਨਾਂ ਦੇ ਅੰਦਰ ਭਰੀਏ। ਔਰ ਬੇਸ਼ੱਕ ਸਾਡੇ ਇੱਥੋਂ ਦੇ ਜਾਂ ਡਾਇਸਪੋਰਾ 'ਚ 6 ਮਿਲੀਅਨ ਦੇ ਲਗਭਗ ਸਾਡੇ ਸਿੱਖ ਬਾਹਰ ਵਸਦੇ ਨੇ, ਪਰ ਉਹਨਾਂ ਨੂੰ ਇਹ ਜ਼ਰੂਰ ਯਾਦ ਦਹਾਨੀ ਕਰਵਾਈਏ, ਆਪਣੀ ਧਰਤੀ ਦੇ ਨਾਲ ਜੁੜਾਵ ਉਹਨਾਂ ਦਾ ਹੋਏ ਔਰ ਅਲਟੀਮੇਟਲੀ ਪੰਜਾਬ ਦੀ ਧਰਤੀ ਨੂੰ ਲਿਬਰੇਟ ਕਰਵਾਉਣ। ਕਿਉਂਕਿ ਜਿਵੇਂ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਹਾਲਾਂਕਿ ਜੋ ਫਲਸਤੀਨੀਆਂ ਨਾਲ ਅੱਜ ਕਰ ਰਹੇ ਨੇ ਅਸੀਂ ਹਮੇਸ਼ਾ ਉਹਨੂੰ ਕੰਡੈਮ ਕਰਦੇ, ਪਰ ਕਈ ਵਾਰ ਤੁਸੀਂ ਕੋਈ ਵੀ ਜਦੋਂ ਦੇਖਦੇ ਹੋ ਕਿ ਉਹ ਜਦੋਂ ਸਾਰੇ ਹੀ ਆਪਣੇ ਉਸ ਧਰਤੀ ਤੋਂ ਨਿਕਲ ਗਏ, ਡਾਇਸਪੋਰਾ 'ਚ ਪਹੁੰਚ ਕੇ ਵੀ ਉਹਨਾਂ ਨੇ ਆਪਣੀ ਵੈਲਿਊ ਸਿਸਟਮ ਦੀ ਗੱਲ, ਐਜੂਕੇਸ਼ਨ, ਆਪਣੀਆਂ ਪਰੰਪਰਾਵਾਂ, ਆਪਣੀ ਜ਼ਬਾਨ ਹੀਬਰੀਓ ਉਹ ਉਹਨਾਂ ਨੇ ਕਾਇਮ ਰੱਖੀ। ਔਰ ਉਹ ਡਾਇਸਪੋਰਾ 'ਚ ਬੈਠੇ ਵੀ ਆਪਣੇ ਬੱਚੇ ਬੱਚੀਆਂ ਨੂੰ ਆਪਣੇ ਫਾਦਰਲੈਂਡ ਨਾਲ ਔਰ ਆਪਣੀਆਂ ਪਰੰਪਰਾਵਾਂ ਨਾਲ ਔਰ ਆਪਣੇ ਜੂਇਸ਼ ਵਿਰਸੇ ਦੇ ਨਾਲ ਜੋੜਦੇ ਰਹੇ। ਸੋ ਸਾਨੂੰ ਵੀ ਇਹੀ ਕਰਨਾ ਪਏਗਾ। ਪੰਜਾਬ ਦੀਆਂ ਸਿਚੁਏਸ਼ਨਸ ਤੇ ਤਾਂ ਸਾਡਾ ਬਹੁਤਾ ਕੰਟਰੋਲ ਨਹੀਂ ਹੈ, ਉਹਦੇ 'ਚ ਉਭਾਰ ਹੁੰਦਾ, ਉਹਦੇ ਤੋਂ ਸਾਨੂੰ ਉਤਸ਼ਾਹ ਹੁੰਦਾ ਹੈ ਕਿ ਵੀ ਉਸ ਧਰਤੀ ਤੇ ਗੁਰੂ ਨਾਨਕ ਦੀ ਸੱਦ ਅੱਜ ਵੀ ਜਿਹੜੀ ਹੈ ਉਹ ਬੁਲੰਦ ਹੈ। ਪਰ ਜੇ ਅਸੀਂ ਆਪਣੇ ਫਰਜ਼ ਦੇ ਤੌਰ ਤੇ ਦੇਖੀਏ ਤੇ ਸਾਨੂੰ ਬਾਹਰ ਬੈਠਿਆਂ ਆਪਣੇ ਘਰਾਂ ਨੂੰ ਸੰਭਾਲਣ ਦੀ ਲੋੜ ਹੈ। ਸੋ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਯੂਕਰੇਨ ਦੇਖੋ, ਅੱਜ 5ਵਾਂ ਜਾਂ 6ਵਾਂ ਦਿਨ ਹੋ ਗਿਆ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬਹਾਦਰੀ ਦੇ ਨਾਲ ਛਾਤੀ ਤਾਣ ਕੇ, ਸੀਨਾ ਤਾਣ ਕੇ ਖਲੋ ਜਾਂਦਾ ਹੈ ਤੇ ਫਿਰ ਜਿੰਨਾ ਮਰਜ਼ੀ ਤਾਕਤਵਰ ਜਿਹੜਾ ਉਹ ਹਮਲਾਵਰ ਹੋਏ ਉਸ ਦਾ ਰਾਹ ਉਹ ਰੋਕ ਲੈਂਦਾ ਹੈ। ਔਰ ਸ਼ਾਇਦ ਜਿਹੜੀ ਨਿਊਕਲੀਅਰ ਦੀ ਗੱਲ ਪੁਤਿਨ ਨੇ ਕੀਤੀ ਹੈ, ਨਿਊਕਲੀਅਰ ਅਲਰਟ ਦੀ,
ਔਰ ਜਿਸ ਕਿਸਮ ਦੀ ਫਰਸਟ੍ਰੇਸ਼ਨ ਰੂਸੀਆਂ ਵੱਲੋਂ ਨਜ਼ਰ ਆ ਰਹੀ ਹੈ ਉਹ ਇਸ ਗੱਲ ਕਰਕੇ ਹੀ ਹੈ ਕਿ ਉਹ ਇਹ ਸਮਝਦੇ ਸੀ ਕਿ ਉਹਨਾਂ ਦਾ ਇਹ ਆਪਰੇਸ਼ਨ ਜਿਹੜਾ ਹੈ ਯੂਕਰੇਨ ਦਾ ਔਰ ਦੂਜਾ ਉਹ ਤਾਂ 2 ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਦਿਨ 'ਚ ਉਹ ਬਾਰਡਰਾਂ ਤੋਂ ਲੰਘ ਜਾਣਗੇ ਔਰ ਫਿਰ ਅਗਲੇ ਦਿਨ ਤੱਕ ਉਹ ਜਿਹੜਾ ਕੀ ਉਹਨਾਂ ਦੀ ਰਾਜਧਾਨੀ ਲੈ ਕੇ ਪ੍ਰੈਜ਼ੀਡੈਂਟ ਨੂੰ ਬੰਦੀ ਬਣਾ ਲੈਣਗੇ ਔਰ ਜਾਂ ਉਹਨੂੰ ਮਾਰ ਦੇਣਗੇ, ਜਿਵੇਂ ਉਹਨਾਂ ਨੇ ਕਾਲ ਦਿੱਤੀ ਸੀ ਯੂਕਰੇਨੀਅਨਸ ਨੂੰ ਕਿ ਜੀ ਥਰੋ ਆਊਟ ਕਰ ਦਿਓ ਗਵਰਨਮੈਂਟ। ਔਰ ਇਸ ਸਾਰੇ ਦੇ ਦੌਰਾਨ ਜਦੋਂ ਤੱਕ ਯੂਰਪੀਅਨ ਕੰਟਰੀਜ਼ ਜਾਂ ਨੈਟੋ ਜਾਂ ਕੋਈ ਕੰਡੈਮਨੇਸ਼ਨ ਆ ਜਾਏਗੀ ਥੋੜੇ ਬਹੁਤ ਮੁਲਕਾਂ ਤੋਂ ਜੀ ਅਸੀਂ ਕੰਡੈਮ ਕਰਦੇ ਹਾਂ, ਇਸ ਤੋਂ ਬਿਯੋਂਡ ਕੁਝ ਹੋਣ ਨਹੀਂ ਹੋਏਗਾ ਨਹੀਂ। ਲੇਕਿਨ ਉਹਨਾਂ ਦੀ ਯੂਕਰੇਨੀਅਨ ਲੋਕਾਂ ਦੀ ਰੈਜ਼ਿਸਟੈਂਸ ਦੀ ਵਜ੍ਹਾ ਕਰਕੇ ਅੱਜ 5 ਦਿਨ ਹੋ ਗਏ ਨੇ ਔਰ ਨਤੀਜੇ ਦੇ ਤੌਰ ਤੇ ਕੱਲੀ ਇਹੀ ਨਹੀਂ ਕਿ ਦੁਨੀਆ ਦੇ ਦੇਸ਼ਾਂ ਨੇ ਕੰਡੈਮਨੇਸ਼ਨ ਤੱਕ ਮਹਿਦੂਦ ਰਹੇ, ਸੈਂਕਸ਼ਨਸ ਜਿਹੜੀਆਂ ਆਰਥਿਕ ਪਾਬੰਦੀਆਂ ਔਰ ਇੰਨੀਆਂ ਸਵੀਅਰ ਆਰਥਿਕ ਪਾਬੰਦੀਆਂ ਜਿਹੜੀਆਂ ਸ਼ਾਇਦ ਉਹਨਾਂ ਨੇ ਕੈਲਕੂਲੇਟ ਨਾ ਕੀਤੀਆਂ ਹੋਣ। ਔਰ ਇਹੀ ਕਈ ਵਾਰ ਇਹੀ ਹੁੰਦਾ ਹੈ ਵੀ ਤਾਕਤਵਰ ਹਕੂਮਤ, ਕਿਉਂਕਿ ਜਦੋਂ ਅੱਜ ਅਸੀਂ ਰੂਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਸੀਂ ਡਿਸਕਸ ਕੀਤਾ ਕਿ ਭਾਈ ਕਿਵੇਂ ਸਿੱਖ ਕੌਮ ਦੇ ਵਿੱਚ ਯੂਕਰੇਨੀਅਨਸ ਦੇ ਨਾਲ ਹਮਦਰਦੀ ਹੈ ਤਾਂ ਉਹਦਾ ਇੱਕ ਫੈਕਟਰ ਜ਼ਾਹਰ ਹੈ। ਵੈਸੇ ਵੀ ਅਸੀਂ ਐਜ਼ ਏ ਸਿੱਖ ਜਿਹੜਾ ਵੀ ਵਿਕਟਮ ਹੁੰਦਾ ਹੈ, ਜਿਹੜਾ ਲਤਾੜਿਆ ਗਿਆ ਇਨਸਾਨ ਹੁੰਦਾ ਜਾਂ ਲਤਾੜਿਆ ਜਾ ਰਿਹਾ ਹੁੰਦਾ ਸੀ ਉਹਦੇ ਨਾਲ ਖਲੋਂਦੇ, ਪਰ ਰੂਸ ਦੇ ਨਾਲ ਸਾਡਾ ਜਿਹੜਾ ਉਹ ਭਾਜੀ ਵੀ ਮੋੜਨ ਵਾਲੀ ਗੱਲ ਹੈ ਕਿ ਜਦੋਂ ਜੂਨ 84 ਦੇ ਪਹਿਲੇ ਹਫ਼ਤੇ ਰਸ਼ੀਅਨ KGB ਜਿਹੜੀ ਮਾਸਟਰਮਾਈਂਡ ਕਰਦੀ ਹੈ ਦਰਬਾਰ ਸਾਹਿਬ ਤੇ ਹਮਲੇ ਨੂੰ, ਰਾਹ ਨੂੰ ਜਿਹੜਾ ਉਹ ਮਿਸਟਰ ਕੌ ਜਿਹੜਾ ਹੈ ਹੀ ਉਹਨਾਂ ਦਾ ਸਿਰ। ਕੱਲੀ ਇਹੀ ਗੱਲ ਨਹੀਂ, ਰਸ਼ੀਆ ਦਾ ਡਿਫੈਂਸ ਮਿਨਿਸਟਰ ਉਦੋਂ ਤੱਕ ਦਿੱਲੀ ਬੈਠਾ ਹੋਇਆ ਸੀ ਜਦੋਂ ਤੱਕ 6 ਜੂਨ ਨੂੰ ਇਹ ਖਬਰ ਨਹੀਂ ਆਈ ਕਿ ਅਕਾਲ ਤਖਤ ਢਾਹ ਦਿੱਤਾ ਔਰ ਸੰਤ ਪਿੰਡਰਾਂ ਵਾਲੇ ਸ਼ਹੀਦ ਹੋ ਗਏ ਨੇ। ਸੋ ਇਸ ਹੱਦ ਤੱਕ ਰੂਸ ਦਾ ਜਿਹੜਾ ਹੈ ਉਸ ਦੇ ਵਿੱਚ ਰੂਲ ਸੀ। ਹਾਲਾਂ ਜਿਹੜੀ ਅੱਜ ਮਿਸਕੈਲਕੂਲੇਸ਼ਨ ਹੈ ਰਸ਼ੀਆ ਦੀ, ਜਿਵੇਂ ਇਹ ਸਮਝਦੇ ਸੀ ਜੇ ਅਸੀਂ 2 ਦਿਨ 'ਚ ਯੂਕਰੇਨ ਦੇ ਗੋਡੇ ਲਵਾ ਦੇਣੇ ਨੇ, ਇਹੀ ਮਿਸਕੈਲਕੂਲੇਸ਼ਨ ਇਹਨਾਂ ਨੇ ਰੂਸ ਔਰ KGB ਔਰ ਇਹਨਾਂ ਦੀ ਰਾਅ ਔਰ ਇੰਡੀਅਨ ਏਜੰਸੀਆਂ ਨੇ ਜੂਨ ਦੇ ਪਹਿਲੇ ਹਫ਼ਤੇ ਵੀ ਫੇਸ ਕੀਤੀ ਸੀ 84 'ਚ, ਜਦੋਂ ਸਮਝਦੇ ਸੀ, ਜਦੋਂ ਉਹਨਾਂ ਦਾ ਜਨਰਲ ਆ ਕੇ ਖਲੋ ਕੇ ਕਹਿ ਰਿਹਾ ਜੀ ਜਦੋਂ ਟੈਂਕਾਂ ਦੀ ਗੜਗੜਾਹਟ ਹੁੰਦੀ ਹੈ, ਹਵਾਈ ਜਹਾਜ਼ ਛੂਕਦੇ ਨੇ, ਫਿਜ਼ਾ ਦੇ ਵਿੱਚ ਗੋਲੇ ਦਾਗੇ ਜਾਂਦੇ ਨੇ ਤਾਂ ਬੜਿਆਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਆਪਣੇ ਪਜਾਮਿਆਂ ਪੈਂਟਾਂ ਵਿੱਚ ਕੰਬਣ ਲੱਗ ਜਾਂਦੀਆਂ ਨੇ। ਲੇਕਿਨ ਇਹ ਦੁਨੀਆ ਨੇ ਦੇਖਿਆ ਕਿ ਲੱਖ ਫੌਜ ਤੋਂ ਜ਼ਿਆਦਾ ਦਾ ਦਰਬਾਰ ਸਾਹਿਬ 'ਚ ਘੇਰਾ, ਪੰਜਾਬ ਭਰ 'ਚ ਤਾਂ 2 ਲੱਖ ਦੇ ਕਰੀਬ, ਔਰ ਲੇਟੈਸਟ ਆਪਣੀ 에ਅਰ ਪਾਵਰ, ਵਿਜੰਤਾ ਟੈਂਕਸ, ਆਰਟਿਲਰੀ ਸਭ ਇਸਤੇਮਾਲ ਕਰਨ ਦੇ ਬਾਵਜੂਦ 3 ਦਿਨ 72 ਘੰਟੇ ਦਿਨ ਔਰ ਰਾਤ ਜਿਹੜਾ ਉਹ 50-60 ਸਿੰਘਾਂ ਨੇ ਜਿਹੜਾ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਸੋ ਉਦੋਂ ਵੀ ਉਸ ਦੀ ਅਦਾ ਖਮਿਆਜ਼ਾ ਜਿਹੜਾ ਉਹ ਅੱਜ ਤੱਕ ਹੈ, ਕਿਉਂਕਿ ਕਦੇ ਇਹਨਾਂ ਨੇ ਆਪਰੇਸ਼ਨ ਜਿਹਦਾ ਨਾਂ ਇਹਨਾਂ ਨੇ ਉਦੋਂ ਆਪਰੇਸ਼ਨ ਬਲੂ ਸਟਾਰ ਰੱਖਿਆ ਸੀ ਉਹਦਾ ਕਦੇ ਪੋਸਟਮਾਰਟਮ ਨਹੀਂ ਕੀਤਾ ਗਿਆ, ਉਹਦੀ ਕਦੇ ਰਿਪੋਰਟ ਕਿ ਇੰਨੀ ਵੱਡੀ ਮਿਲਟਰੀ ਫੇਲਿਅਰ ਔਰ ਉਹਨਾਂ ਦੇ ਇੰਨੇ ਜ਼ਿਆਦਾ ਆਫੀਸਰਸ ਔਰ ਉਹਨਾਂ ਦੇ ਜਵਾਨਾਂ ਦਾ ਮਾਰਿਆ ਜਾਣਾ ਇਹ ਦੱਸਦਾ ਸੀ ਕਿ ਵੀ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਲੇਟੈਸਟ ਵੈਪਨਰੀ ਯੂਜ਼ ਕਰ ਰਹੇ ਹੋ। ਔਰ ਇਹ ਅੱਜ ਤੱਕ ਜਿਹੜਾ ਉਹ ਗੱਲ ਉਹਨਾਂ ਨੂੰ ਹੌਂਟ ਕਰਦੀ ਹੈ ਕਿ ਭਾਈ ਕਿਵੇਂ ਕੁਝ ਦਰਜਨ ਸਿੰਘਾਂ ਨੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜ ਕੇ ਇਹ ਦੱਸਿਆ ਸੀ ਕਿ ਭਾਈ ਜ਼ਾਲਮ ਦੇ ਹਮਲਾਵਰ ਦੇ ਇਰਾਦੇ ਜੋ ਮਰਜ਼ੀ ਹੋਣ, ਪਰ ਜਦੋਂ ਲੋਕ ਖਲੋ ਜਾਂਦੇ ਨੇ ਸੀਨਾ ਤਾਣ ਕੇ ਤੇ ਫਿਰ ਉਹ ਪੁੱਠਾ ਗੇੜਾ ਵੀ ਇਤਿਹਾਸ ਨੂੰ ਦੇ ਦਿੰਦੇ ਨੇ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਕਿਸੇ ਇੰਟੈਲੈਕਚੁਅਲ ਨੇ, ਮੈਨੂੰ ਨਹੀਂ ਸੀ ਪਤਾ ਕਿ ਵਲੈਡੀਮੀਰ ਜ਼ੈਲੈਂਸਕੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਆ ਉਹ ਜੂਇਸ਼ ਹੈ, ਯਹੂਦੀ ਹੈ, ਔਰ ਉਹ ਕਿਉਂਕਿ ਜੂਇਸ਼ ਟ੍ਰੈਡੀਸ਼ਨ ਦੇ ਵਿੱਚ ਜਿਹੜੀ ਕਹਾਣੀ ਨੂੰ ਸਾਰੇ, ਕਿਉਂਕਿ ਇਸਲਾਮ ਔਰ ਕ੍ਰਿਸਚੀਅਨਿਟੀ ਵੀ ਕੁਝ ਜਿਹੜਾ ਉਹ ਆਪਣੀ ਐਨਸੈਸਟਰੀ ਜਾਂ ਵਿਰਸੇ ਦੇ ਨਾਲ ਜੁੜੇ ਹੋਏ ਨੇ। ਪਪੂਲਰ ਕਹਾਣੀ ਹੈ ਡੇਵਿਡ ਔਰ ਗੁਲਾਇਤ ਦੀ ਕਿ ਕਿਵੇਂ ਜਿਹੜਾ ਇੱਕ ਵੱਡਾ ਦਿਓਕਾਦ ਔਰ ਪਾਵਰਫੁਲ ਜਿਹੜਾ ਸਿਸਟਮ ਦੀ ਰਿਪਰੈਜ਼ੈਂਟੇਸ਼ਨ ਕਰਨ ਵਾਲਾ ਗੁਲਾਇਤ, ਜਿਸ ਨੇ ਜ਼ੁਲਮਾਂ ਦੀ ਅੰਤ ਕੀਤਾ ਹੋਇਆ ਸੀ ਔਰ ਕੋਈ ਜਿਹੜਾ ਯਹੂਦੀ ਲੁਕਦੇ ਫਿਰਦੇ ਸੀ, ਪਰ ਇੱਕ ਛੋਟਾ ਨੌਜਵਾਨ ਬੱਚਾ ਜਿਹੜਾ ਉਹ ਨਿਕਲਦਾ ਹੈ ਔਰ ਉਹ ਕਹਿੰਦਾ ਹੈ ਕਿ ਭਾਈ ਉਹਨਾਂ ਨੂੰ ਮੈਸੇਜ ਦਿਓ ਉਹਨਾਂ ਦੇ ਗੁਲਾਇਤ ਨੂੰ ਕਿ ਮੇਰਾ ਮੁਕਾਬਲਾ ਕਰੇ, ਔਰ ਉਹ ਵੱਡਾ ਲੰਬਾ ਚੌੜਾ ਸਨਦਬੱਧ ਪੂਰਾ ਨਿਕਲਦਾ ਹੈ ਔਰ ਉਹਦੇ ਕੋਲ ਕੋਈ ਹਥਿਆਰ ਨਹੀਂ ਹੈ। ਡੇਵਿਡ ਕੋਲ ਉੱਤੋਂ ਵੀ ਉਹ ਦੇਖ ਰਹੇ ਨੇ ਇੱਧਰ ਵੀ ਕਿ ਵੀ ਇਹ ਕੀ ਕਰੇਗਾ, ਤੇ ਉਹ ਇੱਕ ਗਲੇਲ ਦੇ ਨਾਲ ਜਿਹੜਾ ਉਸ ਦੇ ਮੱਥੇ ਤੇ ਮਾਰਦਾ ਹੈ, ਉਹਨੂੰ ਥੱਲੇ ਸੁੱਟ ਲੈਂਦਾ ਔਰ ਇਵੇਂ ਗੁਲਾਇਤ ਦਾ ਐਂਡ ਹੁੰਦਾ।
ਸੋ ਉਹ ਇੰਟੈਲੈਕਚੁਅਲ ਉਹਨੂੰ ਕਹਿ ਰਿਹਾ ਸੀ ਕਿ ਵੀ ਇਹ ਜਿਹੜੀ ਰਸ਼ੀਆ ਵਰਸਸ ਯੂਕਰੇਨ ਦੀ ਲੜਾਈ ਹੈ ਇਹ ਡੇਵਿਡ ਗੋਲਾਇਥ ਵਾਂਗ ਰੂਸ ਨੂੰ ਇਹਨਾਂ 4-5 ਦਿਨਾਂ ਦੇ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀਆਂ ਕੈਜੂਅਲਟੀਜ਼ ਹੋਈਆਂ ਨੇ ਫੌਜੀਆਂ ਦੀਆਂ ਔਰ ਐਡਵਾਂਸਮੈਂਟ ਠੀਕ ਹੈ ਇੰਨੀ ਪਾਵਰਫੁਲ ਉਹਨਾਂ ਦੀ ਆਰਮੀ ਇੰਨੇ ਟੈਂਕਸ ਔਰ ਲੇਟੈਸਟ ਦੇ ਵਿੱਚ ਜੇ ਮੈਂ ਦੇਖਾਂ ਕਿਉਂਕਿ ਮੇਰਾ ਇਹ ਵੀ ਹੁੰਦਾ ਕਿ ਸਾਡੇ ਜਿਹੜੇ ਵਿਊਅਰ ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ ਉਹ ਇਹ ਵੀ ਚਾਹੁੰਦੇ ਹੁੰਦੇ ਨੇ ਕਿ ਭਾਈ ਲੇਟੈਸਟ ਉੱਥੇ ਕੀ ਚੱਲ ਰਿਹਾ। ਸੋ ਅੱਜ ਜਦੋਂ ਅਸੀਂ ਰਾਤ ਨੂੰ ਗੱਲ ਕਰ ਰਹੇ ਹਾਂ ਸਵੇਰ ਤੱਕ ਕਿਉਂਕਿ ਹਰ ਘੰਟੇ ਬਾਅਦ ਤੁਹਾਨੂੰ ਨਵੀਆਂ ਖਬਰਾਂ ਮਿਲਦੀਆਂ ਨੇ। ਹੁਣ ਜਿਹੜੀ ਲੇਟੈਸਟ ਖਬਰਾਂ ਮੁਤਾਬਕ ਇੱਕ ਰਸ਼ੀਅਨ ਆਰਮਰ ਦੀ ਇੱਕ ਵੱਡੀ ਕਨਵਾਈ ਉਹਨਾਂ ਦੇ ਟੈਂਕਾਂ ਦੀ ਜਿਹੜੀ 17 ਮੀਲ ਲੰਬੀ ਹੈ ਉਹ ਯੂਕਰੇਨ ਦੀ ਕੈਪੀਟਲ ਕੀਵ ਵੱਲ ਜਿਹੜੀ ਹੈ ਜਾ ਰਹੀ ਹੈ। 17 ਮੀਲ ਲੰਬੇ ਮਤਲਬ ਇਹ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟੈਂਕ ਜਿਹੜੇ ਨੇ ਉਹ ਫਾਈਨਲੀ ਕੀਵ ਯੂਕਰੇਨ ਦੀ ਰਾਜਧਾਨੀ ਦੇ ਉੱਤੇ ਹਮਲਾ ਕਰ ਰਹੇ ਨੇ। ਸੈਟੇਲਾਈਟ ਇਮੇਜ ਰਾਹੀਂ ਦੇਖਿਆ ਗਿਆ ਔਰ ਇਸ ਵੇਲੇ 에ਅਰ ਰੇਡ ਸਾਇਰਨ ਸੁਣੇ ਜਾ ਰਹੇ ਨੇ ਕੀਵ ਦੇ ਵਿੱਚ ਔਰ ਇਹ ਵੀ ਆਇਆ ਕਿ ਵੀ ਕੀਵ ਦੀ ਆਊਟਸਕਰਟਸ ਦੇ ਉੱਤੇ ਰਸ਼ੀਅਨ ਆਰਮੀ ਬੜੀ ਜ਼ੋਰਦਾਰ ਸਟ੍ਰਾਈਕ ਕਰ ਰਹੀ ਹੈ, ਹਮਲਾਵਰ ਹੈ ਔਰ ਦਰਜਨਾਂ ਸਿਵਿਲੀਅਨਸ ਦੇ ਮਾਰੇ ਜਾਣ ਦੀਆਂ ਖਬਰਾਂ ਨੇ ਔਰ ਰਸ਼ੀਅਨ ਮਿਸਲਸ ਜਿਹੜੀਆਂ ਨੇ ਉਹ ਯੂਕਰੇਨ ਦੀ ਦੂਸਰੀ ਵੱਡੀ ਸਿਟੀ ਕੀਵ ਤੋਂ ਬਾਅਦ ਖਾਰਕੀਵ ਉਸ ਦੇ ਉੱਤੇ ਵੀ ਜਿਹੜਾ ਹੈ ਉਹ ਦਾਗੀਆਂ ਜਾ ਰਹੀਆਂ। ਇਸੇ ਤਰ੍ਹਾਂ ਇੱਕ ਪਾਸੇ ਗੱਲਬਾਤ ਵੀ ਹੋਈ ਬੈਲਾਰੂਸ ਦੇ ਵਿੱਚ ਜਿਹਦੇ 'ਚ ਕਿ ਈਵਨ ਯੂਕਰੇਨ ਦੇ ਡਿਫੈਂਸ ਮਿਨਿਸਟਰ ਨੇ ਵੀ ਹਿੱਸਾ ਲਿਆ, ਪੂਰਾ ਆਫੀਸ਼ੀਅਲ ਡੈਲੀਗੇਸ਼ਨ ਸੀ ਦੋਵੇਂ ਪਾਸੇ, ਲੇਕਿਨ ਉਹਦਾ ਕੋਈ ਨਤੀਜਾ ਤਾਂ ਨਹੀਂ ਸੀ ਨਿਕਲਿਆ ਵੀ ਨਹੀਂ ਹੈ। ਪਰ ਉਹਦੇ 'ਚ ਮੈਨੂੰ ਇਹ ਲੱਗਾ ਵੀ ਯੂਕਰੇਨ ਨੂੰ ਕਾਫੀ ਇਸ ਵੇਲੇ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਹੈ ਕਿਉਂਕਿ ਜਿਹੜੀ ਉਹਦੇ 'ਚ ਉਹਨਾਂ ਨੇ ਯੂਕਰੇਨ ਨੇ ਮੰਗਾਂ ਰੱਖੀਆਂ ਇਹੀ ਨਹੀਂ ਤਾਂ ਹੁੰਦਾ ਹੈ ਸੀਜ਼ਫਾਇਰ ਦਾ ਤਾਂ ਇਹੀ ਹੁੰਦਾ ਜੀ ਤੁਸੀਂ ਫੌਜ ਵਾੜੀ ਹੈ ਸਾਡੇ ਯੂਕਰੇਨ 'ਚ ਇੱਥੋਂ ਕੱਢੋ ਫੌਜ, ਪਰ ਉਹ ਤਾਂ ਫੌਜ ਕੱਢਣ ਦੀ ਗੱਲ ਤਾਂ ਹੈ ਹੀ ਹੈ ਪਰ ਉਹ ਕਹਿੰਦੇ ਨੇ ਕਿ ਭਾਈ ਇੱਥੋਂ ਵੀ ਜਿਹੜੇ ਤੁਸੀਂ 2 ਪ੍ਰੋਵਿੰਸ ਜਿਹੜੇ ਨੇ ਸਾਡੇ ਉਹ ਉਹਨਾਂ ਨੂੰ ਇੰਡੀਪੈਂਡੈਂਟ ਡਿਕਲੇਅਰ ਕੀਤਾ ਉੱਥੋਂ ਵੀ ਆਪਣੀ ਫੌਜ ਕੱਢੋ ਔਰ ਕ੍ਰੀਮੀਆ ਜਿਹੜੀ 2014 ਦੇ ਵਿੱਚ ਜਿਹੜਾ ਯੂਕਰੇਨ ਦਾ ਹਿੱਸਾ ਰਸ਼ੀਆ ਨੇ ਦੱਬਿਆ ਸੀ ਜਿਸ ਤੋਂ ਬਾਅਦ ਰੂਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ ਉਹਨੇ ਕਿਹਾ ਉੱਥੋਂ ਵੀ ਆਪਣੀ ਫੌਜ ਵਾਪਸ ਕੱਢੋ ਔਰ ਨਾਲ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਮੈਨੂੰ ਸਾਡੇ ਮੁਲਕ ਨੂੰ ਫੋਰਨ ਮੈਂਬਰ ਬਣਾਓ। ਸੋ ਇਹ ਜਿਹੜੀ ਡਿਫਾਇੰਸ ਹੈ ਇਸ ਹੱਦ ਤੱਕ ਜਿਹੜੀ ਗੱਲ ਜਿਸ ਜ਼ੈਲੈਂਸਕੀ ਨੂੰ ਪੁਤਿਨ ਜਿਹੜਾ ਉਹ ਐਵੇਂ ਇੱਕ ਕਾਮੇਡੀਅਨ ਔਰ ਉਹਦਾ ਇਹ ਕਹਿਣਾ ਕਿ ਜੀ ਯੂਕਰੇਨ ਜਿਹੜਾ ਹੈ ਉਸ ਦੀ ਮਿਲੀਟਰਾਈਜ਼ ਅਸੀਂ ਤਾਂ ਸਾਡਾ ਹਮਲੇ ਦਾ ਮਕਸਦ ਹੀ ਉਹਨੂੰ ਡੀਮਿਲਿਟਰਾਈਜ਼ ਕਰਨਾ ਐਂਡ ਡੀਨਾਜ਼ੀਆਈਜ਼ ਕਰਨਾ ਕਿ ਡੀਨਾਜ਼ੀਫਿਕੇਸ਼ਨ ਕਿ ਜੀ ਨਾਜ਼ੀਆਂ ਵਾਂਗ ਬਿਹੇਵ ਕਰ ਰਿਹਾ। ਪਰ ਜਿਸ ਕਿਸਮ ਦਾ ਪੁਤਿਨ ਦਾ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਉਹਦੇ 'ਚ ਹੁਣ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਐਂ ਲੱਗਦਾ ਵੀ ਹਿਟਲਰ ਦੀ ਰੂਹ ਇਹਦੇ 'ਚ ਆਈ ਹੋਈ ਹੈ ਉਸ ਦੇ ਨਾਲ ਹੀ ਕੰਪੈਰੀਜ਼ਨ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਇਹ ਵੀ ਆਇਆ ਕਿ ਭਾਈ ਇਹ ਉਹ ਗੱਲਬਾਤ ਤਾਂ ਕਿਸੇ ਕੰਢੇ ਨਹੀਂ ਲੱਗੀ ਪਰ ਚਲੋ ਦੋਨਾਂ ਨੇ ਇਹ ਕਿਹਾ ਕਿ ਵੀ ਵਿਲ ਕੰਟੀਨਿਊ ਟਾਕਿੰਗ ਔਰ ਵਿਲ ਮੀਟ ਅਗੇਨ ਇਨ ਅ ਫਿਊ ਡੇਜ਼ ਔਰ ਇਸ ਦੇ ਨਾਲ ਜਿਹੜਾ ਉਹਦੇ 'ਚ ਇਹ ਮੰਗ ਕੀਤੀ ਪਰ ਕਿੱਥੇ ਤਾਂ ਇਹ ਸੀ ਕਿ ਪੁਤਿਨ ਯੂਕਰੇਨ ਦੇ ਜ਼ੈਲੈਂਸਕੀ ਤੋਂ ਮੰਗ ਕਰਦਾ ਸੀ ਕਿ ਜੀ ਤੁਹਾਡੀਆਂ ਯੂਕਰੇਨ ਦੀਆਂ ਫੌਜਾਂ ਹਥਿਆਰ ਸੁੱਟ ਦੇਣ ਔਰ ਬਿਲਕੁਲ ਜਿਹੜਾ ਹੋਏ ਹੁਣ ਉਹ ਮੰਗ ਕਰ ਰਿਹਾ ਕਿ ਰਸ਼ੀਅਨ ਆਰਮੀ ਜਿਹੜਾ ਉਹ ਹਥਿਆਰ ਸੁੱਟੇ ਔਰ ਜਿਹੜਾ ਇਸ ਵੇਲੇ ਸੈਟਬੈਕ ਲੱਗ ਰਿਹਾ ਰਸ਼ੀਆ ਨੂੰ ਜਿਵੇਂ ਅਸੀਂ ਕਿਹਾ ਸੀ ਵੀ ਉਹਨਾਂ ਦਾ ਜਿਹੜਾ ਕਰੰਸੀ ਹੈ ਉਹ ਰੂਬਲ ਉਹ 30% ਉਹ ਥੱਲੇ ਆ ਗਿਆ ਸੈਂਕਸ਼ਨਸ 에ਅਰ ਸਪੇਸ ਉਹਨਾਂ ਦਾ ਸਾਰੇ ਯੂਰਪੀਅਨ ਯੂਨੀਅਨ ਵਾਲਿਆਂ ਨੇ ਯੂਰਪੀਅਨ ਕੰਟੀਨੈਂਟ ਵਾਲਿਆਂ ਨੇ ਬੰਦ ਕਰ ਦਿੱਤਾ ਹੈ ਔਰ ਈਵਨ ਜਿਹੜੇ ਸਪੋਰਟਸ ਦੇ ਵਿੱਚ ਫੀਫਾ ਔਰ UEFA ਇਹ ਫੁੱਟਬਾਲ ਕਲੱਬ ਨੇ ਵੱਡੇ ਉਹਨਾਂ ਨੇ ਰੂਸ ਨੂੰ ਬੈਨ ਕਰ ਦਿੱਤਾ ਹੈ ਔਰ ਜਿਹੜਾ ਇੱਕ ਵੱਡਾ ਕ੍ਰਾਈਸਿਸ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡੀਪਨ ਹੋਏਗਾ ਇਸ ਵੇਲੇ 1 ਮਿਲੀਅਨ ਦੇ ਲਗਭਗ 10 ਲੱਖ ਦੇ ਲਗਭਗ ਜਿਹੜੇ ਰਿਫਿਊਜੀ ਨੇ ਉਹ ਯੂਕਰੇਨ ਤੋਂ ਫਲੱਡ ਕਰ ਰਹੇ ਨੇ ਔਰ ਇਹਨਾਂ ਸਾਰੇ ਮੁਲਕਾਂ ਦੇ ਜਿਨ੍ਹਾਂ ਨਾਲ ਬਾਰਡਰ ਲੱਗਦਾ ਹੈ ਉਹ ਹੰਗਰੀ ਹੈ ਔਰ ਰੋਮਾਨੀਆ ਹੈ ਪੋਲੈਂਡ ਹੈ ਉਹਨਾਂ ਸਾਰੇ ਬਾਰਡਰ ਦੇ ਉੱਤੇ ਹਜ਼ਾਰਾਂ ਲੋਕ ਨੇ ਔਰ UN ਦੀ ਜਿਹੜੀ ਏਜੰਸੀ ਦੇ ਮੁਤਾਬਕ ਆਲਮੋਸਟ 10 ਲੱਖ ਲੋਕ ਇਸ ਤੋਂ ਹਾਲ ਦੀ ਘੜੀ ਪ੍ਰਭਾਵਿਤ ਹੋਏ ਨੇ ਔਰ ਦੂਸਰਾ ਰੂਸ ਦੇ ਲਈ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਝਟਕਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਡ ਜਿਹਨੂੰ ICC ਕਹਿੰਦੇ ਨੇ ਆਲਰੇਡੀ ICC ਨੇ ਇਸ ਦੇ ਉੱਤੇ ਸੁਣਵਾਈ ਸ਼ੁਰੂ ਕੀਤੀ ਹੈ ਕਿ ਰਸ਼ੀਆ ਨੇ 2 ਜਿਹੜੇ ਨੇ ਵੱਡੇ ਕ੍ਰਾਈਮ ਕੀਤੇ ਨੇ ਇੱਕ ਵਾਰ ਕ੍ਰਾਈਮ ਕਿ ਉਹਨੇ
ਯੂਕਰੇਨ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਦੇ ਆ, UN ਚਾਰਟਰ ਦੇ ਥੱਲੇ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਹਮਲਾ ਕੀਤਾ ਯੂਕਰੇਨ ਤੇ। ਔਰ ਦੂਸਰਾ ਜਿਹੜਾ ਹੈ ਉਹ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਿ ਜੋ ਕੁਝ ਰੂਸੀ ਫੌਜ ਉੱਥੇ ਕਰ ਰਹੀ ਹੈ ਇਹ ਕ੍ਰਾਈਮ ਹੈ ਅਗੇਂਸਟ ਹਿਊਮੈਨਿਟੀ, ਔਰ ਉਹਦੇ ਤੇ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਸ ਦੇ ਉੱਤੇ ਸੁਣਵਾਈ ਕੀਤੀ। ਤੀਸਰੀ ਗੱਲ ਜਿਹੜੀ ਇਸ ਜਦੋਂ ਤੋਂ ਯੂਨਾਈਟਿਡ ਨੇਸ਼ਨਸ ਹੋਣ ਦੇ ਵਿੱਚ ਆਈ ਹੈ 1948 ਤੋਂ ਲੈ ਕੇ ਅਸੀਂ ਆਲਮੋਸਟ 75 ਇਅਰਸ ਬਾਅਦ ਗੱਲ ਕਰ ਰਹੇ ਹਾਂ, ਸਿਰਫ 11 ਵਾਰ ਇਵੇਂ ਹੋਇਆ 11 ਟਾਈਮਸ, ਜਦੋਂ ਕਿ ਹੁਣ ਕੋਈ ਵੀ ਜਦੋਂ ਕ੍ਰਾਈਸਿਸ ਆਉਂਦਾ ਹੈ ਪਿਛਲੇ ਪੀਰੀਅਡ 'ਚ ਵੀ ਜੇ 50s ਤੋਂ ਦੇਖੀਏ ਕੋਰੀਆ, ਵਿਤਨਾਮ, ਇਕਵਾਡੋਰ, ਇੱਧਰ ਉੱਧਰ ਸਾਰੇ ਕ੍ਰਾਈਸਿਸ, 6 ਡੇ ਵਾਰ ਇਜ਼ਰਾਈਲ 'ਚ ਜਾਂ ਅਫਗਾਨਿਸਤਾਨ ਜਾਂ ਇਰਾਕ ਜਾਂ ਈਰਾਨ, ਤੇ ਉਹ ਬਹੁਤ ਵਾਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਹੀ ਜਿਹੜੇ ਨੇ ਉਹ ਫੈਸਲੇ ਦੇ ਉੱਤੇ ਫੌਜਾਂ ਚਾੜ ਦਿੱਤੀਆਂ ਜਾਂਦੀਆਂ ਜਾਂ ਕਿਸੇ ਨੂੰ ਕਲਪਰਿਟ ਡਿਕਲੇਅਰ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਹੁੰਦਾ ਰਿਹਾ ਵੀ UN ਸਿਕਿਉਰਿਟੀ ਕੌਂਸਲ 'ਚ ਇੱਕ ਕੰਟਰੀ 5 ਜਿਹੜੀਆਂ ਵੀਟੋ ਬਿਲਡਿੰਗ ਨੇ ਉਹਨਾਂ 'ਚੋਂ ਇੱਕ ਵੀਟੋ ਕਰ ਦਿੰਦਾ ਸੀ, ਉਹ ਉਵੇਂ ਐਕਸ਼ਨ ਨਹੀਂ ਸੀ ਹੁੰਦਾ। ਫਿਰ ਵੀ ਜਿਵੇਂ ਇਰਾਕ ਦੇ ਉੱਤੇ 2003 'ਚ ਜੂਨੀਅਰ ਬੁਸ਼ ਨੇ ਫੌਜ ਚਾੜ ਦਿੱਤੀ, ਭਾਵੇਂ ਕਿ UN ਸਿਕਿਉਰਿਟੀ ਕੌਂਸਲ ਨੇ ਤਾਂ ਉਸ ਨੂੰ ਅਪਰੂਵ ਨਹੀਂ ਸੀ ਕੀਤਾ, ਉਹਨੂੰ ਵੀਟੋ ਕੀਤਾ ਸੀ ਚਾਈਨਾ ਨੇ, ਰਸ਼ੀਆ ਨੇ। ਇਸੇ ਤਰ੍ਹਾਂ ਹੁਣ ਵੀ ਕਿਉਂਕਿ ਰੂਸ ਦੇ ਖਿਲਾਫ ਸਖਤ ਉਹਨੂੰ ਹਮਲਾਵਰ ਡਿਕਲੇਅਰ ਕਰਨ ਵਾਲਾ ਜਿਹੜਾ ਰੈਜ਼ੋਲੂਸ਼ਨ ਕਿ ਭਾਈ ਉਹਨੂੰ ਜਿਹੜਾ ਉਹ ਵਰਲਡ ਲੈਵਲ ਦੇ ਉੱਤੇ ਉਸ ਨੂੰ ਹਮਲਾਵਰ ਐਲਾਨਿਆ ਜਾਏ, UN ਸਿਕਿਉਰਿਟੀ ਕੌਂਸਲ 'ਚ 2 ਦਿਨ ਪਹਿਲਾਂ ਇਸ ਦੇ ਉੱਤੇ ਡਿਸਕਸ਼ਨ ਹੋਈ। 5 ਪਰਮਾਨੈਂਟ ਵੀਟੋ ਬਿਲਡਿੰਗ ਮੈਂਬਰ ਨੇ, 10 ਰੋਟੇਟਿੰਗ ਮੈਂਬਰ ਨੇ, ਔਰ ਉਸ ਦੇ ਵਿੱਚ ਅਮਰੀਕਾ 11 ਮੈਂਬਰਾਂ ਨੂੰ ਆਪਣੇ ਨਾਲ ਲਾਉਣ 'ਚ ਕਾਮਯਾਬ ਰਿਹਾ। ਲੇਕਿਨ ਜਿਵੇਂ ਅਸੀਂ ਦੇਖਿਆ ਵੀ ਰੂਸ ਨੇ, ਕਿਉਂਕਿ ਰੂਸ ਦੇ ਖਿਲਾਫ ਹੀ ਮਤਾ ਸੀ, ਉਹਨੇ ਵੀਟੋ ਕਰ ਦਿੱਤਾ। ਦੂਸਰੇ ਪਾਸੇ ਭਾਰਤ, ਚੀਨ ਔਰ UAE ਇਹ ਤਿੰਨਾਂ ਨੇ ਜਿਹੜਾ ਇਹ ਐਬਸੈਂਟ ਰਹੇ ਸੀ, ਇਹਨਾਂ ਨੇ ਕਿਸੇ ਪਾਸੇ ਵੀ ਨਹੀਂ ਸੀ ਵੋਟ ਪਾਈ। ਇਹ ਤਾਂ ਕਿਉਂਕਿ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਉਦੋਂ ਹੀ ਇੰਪਲੀਮੈਂਟ ਹੁੰਦਾ ਹੈ ਜਦੋਂ ਕੋਈ ਵੀਟੋ ਨਾ ਕਰੇ। ਦੂਸਰਾ ਇੱਕ ਪ੍ਰੋਸੀਜਰਲ ਹੁੰਦਾ ਹੈ ਜਿਹਦੇ ਲਈ ਕੋਈ ਵੀਟੋ ਇਸਤੇਮਾਲ ਨਹੀਂ ਹੁੰਦੀ, ਉਹ ਪ੍ਰੋਸੀਜਰਲ ਕਿ ਭਾਈ ਇਸ ਇਸ਼ੂ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਲਿਆਂਦਾ ਜਾਏ, ਜਿਸ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ 194 ਦੇਸ਼ ਮੈਂਬਰ ਨੇ। ਜਦੋਂ ਅਸੀਂ ਜਨਰਲ ਅਸੈਂਬਲੀ ਕਹਿੰਦੇ ਆ ਇਹਦਾ ਮਤਲਬ ਹੈ ਕਿ 194 ਮੁਲਕ। ਸੋ ਦੈਨ ਅਮਰੀਕਾ ਫਿਰ ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ 'ਚ ਲੈ ਆਇਆ ਅੰਡਰ ਦਿਸ ਪ੍ਰੋਸੀਜਰਲ ਕਲੌਜ਼ ਕਿ ਇਹ ਮਤਾ ਜਿਹੜਾ ਹੈ ਰੂਸ ਨੂੰ ਹਮਲਾਵਰ ਗਰਦਾਨਣ ਵਾਲਾ ਇਹ UN ਜਨਰਲ ਅਸੈਂਬਲੀ ਦੇ ਵਿੱਚ ਲਿਆਂਦਾ ਜਾਏ। ਉਹਦੇ 'ਚ ਅਗੇਨ ਉਹੀ ਵੋਟਿੰਗ ਪੈਟਰਨ ਰਿਹਾ, ਰੂਸ ਨੇ ਜ਼ਾਹਰ ਹੈ ਨੈਗੇਟਿਵ ਕਰਨਾ ਹੀ ਸੀ, ਭਾਰਤ ਨੇ ਫਿਰ ਐਬਸਟੇਨ ਕੀਤਾ। ਲੇਕਿਨ ਉਹਦੇ 'ਚ 15 ਦੀ ਸਹਿਮਤੀ ਤਾਂ ਚਾਹੀਦੀ ਨਹੀਂ ਸੀ। ਉਹ ਮਤਾ ਜਿਹੜਾ ਹੈ ਉਹ ਪਾਸ ਹੋ ਗਿਆ ਕਿ UN ਜਨਰਲ ਅਸੈਂਬਲੀ 'ਚ ਲਿਆਂਦਾ ਜਾਏ। ਔਰ ਅੱਜ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ 194 ਦੇਸ਼ਾਂ ਦੇ ਨੁਮਾਇੰਦਿਆਂ ਨੇ ਇਸ ਦੇ ਉੱਤੇ ਜਿਹੜਾ ਉਹ ਡਿਸਕਸ਼ਨ ਚੱਲ ਰਹੀ ਹੈ ਉਹਨਾਂ ਦੀ। ਸਵੇਰੇ 10 ਵਜੇ ਤੋਂ ਚੱਲ ਰਿਹਾ ਸੀ, ਬੜੀਆਂ ਗਰਮਾ ਗਰਮ ਤਕਰੀਰਾਂ ਹੋਈਆਂ ਨੇ, ਔਰ ਇਸ ਸਾਰੇ 'ਚ ਮੈਂ ਅਖੀਰ ਤੱਕ ਆਉਣ ਤੱਕ ਵੀ ਦੇਖਿਆ ਕਿ ਭਾਈ ਕੀ ਹੈਗਾ। ਲੇਕਿਨ 2-3 ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਕਿ ਵੀ ਇਸ ਦੇ ਉੱਤੇ ਜਿਹੜਾ ਪਹਿਲਾਂ ਤਾਂ ਜਿਹੜੀ ਹੈ ਬਹੁਤ ਜ਼ੋਰਦਾਰ ਤਕਰੀਰਾਂ ਰੂਸ ਦੇ ਐਂਬੈਸਡਰ ਨੂੰ ਘੇਰਿਆ ਸਾਰੇ ਪਾਸੋਂ ਸਾਰਿਆਂ ਨੇ। ਫਿਰ ਹੀ ਸਪੀਚਸ ਐਟ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਬਿਗਨਸ ਡਿਸਕਸ਼ਨ ਔਨ ਯੂਕਰੇਨ ਐਟ ਰੇਅਰ ਐਮਰਜੈਂਸੀ ਸੈਸ਼ਨ। ਜਿਵੇਂ ਮੈਂ ਕਿਹਾ ਵੀ 11 ਵਾਰ ਹੁਣ ਤੱਕ 75 ਸਾਲ ਦੀ ਹਿਸਟਰੀ 'ਚ ਹੋਇਆ ਕਿ ਕੋਈ ਇਸ਼ੂ ਇਸ ਤਰ੍ਹਾਂ ਐਮਰਜੈਂਸੀ ਲੈਵਲ ਦੇ ਉੱਤੇ UN ਜਨਰਲ ਅਸੈਂਬਲੀ ਨੇ ਲਿਆ। ਔਰ ਇਹਦੇ 'ਚ ਇਹਨੂੰ ਐਡਰੈਸ ਕਰਦੇ ਆ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰੇਸ ਨੇ ਇਹ ਕਿਹਾ ਇਨਫ ਇਜ਼ ਇਨਫ, ਕਿ ਬਹੁਤ ਹੋ ਗਿਆ, ਬਹੁਤ ਹੋ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਮੀਡੀਏਟ ਸੈਸੇਸ਼ਨ ਆਫ ਵਾਇਲੈਂਸ ਐਂਡ ਵਿਦਡਰਾਅਲ ਆਫ ਰਸ਼ੀਆਜ਼ ਮਿਲਟਰੀ ਫਰੋਮ ਯੂਕਰੇਨੀਅਨ ਟੈਰੀਟੋਰੀ, ਕਿ ਭਾਈ ਇਹਨੂੰ ਖਤਮ ਕਰੋ ਔਰ ਯੂਕਰੇਨ ਦੀ ਟੈਰੀਟਰੀ ਤੋਂ ਰਸ਼ੀਆ ਦੀ ਫੌਜ ਜਿਹੜੀ ਹੈ the fighting in Ukraine must stop, Mr. Guterres said. We are facing a tragedy for Ukraine, but also a major regional crisis with potentially disastrous implications for us all. ਕਿ ਕੱਲਾ ਇਹ ਯੂਕਰੇਨ ਦੀ ਗੱਲ ਨਹੀਂ ਹੈ, ਉਹ ਤਾਂ ਵਿਚਾਰੇ ਸਫਰ ਕਰ ਹੀ ਰਹੇ ਨੇ, ਪਰ ਇਹ ਸਾਰਿਆਂ ਦੇ ਲਈ ਡਿਜ਼ਾਸਟਰ ਬਣਨ ਜਾ ਰਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਸ ਦੇ ਵਿੱਚ ਅਗੇਨ ਯੂਕਰੇਨ ਦੇ ਐਂਬੈਸਡਰ ਨੇ ਜੋ ਹੀ ਗੁਟਰਸ ਬੋਲ ਕੇ ਹਟਿਆ, ਫਿਰ ਯੂਕਰੇਨ ਔਰ ਰਸ਼ੀਆ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਇੱਕ ਦੂਸਰੇ ਦੇ ਵਿਚਕਾਰ ਕਾਫੀ ਤਿੱਖੀ ਬਹਿਸਬਾਜ਼ੀ ਹੋਈ।
ਔਰ ਇਸ ਦੇ ਨਾਲ ਜਿਹੜਾ ਐਂਬੈਸਡਰ ਜਿਹੜਾ ਮਿਸਟਰ ਸਰਜੀ ਕਿਸਲੂਟੋਵਾ ਜਿਹੜਾ ਯੂਕਰੇਨ ਦਾ ਐਂਬੈਸਡਰ ਹੈ, ਉਹਨੇ ਰਸ਼ੀਆ ਦੇ ਐਕਸ਼ਨਸ ਨੂੰ ਔਰ ਨਿਊਕਲੀਅਰ ਅਨਾਉਂਸਮੈਂਟ ਨੂੰ ਕਿਹਾ ਕਿ ਇਟਸ ਅ ਮੈਡਨੈਸ ਐਂਡ ਵਾਂਟ that if Ukraine doesn't survive, the UN will not survive. ਉਹਨੇ ਸਾਰੇ ਮੈਂਬਰਾਂ ਨੂੰ ਕਿਹਾ ਵੀ ਜੇ ਤੁਸੀਂ ਅੱਜ ਨਾਲ ਨਾ ਖਲੋਤੇ ਔਰ ਇਹ ਮੈਡਨੈਸ ਨੂੰ ਨਾ ਰੋਕਿਆ ਜਿਹੜੀ ਰਸ਼ੀਆ ਦੀ ਹੈ, ਅਸੀਂ ਐਜ਼ ਅ ਮੁਲਕ ਜੇ ਆਪਣੀ ਹੋਂਦ ਗਵਾ ਲਈ ਤਾਂ ਫਿਰ ਬਚਣਾ UN ਨੇ ਵੀ ਨਹੀਂ ਹੈ ਵੀ ਇਹਦੀ। ਔਰ ਗੱਲ ਵੀ ਠੀਕ ਹੈ। ਔਰ ਜਿਹੜਾ ਰਸ਼ੀਆ ਦਾ ਐਂਬੈਸਡਰ ਸੀ ਮਿਸਟਰ ਵੈਸਲੀ ਨੇ ਬੈਨਜ਼ੀਆ, ਉਹਨੇ ਕਿਹਾ ਜੀ ਕਿ ਯੂਕਰੇਨ ਨੇ ਜਿਹੜਾ ਉਹ ਹੌਸਟਿਲਿਟੀਜ਼ ਲਈ ਉਹ ਜ਼ਿੰਮੇਵਾਰ ਹੈ, ਰੂਟਸ ਆਫ ਦਾ ਕ੍ਰਾਈਸਿਸ ਵਿੱਚ ਨੇ 2015 ਦੀ ਜਿਹੜਾ ਮਿੰਸਕ ਐਗਰੀਮੈਂਟ ਸੀ ਉਹ ਉਹਨੇ ਨਹੀਂ ਮੰਨਿਆ। ਔਰ ਇਹ 11th ਐਮਰਜੈਂਸੀ ਸੈਸ਼ਨ ਹੈ, ਜਿਵੇਂ ਮੈਂ ਕਿਹਾ 11ਵਾਂ, ਇਸ ਤੋਂ ਪਹਿਲਾਂ ਸਿਰਫ 10 ਵਾਰ ਹੀ ਇਵੇਂ ਹੋਇਆ। ਔਰ ਭਾਰਤ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਕਿਵੇਂ ਗਾਂਧੀ ਦਾ ਨਾਂ ਵੇਚਦੇ ਰਹੇ ਹੁਣ ਤੱਕ, ਹਾਂਜੀ, ਅਮਨ ਸ਼ਾਂਤੀ ਸਪਿਰਿਚੁਅਲਿਟੀ ਵਿਸ਼ਵ ਗੁਰੂ, ਪਰ ਹੁਣ ਯੂਕਰੇਨ ਦੇ ਵਿੱਚ ਕਿਵੇਂ ਬਲੱਡ ਸ਼ੈਡ ਹੋ ਰਿਹਾ ਹੈ, ਕਿਵੇਂ ਜਿਹੜੇ ਲੋਕ ਸਫਰ ਕਰ ਰਹੇ ਨੇ, ਜਿਹਦੇ ਵਿੱਚ 20,000 ਉਹਨਾਂ ਦਾ ਆਪਣਾ ਸਟੂਡੈਂਟ ਹੈ। ਲੇਕਿਨ ਇਹਦੇ ਬਾਵਜੂਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਇੰਡੀਆ ਨੇ ਐਬਸਟੇਨ ਕੀਤਾ, ਵੋਟ ਨਹੀਂ ਪਾਈ। ਔਰ UN ਜਨਰਲ ਅਸੈਂਬਲੀ 'ਚ ਵੀ ਜਿਹੜੀ ਪੋਜੀਸ਼ਨ ਜਿਹੜੀ ਹੈ ਇੰਡੀਆ ਨੇ ਲਈ ਹੈ, ਉਸ ਤੋਂ ਇਹੀ ਹੈ ਕਿ ਵੀ ਇਹ ਉਸ ਦੇ ਵਿੱਚ ਵੋਟ ਨਹੀਂ ਪਾਉਣਗੇ। ਔਰ ਉਹਨਾਂ ਦਾ ਜਿਹੜਾ ਖਾਸ ਤੌਰ ਤੇ ਨੁਮਾਇੰਦਾ ਹੈ ਮਿਸਟਰ ਤਿਮੂਰਤੀ ਕੇ ਕੀ ਉਹਦਾ ਨਾਂ ਹੈ, ਉਹ ਜਸਟੀਫਾਈ ਕਰ ਰਿਹਾ ਹੈ ਕਿ ਦੇਖੋ ਅਸੀਂ ਇਸ ਲਈ ਕਿਸੇ ਪਾਸੇ ਵੋਟ ਨਹੀਂ ਪਾ ਰਹੇ ਕਿਉਂਕਿ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਨਿਊਟਰਲ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ, ਬਲੱਡ ਸ਼ੈਡ ਨਹੀਂ ਹੋਣੀ ਚਾਹੀਦੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਬਲੱਡ ਸ਼ੈਡ ਕਰ ਕੌਣ ਰਿਹਾ ਹੈ। ਔਰ ਇਸ ਦੇ ਉੱਤੇ ਜਿਹੜਾ ਈਵਨ ਯੂਕਰੇਨ ਦੇ ਐਂਬੈਸਡਰ ਨੇ ਵੀ ਲਾਹਨਤ ਪਾਈ UN ਜਨਰਲ ਅਸੈਂਬਲੀ 'ਚ ਇੰਡੀਆ ਨੂੰ। ਉਹਨੇ ਕਿਹਾ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ ਪਾਸੇ ਤੁਸੀਂ ਆਪਣੇ ਸਿਟੀਜ਼ਨਸ ਦੀ ਸਿਕਿਉਰਿਟੀ ਨੂੰ ਲੈ ਕੇ ਵਰਿਡ ਹੋ। ਔਰ ਉਹਨੇ ਕਿਹਾ ਇਟ ਇਜ਼ ਐਗਜ਼ੈਕਟਲੀ ਦਾ ਸੇਫਟੀ ਆਫ ਯੋਰ ਨੈਸ਼ਨਲਸ ਰਾਈਟ ਨਾਓ ਇਨ ਯੂਕਰੇਨ that you should be the first to vote to stop the war। ਕਿ ਤੁਸੀਂ ਇੱਧਰ ਕਹਿ ਰਹੇ ਹੋ ਜੀ ਤੁਹਾਡੇ ਸ਼ਹਿਰੀਆਂ ਦੀ ਸਿਕਿਉਰਿਟੀ ਹੈ, ਤੁਸੀਂ ਪਹਿਲੇ ਉਹ ਹੋਣੇ ਚਾਹੀਦੇ ਸੀ ਜਿਹੜੇ ਇਸ ਦੇ ਉੱਤੇ ਵੋਟ ਪਾਉਂਦੇ ਕਿ ਜੰਗ ਨਹੀਂ ਹੋਣੀ ਚਾਹੀਦੀ। to save your nationals in Ukraine and not to think about whether you should or shouldn't vote because of the safety for your nationals। ਕਿ ਵੀ ਤੁਸੀਂ ਰੌਲਾ ਇਹ ਪਾ ਰਹੇ ਹੋ ਔਰ ਇਸ ਦੇ ਨਾਲ ਇੰਡੀਆ's decision to continue to abstain as did it in the past was seen as disappointing by western countries। ਜਰਮਨ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕੁਛ ਤਾਂ ਸ਼ਰਮ ਕਰੋ, ਤੁਸੀਂ ਇਸ ਦੇ ਹੱਕ 'ਚ ਵੋਟ ਪਾਓ ਕਿ ਜੰਗ ਜਿਹੜੀ ਹੈ ਰੁਕਣੀ ਚਾਹੀਦੀ ਹੈ। ਲੇਕਿਨ ਜਿਹੜਾ ਉਹਨਾਂ ਨੇ ਈਵਨ ਜਰਮਨ ਨੇ ਜੈਸ਼ੰਕਰ ਫੋਰਨ ਮਿਨਿਸਟਰ ਨਾਲ ਦੂਜਿਆਂ ਨਾਲ ਵੀ ਗੱਲਬਾਤ ਕੀਤੀ ਸੀ। ਔਰ ਯੂਕਰੇਨੀਅਨ ਐਂਬੈਸਡਰ ਜਿਹੜਾ UN 'ਚ ਮਿਸਟਰ ਸਰਜੀ ਕਲਿਆਸਕੋ ਹੈ took a shot at India on this count when it was his turn to speak। ਉਹਨੇ ਮਤਲਬ ਉਹਦੇ ਤੇ ਸਿੱਧਾ ਇੰਡੀਆ ਤੇ ਨਿਸ਼ਾਨਾ ਸਾਧਿਆ। ਔਰ ਅਮਰੀਕਾ ਨੇ ਵੀ ਇਹ ਕਿਹਾ ਕਿ ahead of the vote US had said any UNSC member to vote no or abstain would face the charge that they do not uphold the charter and align with aggressive and unprovoked actions of Russia। ਅਮਰੀਕਾ ਨੇ ਵੀ ਇੰਡੀਆ ਨੂੰ ਕਿਹਾ ਕਿ ਐਬਸਟੇਨ ਕਰਨ ਦਾ ਮਤਲਬ ਨੋ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ UN ਦੇ ਚਾਰਟਰ ਦੇ ਨਾਲ ਨਹੀਂ ਖਲੋਤੇ, ਤੁਸੀਂ ਜਿਹੜਾ ਉਹ ਹਮਲਾਵਰ ਦੇ ਨਾਲ ਖਲੋਤੇ ਹੋ। ਸੋ ਇਸ ਦੇ ਨਾਲ ਜਿਹੜਾ ਚਾਈਨਾ ਨੇ ਇਸ ਦੇ ਉੱਤੇ ਕਿਹਾ ਕਿ ਵੀ ਚਾਈਨਾ ਯੂਕਰੇਨ ਸ਼ੁੱਡ ਬਿਕਮ ਅ ਬ੍ਰਿਜ ਬਿਟਵੀਨ ਦਾ ਈਸਟ ਐਂਡ ਦਾ ਵੈਸਟ not an outpost for confrontation between major powers। ਚਾਈਨਾ ਵੀ ਕੁੜਿੱਕੀ 'ਚ ਫਸਿਆ ਹੋਇਆ ਕਿਉਂਕਿ ਰਸ਼ੀਆ ਆਇਰਨ ਬ੍ਰਦਰ, ਯੰਗਰ ਬ੍ਰਦਰ, ਫਲਾਣਾ ਰੂਸ ਹਮਲਾਵਰ ਹੈ, ਪਰ ਚਾਈਨਾ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਜਿਸ ਲੈਵਲ ਦੇ ਉੱਤੇ ਉਹਦੀਆਂ ਇਨਵੈਸਟਮੈਂਟ ਵੀ ਜਾ ਰਹੀਆਂ ਨੇ ਯੂਕਰੇਨ 'ਚੋਂ। ਲੇਕਿਨ ਇਸ ਮੁੱਦੇ ਤੇ ਚਾਈਨਾ ਦਾ ਇਹ ਕਹਿਣਾ ਕਿ ਜੀ ਉਹ ਬ੍ਰਿਜ ਬਣ ਜਾਏ ਯੂਕਰੇਨ, ਪਹਿਲਾਂ ਫੌਜ ਤਾਂ ਕੱਢੋ ਰਸ਼ੀਆ ਦੀ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਕਨਕਲੂਡ ਕਰੀਏ ਇਸ ਸੈਗਮੈਂਟ ਨੂੰ, ਸਾਹਿਰ ਲੁਧਿਆਣਵੀ ਬਹੁਤ ਵੱਡੇ ਸ਼ਾਇਰ ਹੋਏ ਨੇ ਉਰਦੂ ਦੇ, ਔਰ ਜੋ ਹਾਲ ਅਸੀਂ ਦੇਖ ਰਹੇ ਹਾਂ ਆਮ ਲੋਕਾਂ ਦੀ ਸਫਰਿੰਗ, ਤਕਲੀਫ, ਚੀਕ ਚਿਹਾੜਾ ਜੋ ਉੱਥੋਂ ਨਿਕਲ ਰਿਹਾ ਹੈ, ਤੇ ਕਦੇ ਜੰਗ ਕਿਵੇਂ ਤਬਾਹੀ ਮਚਾਉਂਦਾ ਹੈ, ਕਿਵੇਂ ਆਮ ਲੋਕ ਸਫਰ ਕਰਦੇ ਨੇ, ਇਸ ਦੇ ਉੱਤੇ ਜਿਹੜਾ ਸਾਹਿਰ ਲੁਧਿਆਣਵੀ ਨੇ ਇਹ ਲਫ਼ਜ਼ ਕਹੇ ਸੀ, टैंक आगे बढ़े के पीछे हटे कोख धरती की बांझ होती है। टैंक आगे बढ़े के पीछे हटे कोख धरती की
बांझ होती है, फतह का जश्न हो कि हार का सोग, जिंदगी मैतों पर रोती है। मुर्दियां ते एक पासे कोई जश्न मना रहा है, एक पासे कोई डिफीट का सोग कर रहा है। टैंक आगे बढ़े कि पीछे हटें, कोख धरती की बांझ होती है, फतह का जश्न हो कि हार का सोग, जिंदगी मैतों पर रोती है। जंग तो खुद ही मसला है एक, जंग क्या मसलों का हल देगी, आग और खून आज बख्शेगी, भूख और इत्याज कल देगी। इसलिए ऐ शरीफ इंसानों, जंग टलती रहे तो अच्छा है, आप और हम सभी के आंगन में शमा जलती रहे तो अच्छा है, अदरवाइज हनेरा ही हनेरा होएगा। इसलिए ऐ शरीफ इंसानों, जंग टलती रहे तो अच्छा है, आप और हम सभी के आंगन में शमा जलती रहे तो अच्छा है। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਅੰਦਾਜ਼ੇ ਮੁਤਾਬਕ ਭਾਰਤ ਦੇ 20,000 ਤੋਂ ਜ਼ਿਆਦਾ ਸਟੂਡੈਂਟ ਯੂਕਰੇਨ ਵਿੱਚ ਫਸੇ ਹੋਏ ਹਨ। ਹੁਣ ਤੱਕ ਸਿਰਫ 1200 ਬੱਚਿਆਂ ਨੂੰ ਹੀ ਸੁਰੱਖਿਅਤ ਭਾਰਤ ਪਹੁੰਚਾਇਆ ਗਿਆ ਹੈ। ਵਿਦਿਆਰਥੀਆਂ ਵੱਲੋਂ ਬਹੁਤ ਘਬਰਾਹਟ ਪੈਦਾ ਕਰਨ ਵਾਲੀਆਂ ਵੀਡੀਓਜ਼ ਅਤੇ ਜਿਹੜੇ ਸੁਨੇਹੇ ਨੇ ਉਹ ਆ ਰਹੇ ਨੇ, ਔਰ ਮੋਦੀ ਸਰਕਾਰ ਨੇ ਸਟੂਡੈਂਟਸ ਨੂੰ ਰੈਸਕਿਊ ਕਰਨ ਵਾਲੇ ਆਪਰੇਸ਼ਨ ਦਾ ਨਾਮ ਗੰਗਾ ਰੱਖਿਆ ਹੈ। ਪਰ ਇਉਂ ਜਾਪਦਾ ਹੈ ਕਿ ਬੇਸਹਾਰਾ ਵਿਦਿਆਰਥੀਆਂ ਨੂੰ ਗੰਗਾ ਵਿੱਚ ਡੁੱਬਣ ਲਈ ਛੱਡ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬ੍ਰਾਹਮਣਵਾਦੀ ਇੰਨੇ ਬੇਸ਼ਰਮ ਤੇ ਕਮੀਨੇ ਨੇ ਕਿ ਜਦੋਂ ਆਮ ਲੋਕ ਸਫ਼ਰ ਕਰ ਰਹੇ ਹੁੰਦੇ ਨੇ, ਇਹ ਝੂਠ ਦਾ ਪੂਰਾ ਇੱਕ ਬਣ ਰਹੇ ਹੁੰਦੇ ਨੇ, ਇੱਕ ਪੂਰਾ ਪੁਲੰਦਾ, ਔਰ ਉਸ ਨੂੰ ਫਿਰ ਵੇਚ ਰਹੇ ਹੁੰਦੇ ਨੇ। ਅਸੀਂ ਸਾਰੇ ਇਸ ਪੀਰੀਅਡ ਦੇ ਵਿੱਚ ਦੇਖਿਆ ਕਿ 35 ਤੋਂ 40 ਲੱਖ ਲਾਸ਼ਾਂ ਕੋਵਿਡ ਦੇ ਚੱਲਦਿਆਂ ਭਾਰਤ ਦੇ ਵਿੱਚ ਉੱਠੀਆਂ। ਲੇਕਿਨ ਉਸੇ ਯੂਪੀ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ, ਮੋਦੀ ਜਾ ਕੇ ਬਨਾਰਸ ਖਲੋ ਕੇ ਉਸ ਗੁੰਡੇ ਭਗਵੇ योगी ਦੀ ਪਿੱਠ ਠੋਕ ਕੇ ਕਹਿੰਦਾ ਕਿ योगी जी ने कमाल कर दी है जैसे उन्होंने हैंडल किया।
ਯਾਨੀ 35-40 ਲੱਖ ਬੰਦਾ ਮਰਿਆ ਔਰ ਸਾਹਮਣੇ ਲੋਕਾਂ ਦੇ ਕੀ ਹਾਲ, ਕਿਵੇਂ ਸਡਨ ਲਾਕਡਾਊਨ ਦੇ ਥੱਲੇ ਕਿਵੇਂ ਲੋਕਾਂ ਨੇ ਸਫਰ ਕੀਤਾ, ਲੇਕਿਨ ਉਹਨਾਂ ਨੇ ਆਪਣੀ ਇਸ ਕਿਸਮ ਦੀ ਜਿਹੜੀ ਬਲੰਡਰ ਵਾਲੀ ਲਾਈਨ ਸੀ ਉਹਨੂੰ ਵੀ ਐਜ਼ ਅ ਵਿਕਟਰੀ ਪੋਜ਼ ਕੀਤਾ। ਔਰ ਬ੍ਰਾਹਮਣ ਕਿਉਂਕਿ ਇਸ ਗੱਲ ਦਾ ਮਾਹਿਰ ਹੈ, ਜਿਵੇਂ ਅਸੀਂ ਅਕਸਰ ਚਾਣਕਿਆ ਦੀ ਗੱਲ ਕਰਦੇ ਹਾਂ ਕਿ ਭਾਈ ਵੱਡਾ ਝੂਠ ਬੋਲੋ, ਬਾਰ-ਬਾਰ ਬੋਲੋ ਔਰ ਇਹ ਐਸਾ ਇੱਕ ਨੈਰੇਟਿਵ ਸਿਰਜ ਦਿਓ ਕਿ ਲੋਕਾਂ ਨੂੰ ਅਲਟੀਮੇਟਲੀ ਜਿਹੜੀਆਂ ਫਿਊਚਰ ਜਨਰੇਸ਼ਨਸ ਵੀ ਨੇ ਉਹਦੇ ਨਾਲ ਜੁੜੀਆਂ ਹੋਣ। ਔਰ ਉਹਦੇ 'ਚ ਕਿਉਂਕਿ ਤੁਸੀਂ ਆਪਰੇਸ਼ਨ ਗੰਗਾ ਦਾ ਜ਼ਿਕਰ ਕੀਤਾ ਹੈ, ਹੁਣ 20,000 ਤੋਂ ਜ਼ਿਆਦਾ ਸਟੂਡੈਂਟ ਫਸੇ ਹੋਏ ਚੀਕਾਂ ਮਾਰ ਰਹੇ ਨੇ, ਉਹਨਾਂ ਦੀਆਂ ਕਿੰਨੀਆਂ ਵੀਡੀਓਜ਼ ਅਪਲੋਡ, ਇਹ ਵੀ ਆਇਆ ਕਿ ਪੋਲੈਂਡ ਬਾਰਡਰ ਤੱਕ ਪਹੁੰਚਦੇ ਆ ਬੱਚਿਆਂ ਦੇ ਉੱਤੇ ਅਟੈਕ ਵੀ ਹੋ ਰਹੇ ਨੇ ਔਰ 50-50 ਮੀਲ ਤੋਂ 70-70 ਮੀਲ ਤੱਕ ਬੱਚੇ ਪੈਦਲ ਤੁਰ ਕੇ ਕਿਤੇ ਪਹੁੰਚਦੇ ਨੇ ਔਰ ਕੋਈ ਅੱਗੇ ਜਿਹੜਾ ਐਵੇਂ ਰੌਲਾ ਪਾਇਆ ਹੋਇਆ। ਕੱਲ ਉਹਨਾਂ ਨੇ ਹੋਇਆ ਜੀ ਯੂਨੀਅਨ ਕੈਬਨਿਟ ਦੀ ਮੀਟਿੰਗ ਹੋਈ, 4 ਮਿਨਿਸਟਰ ਅਸੀਂ ਡਿਪਿਊਟ ਕਰ ਦਿੱਤੇ ਨੇ, ਇੱਕ ਪੋਲੈਂਡ ਦੇ ਵਿੱਚ, ਇੱਕ ਹੰਗਰੀ ਦੇ ਵਿੱਚ, ਇੱਕ ਫਲਾਣੇ ਦੇ ਵਿੱਚ, ਲੇਕਿਨ ਹਕੀਕਤ ਗਰਾਊਂਡ ਦੇ ਉੱਤੇ ਜੋ ਚੱਲ ਰਿਹਾ ਹੈ ਇਸ ਵੇਲੇ ਬਹੁਤ ਬੁਰਾ ਹਾਲ ਹੈ। ਮਾਪਿਓ ਹੁਣ 20,000 ਬੱਚਿਆਂ ਦੇ ਨਾਲ ਰਿਲੇਟਡ ਤੁਸੀਂ ਦੇਖੋ, ਉਹਨਾਂ ਦੇ ਮਾਪਿਓ, ਭਰਾ ਭੈਣ ਕਿੰਨੇ, ਔਰ ਉਹਨਾਂ 'ਚ ਪੰਜਾਬ ਦੇ ਵੀ ਸਟੂਡੈਂਟ ਨੇ, ਤਾਂ ਸਾਰੇ ਦਾ ਹੀ। ਔਰ ਈਵਨ ਹਾਲ ਇਹ ਹੈ ਕਿ ਵੀ ਇਹ ਇੱਕ ਮੈਂਬਰ ਪਾਰਲੀਮੈਂਟ ਕਹਿ ਰਿਹਾ ਹੈ ਅੰਮ੍ਰਿਤਸਰ ਦਾ ਕਿ ਅਸੀਂ ਜੇ ਜਾਣਕਾਰੀ ਲੈਣ ਦੇ ਲਈ ਉਹਨਾਂ ਦੇ ਮੇਨ ਦੇ ਨਾਲ ਕੰਟੈਕਟ ਕਰਦੇ ਹਾਂ ਤਾਂ ਉਹਨੂੰ ਆਟੋ ਤੇ ਲਾਤਾ ਹੋਇਆ, ਅੱਗੋਂ ਮਸ਼ੀਨ ਬੋਲਦੀ। ਔਰ ਇੱਕ ਬੀਬੀ ਸਟੂਡੈਂਟ ਦੀ ਮਦਰ ਬੈਂਗਲੌਰ ਤੋਂ ਅੱਜ ਐਨਡੀਟੀਵੀ ਨੂੰ ਇੰਟਰਵਿਊ ਤੇ ਕਹਿ ਰਹੀ ਸੀ ਕਿ ਜੇ ਅਸੀਂ ਜਿੱਧਰ ਘੁਮਾਉਂਦੇ ਹਾਂ ਫੋਨ ਉਧਰ ਜਾਂ ਮਸ਼ੀਨ ਬੋਲਦੀ ਹੈ ਤੇ ਜਾਂ ਜਿਹੜਾ ਅਗਲਾ ਹੈ ਉਹ ਤੁਹਾਨੂੰ ਐਸੀ ਕੋਈ ਜਾਣਕਾਰੀ ਦਿੰਦਾ ਹੈ ਜਿਹਦਾ ਕੋਈ ਸਿਰ ਪੈਰ ਨਹੀਂ ਹੁੰਦਾ। ਮਤਲਬ ਇਹ ਹੈ ਕਿ ਬਿਲਕੁਲ ਟੋਟਲ ਕਲੈਪਸ ਹੋਇਆ। ਪਰ ਪਹਿਲਾਂ ਆਪਰੇਸ਼ਨ ਗੰਗਾ ਦੀ ਗੱਲ ਕਰੀਏ, ਮੈਂ ਕਿਹਾ ਵੀ ਇਹਨਾਂ ਨੇ, ਇੰਦਰਾ ਗਾਂਧੀ ਨੇ 1974 ਦੇ ਵਿੱਚ ਪਹਿਲਾ ਐਟੋਮਿਕ ਧਮਾਕਾ ਪੋਖਰਾਨ 'ਚ ਕੀਤਾ, ਉਹਦਾ ਨਾਂ ਰੱਖਿਆ ਸਮਾਈਲਿੰਗ ਬੁੱਧਾ, ਆਪਰੇਸ਼ਨ ਦਾ ਨਾਂ ਸਮਾਈਲਿੰਗ। ਹੁਣ ਬੁੱਧ ਨੌਨ ਵਾਇਲੈਂਸ ਯਕੀਨ ਰੱਖਣ ਵਾਲਾ, ਅਹਿੰਸਾ ਪਰਮੋ ਧਰਮਾ ਜਿਸ ਦਾ ਸਲੋਗਨ, ਪਰ ਬੁੱਧ ਨੂੰ 2-2.5 ਹਜ਼ਾਰ ਸਾਲ ਬਾਅਦ ਵੀ ਜਿਹੜਾ ਉਹ ਉਸ ਨੂੰ ਰਿਡੀਕਿਊਲ ਕਰ ਰਹੇ ਸੀ ਕਿ ਦੇਖੋ ਇਹ ਐਟਮ ਚੱਲ ਰਿਹਾ ਔਰ ਬੁੱਧਾ ਸਮਾਈਲ ਕਰ ਰਿਹਾ। ਫਿਰ 1998 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਉਹਨਾਂ ਨੇ ਦੁਬਾਰਾ 5 ਧਮਾਕੇ ਪੋਖਰਾਨ 'ਚ ਉੱਥੇ ਹੀ ਕੀਤੇ ਤੇ ਉਹਦਾ ਕੋਡ ਨੇਮ ਰੱਖਿਆ ਗਿਆ ਲਾਫਿੰਗ ਬੁੱਧਾ, ਕਿ ਹੁਣ ਬੁੱਧ ਹੱਸ ਰਿਹਾ। ਹੁਣ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਵੀ ਬੇਸ਼ੱਕ ਸਾਡੇ ਕੁਝ ਪਾਕਿਸਤਾਨੀ ਵੀਰ ਜਿਹੜੇ ਰੂਸ ਦੇ ਸਟੈਂਡ ਦੀ ਹਮਾਇਤ ਕਰਦੇ ਨੇ ਔਰ ਉਹ ਅਸੀਂ ਜਿਹੜਾ ਉਹ ਹਰ ਇੱਕ ਦੇ ਵਿਊ ਨੂੰ ਜਿਹੜਾ ਉਹ ਕੀਮਤੀ ਸਮਝਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਇੱਕ ਤੇ ਰੂਸ ਨਾਲ ਆਪਣਾ ਅਕਾਊਂਟ ਵੀ ਸੈਟਲ ਕਰਨਾ ਹੈ ਜੂਨ 84 ਦੇ ਹਮਲੇ ਵੇਲੇ ਦਾ। ਭਾਵੇਂ ਕੋਈ ਕਹੀ ਜਾਣ ਜੀ ਉਹ ਰੂਸ ਨਹੀਂ ਰਿਹਾ, ਉਹ ਸੋਵੀਅਤ ਯੂਨੀਅਨ ਸੀ, ਕਮਿਊਨਿਸਟ ਸੀ, ਨਹੀਂ, ਉਹੀ KGB ਹੈ, ਇਹੀ ਜਿਹੜਾ ਉਦੋਂ ਕਰਤਿਆਂ ਧਰਤਿਆਂ 'ਚੋਂ ਸੀ। ਪੁਤਿਨ ਭਾਵੇਂ ਲੋਅਰ ਲੈਵਲ ਹੀ ਸੀ, ਇਹਨੂੰ ਬਾਅਦ 'ਚ ਪ੍ਰੈਜ਼ੀਡੈਂਟ ਯੈਲਸਿਨ ਜਿਹਨੇ 10 ਸਾਲ ਫਿਰ ਗੋਰਬਾਚੋਵ ਤੋਂ ਬਾਅਦ ਉਜਾੜਿਆ ਸੋਵੀਅਤ ਯੂਨੀਅਨ ਨੂੰ, ਉਹਨੇ ਇਹਨੂੰ ਪ੍ਰੈਜ਼ੀਡੈਂਟ ਬਣਾਇਆ ਸੀ। ਪਰ ਇਹ ਜਿਹੜਾ KGB ਦੇ ਨਾਲ ਹੀ ਪਹਿਲੇ ਦਿਨ ਤੋਂ ਸੰਬੰਧਿਤ ਕਰਨਲ ਰੈਂਕ ਤੱਕ ਪਹੁੰਚ ਗਿਆ ਹੋਇਆ ਸੀ। ਸੋ ਇਹ ਵੀ ਪਾਰਟ ਹੈ। ਸੈਕੰਡਲੀ ਵੈਸੇ ਵੀ ਸਾਨੂੰ ਇਹ ਲੱਗਦਾ ਹੁੰਦਾ ਕਿ ਭਾਈ ਜਦੋਂ ਕੋਈ ਤਾਕਤਵਰ ਜ਼ੋਰਾਵਰ ਦੂਸਰੇ ਦੇ ਨਾਲ, ਜਦੋਂ ਅਮਰੀਕਾ ਨੇ ਇਰਾਕ ਤੇ ਅਟੈਕ ਕੀਤਾ ਉਦੋਂ ਅਸੀਂ ਇਰਾਕ ਦੀ ਹਮਾਇਤ ਦੇ ਉੱਤੇ ਸੀ, ਜਦੋਂ ਇਰਾਕ ਨੇ ਕੁਵੈਤ ਨੂੰ ਦੇ ਉੱਤੇ ਫੌਜ ਚਾੜੀ ਉਦੋਂ ਅਸੀਂ ਕੁਵੈਤ ਦੇ ਨਾਲ ਸਾਡੀ ਹਮਦਰਦੀ ਸੀ। ਸੋ ਇਹ ਬਾਕੀ ਅਲਾਇੰਸ ਕੀ ਬਣਦੇ ਨੇ, ਕੌਣ ਕਿਹਦੇ ਨਾਲ ਹੈ, ਅਸੀਂ ਕੋਈ ਉਸ ਦੇ ਵਿੱਚ ਨਹੀਂ ਜਾਣਦੇ, ਉਹ ਹਰ ਦੇਸ਼ ਮੁਲਕ ਨੇ ਦੇਖਣਾ ਵੀ ਉਹਦੇ ਇੰਟਰਸਟ ਕੀ ਹੈ। ਪਰ ਮੈਂ ਦੇਖ ਰਿਹਾ ਕਿ ਸਾਡੇ ਪਾਕਿਸਤਾਨੀ ਭਰਾਵਾਂ ਦੀ ਡਿਸੈਂਸ਼ਨ ਹੈਗੀ ਹੈ ਸਾਡੇ ਕੁਝ ਵਿਚਾਰਾਂ ਨਾਲ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਇਹੀ ਹੈਲਥੀ ਡਿਬੇਟ ਹੁੰਦੀ। ਹੁਣ ਅਸੀਂ ਜੂਨ 84 ਦੇ ਹਵਾਲੇ ਨਾਲ ਗੱਲ ਕਰੀਏ ਵੀ ਫੌਜੀ ਹਮਲਾ ਫੁੱਲ ਸਕੇਲ, ਤੇ ਉਹਦਾ ਉਹਨਾਂ ਨੇ ਨਾਂ ਰੱਖਿਆ ਆਪਰੇਸ਼ਨ ਬਲੂ ਸਟਾਰ। ਹੁਣ ਨੀਲਾ ਜਿਹੜਾ ਬਾਣਾ ਹੈ 10ਵੇਂ ਪਾਤਸ਼ਾਹ ਦਾ, ਨੀਲਾ ਪਹਿਰਾਵਾ ਜਿਹੜਾ ਉਸ ਨੂੰ ਅਸੀਂ ਜਿਹੜਾ ਉਹਨੂੰ ਰਿਡੀਕਿਊਲ ਕਰਦੇ ਹਾਂ ਕਿ ਦੇਖੋ ਸਿੱਖਾਂ ਨੂੰ ਅਸੀਂ ਨੀਲੇ ਤਾਰੇ ਦਿਖਾ ਦਿੱਤੇ ਨੇ। ਇਸੇ ਤਰ੍ਹਾਂ ਜਦੋਂ ਪੰਜਾਬ 'ਚ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨੇ ਸ਼ੁਰੂ ਕੀਤੇ ਜੂਨ 84 ਤੋਂ ਇੱਕਦਮ ਬਾਅਦ, ਤੇ ਉਸ ਦਾ ਨਾਂ ਰੱਖਿਆ ਆਪਰੇਸ਼ਨ ਵੁੱਡ ਰੋਜ਼, ਕਿ ਜੀ ਜੰਗਲੀ ਫੁੱਲ। ਹੁਣ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਜਦੋਂ ਆਪਰੇਸ਼ਨ ਗੰਗਾ ਨਾਂ ਦੇਖਿਆ ਮੈਂ ਕਿਹਾ ਓਹੋ, ਇਹਨਾਂ ਦੇ ਦਿਲੋਂ ਦਿਮਾਗ 'ਚੋਂ ਅਜੇ ਇਹ ਗਿਆ ਨਹੀਂ ਹੈ, ਕਿਉਂਕਿ ਇਹਨਾਂ ਦੀ ਡੈਫੀਨੇਸ਼ਨ ਜਿਹੜੀ ਭਾਰਤ ਮਾਤਾ ਦੀ ਇਹਨਾਂ ਨੇ ਬਣਾਈ ਹੈ ਉਹ ਜਿਹੜਾ ਭਾਰਤ ਦੀਆਂ ਜੀਓਗ੍ਰਾਫੀਕਲ ਹੱਦਾਂ 'ਚੋਂ ਜੋ ਵੀ ਇਹਨਾਂ ਦਾ ਪੁਰਾਣਾ ਚੱਲਦਾ ਬਾਹਰ ਜਾਏਗਾ ਉਹ ਮਲੇਛਾਂ ਦੀ ਧਰਤੀ ਤੇ ਗਿਆ ਤੇ ਉਸ ਨੂੰ ਵਾਪਸੀ ਤੇ ਉਹਦਾ ਸ਼ੁੱਧੀਕਰਨ ਕੀਤਾ ਜਾਂਦਾ ਸੀ।
ਤੇ ਗੰਗਾ ਜਲ ਦੇ ਨਾਲ ਹੀ ਉਹਨੂੰ ਜਿਹੜਾ ਉਹ ਪਵਿੱਤਰ ਕੀਤਾ ਜਾਂਦਾ ਸੀ ਕਿ ਭਾਈ ਇਹ ਪੋਲਿਊਟ ਮਲੇਛ ਬਣ ਗਿਆ, ਮਲੇਛਾਂ ਦੀ ਧਰਤੀ ਤੇ ਜਾ ਕੇ, ਤੇ ਹੁਣ ਵਾਪਸ ਮੁੜ ਰਿਹਾ ਤੇ ਗੰਗਾ ਰਾਹੀਂ ਇਹਨੂੰ ਪਵਿੱਤਰ ਕਰਨਾ। ਸੋ ਇਹਨਾਂ ਨੂੰ ਇਹਦਾ ਨਾਂ ਹੀ ਇਹ ਰੱਖਣਾ। ਚਲੋ ਤੁਸੀਂ ਜੇ ਹੁਣ ਗੰਗਾ 'ਚ ਉਹਨਾਂ ਨੂੰ ਮਲੇਛਾਂ ਦੀ ਧਰਤੀ ਤੋਂ ਪਵਿੱਤਰ ਕਰਨਾ, ਕੱਢ ਹੀ ਲਓ ਉਹਨਾਂ ਨੂੰ ਸੇਫਲੀ। ਲੇਕਿਨ ਹਾਲਾਤ ਜੋ ਅਸੀਂ ਕਹਿ ਰਹੇ ਹਾਂ ਕਿ ਵੀ ਜਿੱਥੇ ਬਾਕੀ ਸਾਰੇ ਮੁਲਕਾਂ ਦੀ ਐਡਵਾਈਜ਼ਰੀ ਸੀ ਆਪਣੇ ਸਿਟੀਜ਼ਨਸ ਨੂੰ ਬਾਹਰ ਕੱਢਣ ਦੀ, ਉਦੋਂ ਇਹ ਬੈਠੇ ਸੀ ਆਰਾਮ ਦੇ ਨਾਲ ਕਿ ਜੀ, ਔਰ ਉਹ ਹਿਮਾ ਮਾਲਿਨੀ ਵੀ ਕਹਿ ਰਹੀ ਸੀ ਮੋਦੀ ਜੀ ਕੀ ਤਾਕਤ ਦੇਖੋ, ਮੋਦੀ ਜੀ ਸਮਝੌਤਾ ਕਰਾ ਦੇं, ਤੇ ਮੋਦੀ ਵੀ ਕਹਿੰਦਾ ਕਿ ਵੀ ਮੈਂ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲ ਕੀਤੀ, ਪੁਤਿਨ ਨਾਲ ਵੀ ਕੀਤੀ। ਉਹਨਾਂ ਨੇ ਕਿਹਾ ਚੱਲ ਪਾਸੇ ਹੋ, ਮਤਲਬ ਤੇਰੀ ਔਕਾਤ ਕੀ ਹੈ। ਹੁਣ ਇੱਕ ਪਾਸੇ ਤਾਂ ਇਹ, ਔਰ ਕਿਸੇ ਨੇ ਉਹ ਯੂਕਰੇਨ ਔਰ ਮੋਦੀ ਦਾ ਟਾਕਰਾ ਕਰਦੇ ਆ ਕਿ ਭਾਈ ਯੂਕਰੇਨੀਅਨ ਪ੍ਰਾਈਮ ਮਿਨਿਸਟਰ ਜਿਹੜਾ ਔਰ ਮੋਦੀ ਦਾ ਕੀ ਹੈ। ਰਣਜੀਤ ਸਿੰਘ ਮੋਲਕੇ ਨੇ ਬੜਾ ਖੂਬਸੂਰਤ 2 ਕਪਲੇਟ ਲਿਖੇ। ਉਹਨਾਂ ਨੇ ਕਿਹਾ ਵੀ ਯੂਕਰੇਨ ਦਾ ਪ੍ਰੈਜ਼ੀਡੈਂਟ, ਉਹ ਰਾਸ਼ਟਰਪਤੀ ਹੈ, ਨਾਟ ਪ੍ਰਾਈਮ ਮਿਨਿਸਟਰ, ਛੱਡਦਾ ਨਹੀਂ ਦੀਨ ਤੇ ਈਮਾਨ ਮੈਂ ਲੜਾਂਗਾ। ਵੀ ਯੂਕਰੇਨ ਦਾ ਪ੍ਰੈਜ਼ੀਡੈਂਟ ਇਹ ਕਹਿੰਦਾ ਛੱਡਦਾ ਨਹੀਂ ਦੀਨ ਤੇ ਈਮਾਨ ਮੈਂ ਲੜਾਂਗਾ, ਜਦੋਂ ਤੱਕ ਜਿੰਦ ਅਤੇ ਜਾਨ ਮੈਂ ਲੜਾਂਗਾ, ਲੋੜ ਪਈ ਫੌਜੀਆਂ ਦੀ ਪਾ ਕੇ ਵਰਦੀ, ਉਤਰ ਕੇ ਜੰਗੇ ਮੈਦਾਨ ਮੈਂ ਲੜਾਂਗਾ। ਉਹਨੇ ਕਿਹਾ ਉਹਦਾ ਇਹ ਰਿਜ਼ੋਲਵ ਹੈ। ਤੇ ਹੁਣ ਮੋਦੀ ਉਹ ਪੰਜਾਬ ਦੀ ਵਿਜ਼ਿਟ ਨਾਲ ਚੱਲਿਆ ਸਾਂ ਪਹੁੰਚ ਸ਼ਮਸ਼ਾਨ ਮਸਾਂ ਬਚਿਆ, ਚੱਲਿਆ ਸਾਂ ਪਹੁੰਚ ਸ਼ਮਸ਼ਾਨ ਮਸਾਂ ਬਚਿਆ, ਸੁੱਕਣੇ ਪਈ ਸੀ ਮੇਰੀ ਜਾਨ ਮਸਾਂ ਬਚਿਆ, ਪੰਜਾਬ ਰੋਡ ਜਾਮ 4-5 ਕਾਲੇ ਝੰਡੇ, ਬਣਿਆ ਸੀ ਜੰਗੇ ਮੈਦਾਨ ਮਸਾਂ ਬਚਿਆ। ਹੁਣ ਇਹਦਾ ਉਪਦੇਸ਼ ਲਏਗਾ ਯੂਕਰੇਨ ਵਾਲਾ ਜਾਂ ਪੁਤਿਨ ਦੀ ਗੱਲ ਸੁਣੇਗਾ। ਹੁਣ ਇਸ ਸਾਰੇ ਦੇ ਚੱਲਦੇ ਆ ਇਹਨਾਂ ਦੇ ਤੁਸੀਂ ਯੱਕੜ ਦੇਖੋ, ਇੰਡੀਆ ਟੂ ਸੈਂਡ ਹਿਊਮੈਨਿਟੇਰੀਅਨ ਅਸਿਸਟੈਂਸ ਟੂ ਯੂਕਰੇਨ, ਕਿ ਜੀ ਅਸੀਂ ਯੂਕਰੇਨ ਨੂੰ ਦਵਾਈਆਂ ਭੇਜਾਂਗੇ, ਦੂਜਾ ਉਹ ਆਪਣੇ ਜਿਹੜੇ ਸਿਟੀਜ਼ਨ ਨੇ ਤੁਹਾਡੇ ਜਿਹੜੇ ਨੇ ਉਹਨਾਂ ਨੂੰ ਤਾਂ ਤੁਸੀਂ ਕੱਢ ਲਓ। ਫਿਰ ਵਿਲ ਹੈਲਪ ਸਟੈਂਡਰਡ ਨੇਬਰਸ ਟੂ, say Prime Minister Modi speaks to Romanian Slovak counterparts, thanks them for rescue assistance। और ਉਹਨਾਂ ਨੂੰ ਕਹਿੰਦਾ ਉਹਨਾਂ ਨੂੰ ਸਲੋਵਾਕੀਆ ਔਰ ਰੋਮਾਨੀਆ ਵਾਲਿਆਂ ਨੂੰ, ਸਲੋਵੈਕ ਨੂੰ, ਕਿ ਜੀ ਅਸੀਂ ਤੁਹਾਡੇ ਵੀ ਜਿਹੜੇ ਨੇਬਰ ਨੇ, ਨੇਬਰਿੰਗ ਕੰਟਰੀ ਜਿਹੜੇ ਤੁਹਾਡੇ ਫਸੇ ਹੋਏ ਨੇ, ਉਹਨਾਂ ਨੂੰ ਵੀ ਅਸੀਂ ਕੱਢਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਹਕੀਕਤ ਇਹ ਹੈ ਵੀ ਜਿਹੜਾ ਵਿਚਾਰਾ ਪੋਲੈਂਡ ਦਾ ਐਂਬੈਸਡਰ ਹੈ ਦਿੱਲੀ ਦੇ ਵਿੱਚ, ਉਹ ਪਰਸਨਲੀ ਉਹਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਵੀ ਅਸੀਂ ਇਹ ਨਹੀਂ ਵੀ ਸਰਕਾਰੀ ਲੈਵਲ ਤੇ ਤਾਂ ਜੋ ਮਦਦ ਕਰ ਹੀ ਰਹੇ ਹਾਂ, ਪਰ ਅਸੀਂ ਈਵਨ ਵੀ ਆਰ ਯੂਜ਼ਿੰਗ ਆਵਰ ਪ੍ਰਾਈਵੇਟ ਚੈਨਲ ਟੂ ਕਮਿਊਨੀਕੇਟ ਔਰ ਰੈਸਕਿਊ ਕਰਨ ਲਈ ਇੰਡੀਅਨ ਸਟੂਡੈਂਟ। ਹਾਲਾਂਕਿ ਅੱਜ ਜਦੋਂ ਮੈਂ ਯੂਐਨ ਜਨਰਲ ਅਸੈਂਬਲੀ 'ਚ ਉਹਨੇ ਕਿਹਾ ਯੂਕਰੇਨ ਦੇ ਐਂਬੈਸਡਰ ਨੇ ਇੰਡੀਆ ਦੇ ਐਂਬੈਸਡਰ ਨੂੰ ਐਡਰੈਸ ਕਰਕੇ ਕਿ ਵੀ ਤੁਸੀਂ ਰੂਸ ਦੀ ਹਮਾਇਤ ਕਰ ਰਹੇ ਹੋ ਐਬਸਟੇਨ ਕਰਕੇ, ਤੇ ਦੂਜੇ ਪਾਸੇ ਤੁਸੀਂ ਫਿਕਰ ਵੀ ਜ਼ਾਹਰ ਕਰ ਰਹੇ ਹੋ ਜੀ ਤੁਹਾਡੇ ਸਿਟੀਜ਼ਨ ਯੂਕਰੇਨ 'ਚ ਨੇ, ਉਹਨਾਂ ਨੂੰ ਕੱਢਣਾ, ਵੀ ਕੁਛ ਤਾਂ ਸ਼ਰਮ ਕਰੋ। ਔਰ ਹੁਣ ਇੱਕ ਪਾਸੇ ਪੋਲੈਂਡ ਜਿਹੜਾ ਨੇਬਰਿੰਗ ਮੁਲਕ ਹੈ ਉਹ ਆਊਟ ਆਫ ਦਾ ਵੇ ਜਾ ਕੇ ਹੈਲਪ ਕਰ ਰਿਹਾ, ਪਰ ਸ਼ਿਵ ਸੈਨਾ ਦੀ ਡਿਪਟੀ ਲੀਡਰ ਹੈ ਪਾਰਲੀਮੈਂਟ ਦੇ ਵਿੱਚ ਪ੍ਰਿਯੰਕਾ ਚਤੁਰਵੇਦੀ, ਔਰ ਇਹਨਾਂ ਦੀ BBC ਦੀ ਖਬਰ ਹੈ ਕਿ ਪੋਲੈਂਡ ਦੇ ਰਾਜਦੂਤ ਤੇ ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਦੇ ਵਿੱਚ ਤੂੰ ਮੈਂ ਹੋਈ। ਔਰ ਦੇਵ ਗੌੜਾ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਰਿਹਾ, ਉਹਨੇ ਉਹਨਾਂ ਨੂੰ ਨਸੀਹਤ ਦਿੱਤੀ ਹੈ ਕਿ ਭਾਈ ਜਿਹੜੀ ਅਕਲ ਦੀ ਗੱਲ ਕਰੋ, ਕਿਉਂਕਿ ਜਦੋਂ ਇਹਨੇ ਕਿਹਾ ਪ੍ਰਿਯੰਕਾ ਨੇ ਕਿ ਜੀ ਉੱਥੇ ਇਹ ਹੋ ਰਿਹਾ ਉਹ ਹੋ ਰਿਹਾ ਖਬਰਾਂ, ਉਹਨੇ ਉਹਨੂੰ ਕਿਹਾ ਕਿ ਪਹਿਲਾਂ ਆਪਣੀਆਂ ਕਨਫਰਮ ਕਰ ਲਓ ਖਬਰਾਂ, ਤੁਸੀਂ ਫੇਕ ਨਿਊਜ਼ ਨਾ ਜਿਹੜਾ ਕਰੋ। ਉਹਨੇ ਕਿਹਾ ਕਿ ਵੀ ਮੈਡਮ ਇਹ ਸੱਚ ਨਹੀਂ ਹੈ, ਪੋਲੈਂਡ ਦੀ ਸਰਕਾਰ ਯੂਕਰੇਨ ਨਾਲ ਲੱਗਦੇ ਬਾਰਡਰ ਤੇ ਜਿਹੜਾ ਵੀ ਕੋਈ ਆ ਰਿਹਾ ਕਿਸੇ ਨੂੰ ਮਨਾ ਨਹੀਂ ਕਰ ਰਹੇ, ਔਰ ਨਾਲ ਹੀ ਉਹਨੇ ਕਿਹਾ ਵੀ ਆਪਣੇ ਸੋਰਸਿਸ ਨੂੰ ਚੈੱਕ ਕਰੋ, ਫੇਕ ਨਿਊਜ਼ ਨਾ ਫੈਲਾਓ। ਪਰ ਇਹ ਕਹਿਣ ਦੀ ਦੇਰ ਹੀ ਸੀ ਕਿ ਉਹ ਜਿਹੜੀ ਮਾਈ ਹੈ ਉਹ ਪੂਰੀ ਜਿਹਨੂੰ ਕਹਿੰਦੇ ਨੇ ਕਿ ਚਾਰੋਂ ਕੀ ਹੈ ਖੁਰ ਚੁੱਕ ਕੇ ਪੈ ਗਈ। ਉਹਨੇ ਕਿਹਾ ਕਿ ਜੀ ਇਹ ਫੇਕ ਨਿਊਜ਼ ਤੁਸੀਂ ਕਹਿ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਪਹਿਲਾਂ ਤੁਸੀਂ ਜਾ ਕੇ ਦੇਖੋ ਲੋਕਾਂ ਦੇ, ਮੈਂ ਤੁਹਾਨੂੰ ਨੰਬਰ ਤੇ ਵੀਡੀਓ ਭੇਜ ਦੇਣੀ ਹੈ ਉੱਥੇ ਕੀ। ਹੁਣ ਕੱਲਾ ਇਹ ਤਾਂ ਨਹੀਂ ਹੈ ਵੀ ਭਾਰਤ ਦੇ 20,000 ਨੇ, ਹਜ਼ਾਰਾਂ ਹੋਰ ਫਸੇ ਹੋਏ ਨੇ, ਔਰ ਉੱਥੇ ਸਟੂਡੈਂਟ ਕਹਿ ਰਹੇ ਨੇ, ਇੱਕ ਸਟੂਡੈਂਟ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਸਿਟੀਜ਼ਨ ਕੱਢੇ ਨੇ, ਆਪਣੇ ਦੂਜੇ ਸਟੂਡੈਂਟ ਜਿਹੜੇ ਉਹਨਾਂ ਦੇ ਪੜ੍ਹਨ ਆਏ ਸੀ ਦੂਜੇ, ਸਾਡਾ ਦੇਸ਼ ਕਿੱਥੇ? ਅੱਜ ਸਾਨੂੰ ਇਹ ਲੱਗ ਰਿਹਾ ਵੀ ਸਾਡਾ ਮੁਲਕ ਹੀ ਕੋਈ ਨਹੀਂ ਹੈ, ਕਿਉਂਕਿ ਅਸੀਂ ਇਸ ਹਾਲ 'ਚ, ਔਰ ਕਈਆਂ ਕੋਲ 2-3 ਦਿਨ ਤੋਂ ਖਾਣ ਨੂੰ ਕੁਝ ਨਹੀਂ, 50 ਮੀਲ ਤੁਰ ਕੇ ਜਾ ਰਹੇ ਨੇ। ਔਰ ਉਹਨੇ ਕਿਹਾ ਕਿ ਵੀ ਪੋਲੈਂਡ ਦੇ ਐਂਬੈਸਡਰ ਨੇ ਉਹਨੂੰ ਕਿਹਾ ਪ੍ਰਿਯੰਕਾ ਨੂੰ ਕਿ ਵੀ ਆਹ ਮੇਰਾ ਨੰਬਰ ਹੈ,
ਦੂਜਾ ਜੇ ਕੋਈ ਤੁਹਾਡਾ ਕੰਸਰਨ ਹੈ ਤਾਂ ਮੇਰੇ ਨਾਲ ਸਿੱਧਾ ਮੈਸੇਜ ਕਰਕੇ ਗੱਲ ਕਰ ਲਓ, ਇਸ ਤਰੀਕੇ ਨਾਲ ਫੇਕ ਨਿਊਜ਼ ਨਾ ਫੈਲਾਓ। तो कहंदी मैं क्यों तुहानू सीधा मैसेज करा और मेरी गल नूं तुसीं फेक न्यूज़ कह, मतलब ये है कि एक घटिया किस्म के लोग इन्हां नूं कोई फिक्र नहीं। हुण 20,000 कोई छोटा नंबर नहीं हुंदा और वो स्टूडेंट कह रहे हैं कि भाई असीं अपने मापिओ दे पैसे खर्च करके इत्थे पढ़न आए हैं, सर्व असीं आके वापस भारत दे लोकां नूं असीं डॉक्टर हैं तो पै ने बुरा हाल बौंके दिहाड़े कहंदे आ देख लो फ्यूचर दे ਭਾਰਤ ਡਾਕਟਰ ਉਹਨਾਂ ਦਾ ਕੀ ਹਾਲ ਹੈ। ਔਰ ਇਨੀਸ਼ੀਅਲ ਜਦੋਂ ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਰੈਸਕਿਊ ਕਰਨ ਲੱਗੇ ਆ, ਉਹਨਾਂ ਨੇ ਇੰਡੀਅਨ 에ਅਰਲਾਈਨ ਨੇ ਵੀ ਦੁੱਗਣੇ ਟਿਕਟਾਂ ਲਾ ਦਿੱਤੀਆਂ। ਫਿਰ ਜਦੋਂ ਰੌਲਾ ਪਿਆ ਹੁਣ ਫਿਰ ਅੱਜ ਹੀ ਮੈਂ ਸੁਣ ਰਿਹਾ ਸੀ ਕਿ 460 ਕਰੋੜ ਰੁਪਇਆ ਇੱਕ ਸਪੈਸ਼ਲ ਇਹਨਾਂ ਨੇ ਕਲੌਜ਼ ਬਣਾਇਆ ਹੋਇਆ ਜਿਹਦੇ ਜਿਹੜੇ ਬਾਹਰਲੇ ਵੀ ਵੀਜ਼ੇ ਲਈ ਅਪਲਾਈ ਕਰਦੇ ਨੇ ਜਾਂ ਜਿਹੜੇ ਉੱਥੋਂ ਇੰਡੀਆ ਦੇ ਸਟੂਡੈਂਟ ਬਾਹਰ ਗਏ ਉਹਨਾਂ ਨੂੰ ਫੀਸ ਦੇਣੀ ਪੈਂਦੀ ਹੈ। ਉਹਦਾ ਮਕਸਦ ਹੀ ਇਹ ਹੁੰਦਾ ਹੈ ਕਿ ਜੇ ਕੋਈ ਕਿਸੇ ਐਮਰਜੈਂਸੀ ਦੇ ਵਿੱਚ ਸਟਕ ਹੋ ਜਾਏ, ਕੋਈ ਐਸੀ ਸਿਚੁਏਸ਼ਨ ਰੈਸਕਿਊ ਆਪਰੇਸ਼ਨ ਜਿਵੇਂ ਕੁਵੈਤ ਦੇ ਹਵਾਲੇ ਨਾਲ ਉਸ ਵੇਲੇ ਹੋਇਆ ਸੀ, 2 ਲੱਖ ਬੰਦਾ ਕੱਢਿਆ ਸੀ ਤੇ ਬਈ ਉਹਦੇ ਚੋਂ ਇਸ ਫੰਡ ਚੋਂ ਪੈਸੇ ਇਸਤੇਮਾਲ ਕੀਤੇ ਜਾਣ। ਹੁਣੇ ਸਾਹਮਣੇ ਆਇਆ ਵੀ ਉਹਦੇ ਚੋਂ ਸਿਰਫ ਹੁਣ ਤੱਕ ਜਦੋਂ ਦਾ ਬਣਿਆ 30 ਕਰੋੜ ਰੁਪਈਆ ਇਸਤੇਮਾਲ ਹੋਇਆ, ਬਾਕੀ ਸਾਰੇ ਪੈ ਨੇ। ਉਹ ਇਹ ਪੁੱਛਿਆ ਜਾ ਰਿਹਾ ਹੈ ਕਿ ਭਾਈ ਉਹ ਆਲਰੇਡੀ ਮੁਸੀਬਤ ਦੇ ਮਾਰੇ ਬੱਚੇ ਜਿਹੜੇ ਨੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ कि भाई, और ये मोदी अपने मन की बात कह रहे हैं कि ये छात्रों ने देखना है भी वहां क्यों पढ़ने जाते हैं। वो ਤੁਹਾਡੇ योगी ਦੇ ਕਾਲਜਾਂ 'ਚ ਪੜ੍ਹਨ ਜਾਂ ਦੂਜੇ ਜਿੱਥੇ ਗਾਵਾਂ ਜਿਹੜੀਆਂ ਨੇ ਉਹ ਕਾਲਜਾਂ ਦੇ ਵਿੱਚ ਫਿਰਦੀਆਂ ਨੇ। ਔਰ ਤੁਸੀਂ ਕਿਸ ਕਦਰ ਜਿਹੜਾ ਤੁਸੀਂ ਤਾਂ ਬਣਾ ਰਹੇ ਹੋ ਮੂਰਤੀਆਂ ਚੀਨ ਤੋਂ ਬਣਵਾ ਕੇ ਕਰੋੜਾਂ ਰੁਪਏ ਦੇ ਰਹੇ ਹੋ, ਕੋਈ ਤੁਹਾਨੂੰ ਮੈਡੀਕਲ ਐਜੂਕੇਸ਼ਨ ਜਾਂ ਦੂਜੇ ਦਾ ਤਾਂ ਨਹੀਂ ਫਿਕਰ ਹੈ। ਉਹ ਤਾਂ ਜਿਹੜੇ ਪਹਿਲਾਂ ਬਣੇ ਹੋਏ ਨੇ ਉਹੀ ਤੁਰੇ ਜਾ ਰਹੇ ਨੇ। ਸੋ ਜਿਹੜੇ ਜਿੱਥੇ ਇੱਕ ਕੁਆਲਿਟੀ ਐਜੂਕੇਸ਼ਨ ਹੈ, ਯੂਕਰੇਨ ਜਿਹੜਾ ਉਹ ਯੂਰਪ ਦਾ ਇੱਕ ਹਿੱਸਾ ਹੈ ਔਰ ਉਸ ਦਾ ਨਤੀਜਾ ਵੀ ਉੱਥੇ ਕੁਆਲਿਟੀ ਆਫ ਐਜੂਕੇਸ਼ਨ ਵੀ ਚੰਗੀ ਹੈ। ਹਾਲਾਂਕਿ ਇਹਨਾਂ ਨੇ ਵਾਪਸ ਜਿਹੜੇ ਕਰਕੇ ਵੀ ਆਉਂਦੇ ਨੇ ਉੱਥੋਂ ਉਹਨਾਂ ਨੂੰ ਜਿਹੜਾ ਕੁਆਲੀਫਾਈ ਕਰਨ ਲਈ ਐਗਜ਼ਾਮ ਦਿੱਤਾ ਜਾਂਦਾ ਹੈ। ਸੋ ਕੁੱਲ ਮਿਲਾ ਕੇ ਜੇ ਇਹ ਕਹਿਣਾ ਹੋਏ ਕਿ ਭਾਈ ਈਵਨ ਇਸ ਟੋਟਲ ਡਿਜ਼ਾਸਟਰ ਦੇ ਵਿੱਚ ਜਿਹੜੀ ਇਹਨਾਂ ਦੇ ਆਪਣੇ ਸਿਟੀਜ਼ਨਸ ਦੀ ਹੋਈ ਹੈ ਉਹਨੂੰ ਵੀ ਕਿਵੇਂ ਹਿੰਦੂ ਤੋਂ ਵੀ ਰੰਗ ਦੇ ਕੇ ਆਪਰੇਸ਼ਨ ਗੰਗਾ ਦੇ ਨਾਂ ਥੱਲੇ ਕਿ ਭਾਈ ਇਹ ਮਲੇਛੀਆ ਦੀ ਧਰਤੀ ਤੇ ਗਏ ਨੇ तो उतों वापस आके गंगा दे विच डोबा देना। चलो वापस आके भावें गंगा च डोब दिओ, उत्थे ही तां ना उन्हां नूं डुबण दिओ जिवें ओह डुब रहे ने बेचारे। बिल्कुल डॉक्टर साहब थोड़ा बहुत बहुत धन्यवाद। सो इत्थे लेने ब्रेक। व्यूअर्स तुसां ने इसी तरह जुड़े रहना। मिलदे हां छोटे जिहे वक्फे तो बाद। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਵੱਲੋਂ ਨਿਊਕਲੀਅਰ ਹਥਿਆਰਾਂ ਲਈ ਰੈੱਡ ਅਲਰਟ ਜਾਰੀ ਕਰਨ ਨੇ ਸਾਰੀ ਦੁਨੀਆ ਵਿੱਚ ਕੰਬਣੀ ਛੇੜ ਦਿੱਤੀ ਹੈ। ਦੁਨੀਆ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਜੇ ਇਵੇਂ ਹੁੰਦਾ ਹੈ ਤਾਂ ਸਮੁੱਚੀ ਦੁਨੀਆ ਦੀ ਤਬਾਹੀ ਨੂੰ ਕੋਈ ਨਹੀਂ ਰੋਕ ਸਕੇਗਾ। ਜਾਪਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਜਾਪਾਨ ਵਿੱਚ ਪਰਮਾਣੂ ਹਥਿਆਰ ਤਾਇਨਾਤ ਕਰੇ। ਇਹ ਵੀ ਇੱਕ ਫਿਕਰਮੰਦੀ ਵਾਲੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो एल्बर्ट आइंस्टाइन ਦੇ ਲਫ਼ਜ਼ ਅਕਸਰ ਦੁਹਰਾਏ ਜਾਂਦੇ ਨੇ
ਕਿ ਤੀਸਰੀ ਸੰਸਾਰ ਜੰਗ ਦਾ ਤਾਂ ਮੈਨੂੰ ਪਤਾ ਨਹੀਂ, ਪਰ ਚੌਥੀ ਸੰਸਾਰ ਜੰਗ ਸੋਟੀਆਂ ਤੇ ਪੱਥਰਾਂ ਨਾਲ ਲੜੀ ਜਾਏਗੀ। ਸੋ ਇਹ ਆਪਣੇ ਆਪ ਦੇ ਵਿੱਚ ਇਹ ਵਾਰਨਿੰਗ ਸੀ ਕਿ ਭਾਈ ਜਿਵੇਂ ਇਹ ਐਟਮ ਪਾਵਰ ਡਿਵੈਲਪ ਹੋ ਗਈ, ਇਹਦਾ ਪਸਾਰ ਫਲਾਅ ਹੋ ਰਿਹਾ, ਅਲਟੀਮੇਟਲੀ ਤੀਸਰੀ ਸੰਸਾਰ ਜੰਗ ਦਾ ਮਤਲਬ ਹੋਏਗਾ ਦੁਨੀਆ ਦੀ ਮੁਕੱਬਲ ਤਬਾਹੀ। ਤੇ ਫਿਰ ਉਹੀ ਗੁਫਾਵਾਂ ਚੋਂ ਨਿਕਲ ਕੇ ਬੰਦੇ ਜਿਹੜੇ ਨੇ ਉਹ ਸੋਟੀਆਂ ਦੇ ਡੰਡੇ ਵਾਲੇ ਜਿੱਥੋਂ ਸਫ਼ਰ ਸ਼ੁਰੂ ਕੀਤਾ ਹਿਊਮਨ ਸਿਵਲਾਈਜੇਸ਼ਨ ਨੇ, ਉੱਥੇ ਇੱਕ ਗੱਲ ਚਲੀ ਜਾਏਗੀ। ਲੇਕਿਨ 1945 ਚ ਅਮਰੀਕਾ ਜਿਹੜਾ ਕਿ ਇੱਕੋ ਇੱਕ ਐਟੋਮਿਕ ਪਾਵਰ ਸੀ, ਇਹਨੇ ਹੀ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟੇ ਸੀ। ਔਰ ਇਸ ਸਭ ਦੇ ਚਲਦਿਆਂ ਇਹਦੇ ਬਾਵਜੂਦ ਕਿ ਹੁਣ ਜਿਹੜੀਆਂ ਨਿਊਕਲੀਅਰ ਪਾਵਰਸ 5 ਨਿਊਕਲੀਅਰ ਕਲੱਬ ਨੇ, ਫਿਰ ਨਾਰਥ ਕੋਰੀਆ ਹੋਏ, ਇਜ਼ਰਾਈਲ ਹੋਏ, ਇੰਡੀਆ ਪਾਕਿਸਤਾਨ ਹੋਏ, ਉਹ ਵੀ ਨਿਊਕਲੀਅਰ ਪਾਵਰਸ ਬਣੀਆਂ, ਭਾਵੇਂ ਉਹਨਾਂ ਨੇ ਆਪਣੇ ਬ੍ਰਾਹਮਣ ਕਲੱਬ ਦੇ ਵਿੱਚ ਸ਼ਾਮਲ ਨਹੀਂ ਕੀਤਾ ਹੋਇਆ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ, ਔਰ ਇਹ ਜਦੋਂ ਗਿਣਤੀ ਹੁੰਦੀ ਹੈ ਇੱਕ 70s ਤੱਕ ਪਹੁੰਚਦੇ ਆ, ਇੱਕ ਚੰਗੀ ਮੁਹਿੰਮ ਸ਼ੁਰੂ ਹੋਈ, ਅਸੀਂ ਹਮੇਸ਼ਾ ਉਸ ਦੀ ਹਮਾਇਤ ਕਰਦੇ ਰਹੇ ਸਿੰਸ 90s, ਜਿਹਦੇ 'ਚ ਦੋ ਟ੍ਰੀਟੀਜ਼ ਜਿਹੜੀਆਂ ਦੁਨੀਆ ਦੇ ਵਿੱਚ, ਇੱਕ ਤਾਂ NPT ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕਿ ਭਾਈ ਨਿਊਕਲੀਅਰ ਹਥਿਆਰਾਂ ਦੇ ਉੱਤੇ ਰੋਕ, ਔਰ ਉਸ ਦੇ ਨਾਲ ਨਾਲ ਫਿਰ ਅਮਰੀਕਾ ਨੇ ਇੱਕ ਆਪਣਾ ਲਾਅ ਬਣਾ ਕੇ ਇੱਕ ਜਿਹੜਾ ਟ੍ਰੀਟੀ ਜਿਸ ਨੂੰ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ CTBT ਨੂੰ ਕਹਿੰਦੇ ਸੀ। ਔਰ ਇਹ ਕਾਫੀ ਹੱਦ ਤੱਕ ਇੱਕ ਸਟੇਜ ਤੇ ਇਹ ਵੀ ਹੋ ਗਿਆ ਕਿ ਆਲਮੋਸਟ ਦੁਨੀਆ ਦੇ ਸਾਰੇ ਮੁਲਕ, ਤਿੰਨਾਂ ਨੂੰ ਛੱਡ ਕੇ, ਇੱਕ ਕਿਊਬਾ, ਇੱਕ ਲੀਬੀਆ ਔਰ ਇੰਡੀਆ ਵੀ ਉਹਦਾ ਹਿੱਸਾ ਸੀ, ਜਿਨ੍ਹਾਂ ਨੇ NPT ਤੇ ਸਾਈਨ ਨਹੀਂ ਕੀਤੇ। ਪਾਕਿਸਤਾਨ ਨੇ ਵੀ ਨਹੀਂ ਕੀਤੇ, ਪਰ ਪਾਕਿਸਤਾਨ ਦੀ ਪੋਜੀਸ਼ਨ ਬੜੀ ਕਲੀਅਰ ਸੀ ਕਿ ਵੀ ਜਿਸ ਦਿਨ ਇੰਡੀਆ ਇਹਦੇ ਤੇ ਸਾਈਨ ਕਰੇਗਾ ਉਸ ਦਿਨ ਅਸੀਂ ਵੀ ਕਰ ਦਿਆਂਗੇ। ਹੁਣ ਕਿੱਥੇ ਸਿਰਫ ਕਿਊਬਾ ਤੇ ਲੀਬੀਆ ਤੇ ਇਹ ਸੀ, ਤੇ ਅੱਜ ਹਾਲਤ ਇਹ ਹੈ। ਔਰ ਇਹ ਉਹੀ ਪੀਰੀਅਡ ਸੀ ਕਿ ਦੁਨੀਆ 'ਚ ਵੱਡੀਆਂ ਤਾਕਤਾਂ ਅਮਰੀਕਾ, ਰਸ਼ੀਆ, ਇਹ ਆਪਣੇ ਨਿਊਕਲੀਅਰ ਜ਼ਖੀਰੇ ਨੂੰ ਵੀ ਇਹਨਾਂ ਨੇ ਘਟਾਇਆ, ਨਿਊਕਲੀਅਰ ਵਾਰਹੈਡਸ ਘਟਾਏ। ਔਰ ਕੁਝ ਮੁਲਕ ਜਿਨ੍ਹਾਂ ਦੇ ਵਿੱਚ ਯੂਕਰੇਨ ਵੀ ਸ਼ਾਮਲ ਹੈ, ਯੂਕਰੇਨ ਦੇ ਵਿੱਚ ਤੀਸਰਾ ਵੱਡਾ ਜ਼ਖੀਰਾ ਸੀ ਨਿਊਕਲੀਅਰ ਹਥਿਆਰਾਂ ਦਾ, ਔਰ ਲੇਕਿਨ ਉਹਨਾਂ ਨੇ ਨੈਗੋਸ਼ੀਏਟ ਕੀਤਾ, ਅਮਰੀਕਾ ਨੇ ਵੀ ਏਡ ਦਿੱਤੀ, ਬੈਲਾਰੂਸ ਨੂੰ ਵੀ ਦਿੱਤੀ, ਉਹਨਾਂ ਦੇ ਕੋਲ ਵੀ ਸੀਗੇ। ਔਰ ਇਸੇ ਤਰ੍ਹਾਂ ਸਾਊਥ ਅਫਰੀਕਾ ਜਿਹੜਾ ਕਿ ਨਿਊਕਲੀਅਰ ਵੈਪਨ ਡਿਵੈਲਪ ਕਰਨ ਦੇ ਨੇੜੇ ਸੀ, ਯੂਰੇਨੀਅਮ ਐਨਰਿਚਮੈਂਟ ਪਲਾਂਟ ਉਹਨਾਂ ਦੇ ਉਸ ਤੇ ਸਾਊਥ ਅਫਰੀਕਾ ਵੀ ਬੈਕ ਆਫ ਹੋ ਗਿਆ। ਔਰ ਇਹ ਸਾਰੇ ਦੇ ਚਲਦੇ ਆ ਕਿ ਭਾਈ ਠੀਕ ਹੈ ਅਸੀਂ ਨਹੀਂ ਕਰਦੇ। ਔਰ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਭਾਈ ਇਹਦਾ ਹੁਣ ਪਸਾਰ ਅੱਗੇ ਰੁਕਿਆ, ਨਵੀਂ ਕੋਈ ਨਿਊਕਲੀਅਰ ਪਾਵਰ। ਇਹੀ ਕਾਰਨ ਸੀ ਜਦੋਂ ਇੰਡੀਆ ਪਾਕਿਸਤਾਨ ਨੇ ਧਮਾਕੇ ਕੀਤੇ, ਪ੍ਰੈਸਲਰ ਅਮੈਂਡਮੈਂਟ ਅਮਰੀਕਾ 'ਚ ਲੱਗ ਗਈ, ਸੈਂਕਸ਼ਨਸ ਲੱਗ ਗਈਆਂ, ਫਿਰ ਉਹ ਐਕਸੈਪਟੈਂਸ ਵੀ ਹੁੰਦੀ ਚਲੀ ਗਈ। ਪਰ ਹੁਣ ਹਾਲਾਤ ਇਹ ਨੇ ਕਿ ਬੜੀ ਤੇਜ਼ੀ ਨਾਲ ਨਿਊਕਲੀਅਰ ਹਥਿਆਰਾਂ ਦਾ ਫੈਲਾਅ, ਈਰਾਨ ਉਸ ਦੇ ਉੱਤੇ ਪਾਬੰਦੀਆਂ ਇਸ ਲਈ ਲਾਈਆਂ ਕਿ ਜੀ ਉਹ ਜਿਹੜਾ ਐਨਰਿਚ ਯੂਰੇਨੀਅਮ ਹੈ ਉਸ ਦਾ ਉਹ ਨਿਊਕਲੀਅਰ ਹਥਿਆਰਾਂ ਲਈ ਵਰਤੇਗਾ। ਹਾਲਾਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਇਸ ਦਾ ਪੀਸਫੁਲ ਯੂਜ਼ ਕਰਨਾ ਚਾਹੁੰਦੇ। ਪਰ ਹੁਣ ਜੋ ਜਿਸ ਪਾਸੇ ਦੁਨੀਆ ਧੱਕੀ ਗਈ ਹੈ ਬੜੀ ਤੇਜ਼ੀ ਨਾਲ, ਜਿਵੇਂ ਉਹਨਾਂ ਦੀ ਸਟਾਕਹੋਮ ਬੇਸਡ ਜਿਹੜੀ ਇੰਸਟੀਚਿਊਟ ਹੈ ਉਹਨਾਂ ਦੀ ਵੀ ਰਿਪੋਰਟਿੰਗ ਸੀ ਕਿ ਭਾਈ ਕਿੰਨੀ ਤੇਜ਼ੀ ਨਾਲ ਪਾਕਿਸਤਾਨ ਦੇ ਵੀ ਨਿਊਕਲੀਅਰ ਅਸਾਸੇ ਵਧੇ ਨੇ, ਚੀਨ ਦੇ ਵੀ ਨੇ, ਇੰਡੀਆ ਵੀ ਬਣਾ ਰਿਹਾ। ਹੁਣ ਆਲ ਆਫ ਏ ਸਡਨ ਰਸ਼ੀਆ, ਜਿਸ ਨੇ ਪਿਛਲਾ ਜਿਹੜਾ ਇਹ ਸਾਰੇ ਦੇ ਉੱਤੇ ਪਾਣੀ ਫੇਰ ਕੇ ਜੋ ਗੋਰਬਾਚੋਵ ਦੇ ਪੀਰੀਅਡ ਤੋਂ ਚੱਲ ਰਿਹਾ ਸੀ, ਇਹੀ ਨਹੀਂ ਕਿ ਉਹਨੇ ਨਿਊਕਲੀਅਰ ਨੂੰ ਐਨਕਰੇਜ ਕੀਤਾ। ਔਰ ਯੂਕਰੇਨ ਦੀ ਇਹ ਬਦਕਿਸਮਤੀ ਵੀ ਹੈ। ਔਰ ਯੂਕਰੇਨ ਦੇ ਮਿਨਿਸਟਰ ਇੱਕ ਨੇ ਕਿਹਾ ਕਿ ਜੇ ਅੱਜ ਸਾਡੇ ਕੋਲ ਅਸੀਂ ਇਹ ਚਾਂਸੇ 'ਚ ਨਾ ਫਸੇ ਹੁੰਦੇ ਕਿ ਸਾਡੀ ਸਿਕਿਉਰਿਟੀ ਦਾ ਜ਼ਿੰਮਾ ਜਿਹੜਾ ਹੈ ਅਮਰੀਕਾ, UK ਔਰ ਰਸ਼ੀਅਨ ਫੈਡਰੇਸ਼ਨ ਨੇ ਲਿਆ ਸੀ, ਸਾਡੇ ਕੋਲ ਨਿਊਕਲੀਅਰ ਹੁੰਦਾ ਤੇ ਡੇਅਰ ਕਿਵੇਂ ਕਰਦੇ ਸਾਡੇ ਤੇ ਅਟੈਕ ਕਰਨਾ। ਹੁਣ ਇਸ ਸਾਰੇ ਦੇ ਚਲਦਿਆਂ ਇਹੀ ਨਹੀਂ ਕਿ ਨਿਊਕਲੀਅਰ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ, ਕਿਉਂਕਿ ਇੱਕ ਤਾਂ ਪੁਤਿਨ ਦੀ ਜਿਹੜੀ ਫਰਸਟ੍ਰੇਸ਼ਨ ਹੈ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਜਿਹੜਾ ਉਹ ਸਮਝਦਾ ਸੀ ਵੀ 24 ਤੋਂ 48 ਘੰਟੇ ਦਾ ਆਪਰੇਸ਼ਨ ਹੈ, ਯੂਕਰੇਨ ਨੂੰ ਉਹ ਕਾਬੂ ਕਰ ਲੈਣਗੇ, ਉਹ ਜਦੋਂ 5 ਦਿਨ ਬੀਤ ਗਏ ਔਰ ਉਹਨੂੰ ਵੀ ਇਹ ਲੱਗਾ ਕਿ ਭਾਈ ਔਰ ਸੈਂਕਸ਼ਨਸ, ਉਹਨੇ ਕਦੇ ਐਕਸਪੈਕਟ ਨਹੀਂ ਸੀ ਕੀਤਾ ਕਿ ਇਸ ਤੇ ਕੰਡੈਮਨੇਸ਼ਨ ਐਕਸਪੈਕਟ ਕਰਦੇ ਸੀ ਕਿ ਹੋਏਗੀ, ਇੰਨੀਆਂ ਸਵੀਅਰ ਸੈਂਕਸ਼ਨਸ ਲੱਗਣਗੀਆਂ। ਹੁਣ ਇਸ ਸਾਰੇ ਦੇ ਚੱਲਦੇ ਆ। ਔਰ ਇਹ ਵੀ ਆਇਆ ਵੀ ਇਹਦਾ ਬਹੁਤ ਸਾਰਿਆਂ ਨੇ ਜਿਹੜੇ ਸਾਈਕੋਲੋਜਿਸਟ ਜਾਂ ਦੂਜਾ ਉਹਦਾ ਪ੍ਰੋਫਾਈਲ ਵੀ ਉਹਨਾਂ ਨੇ ਕਿਹਾ ਕਿ ਵੀ ਇਹ
ਕ੍ਰੇਜ਼ੀ ਵਾਂਗ ਐਕਟ ਕਰ ਰਿਹਾ ਹੈ। ਕਿਤੇ ਇਹੀ ਨਾ ਹੋਏ ਕਿ ਕੋਵਿਡ ਦੇ ਚੱਲਦੇ ਆ ਆਈਸੋਲੇਸ਼ਨ ਜਾਂ ਦੂਜੇ ਜਿਹਦਾ ਉਹੀ ਦਿਮਾਗ ਖਰਾਬ ਹੋਇਆ ਦਾ ਵੇ ਉਹਨੇ ਅਟੈਕ ਕੀਤਾ ਯੂਕਰੇਨ ਤੇ, ਔਰ ਹੁਣ ਉਹ ਜਦੋਂ ਉਹਨੇ ਨਿਊਕਲੀਅਰ ਆਪਸ਼ਨ ਦੀ ਗੱਲ ਕੀਤੀ ਕਿ ਜੀ ਰੈੱਡ ਅਲਰਟ ਕਰ ਦਿੱਤਾ ਤੇ ਸਭ ਦੇ ਕੰਨ ਖੜੇ ਹੋ ਗਏ ਕੀ ਹੋਏਗਾ। ਔਰ ਉਹ ਇਹਦੇ ਤੇ ਦਾ ਇਕਨੋਮਿਸਟ ਦੀ ਇੱਕ ਸਟੋਰੀ ਹੈ, what Russia's president got wrong. Vladimir Putin's nuclear threat shows how much is going wrong for him in Ukraine. ਕਿ ਇਹ ਇੱਕ ਤਾਂ ਉਹਦੀ ਫਰਸਟ੍ਰੇਸ਼ਨ ਵੀ ਸ਼ੋ ਕਰਦਾ ਵੀ ਯੂਕਰੇਨ 'ਚ ਉਹਦੇ ਮੁਤਾਬਕ ਨਹੀਂ ਹੋ ਰਿਹਾ। No plan of battle survives contact with the enemy, but his has fared worse than many. ਕਿ ਭਾਈ ਉਹਦਾ ਇਹ ਸਾਰੀ ਪਲਾਨ ਜਿਹੜੀ ਹੈ ਵਰਸ ਦੇ ਵਿੱਚ ਜਾ ਰਹੀ ਹੈ। ਇਸ ਦੇ ਉੱਤੇ ਪੂਰਾ ਡਿਟੇਲ ਹੈ, ਮੈਂ ਇਹਨੂੰ ਡਿਸਕਸ ਨਹੀਂ ਕਰਾਂਗਾ। ਔਰ ਇਸ ਤੇ ਜੋ ਹੀ ਰਸ਼ੀਆ ਨੇ ਨਿਊਕਲੀਅਰ ਦੀ ਗੱਲ ਕੀਤੀ, ਈਵਨ UN ਚੀਫ ਮਿਸਟਰ ਐਂਟੋਨੀਓ ਗੁਟਰੇਸ ਨੇ ਵੀ ਕਿਹਾ ਇਹ ਚਿਲਿੰਗ ਡਿਵੈਲਪਮੈਂਟ UN ਚੀਫ ਗੁਟਰੇਸ ਔਨ ਰਸ਼ੀਅਨ ਨਿਊਕਲੀਅਰ ਫੋਰਸਿਸ ਬੀਇੰਗ ਪੁਟ ਔਨ ਹਾਈ ਅਲਰਟ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਚਿਲ ਡਾਊਨ ਦਾ ਸਪਾਈਨ, ਇੱਕ ਖੌਫਨਾਕ ਮੰਜ਼ਰ ਵੱਲ ਇਸ਼ਾਰਾ ਕਰਦੀ ਹੈ। The fighting in Ukraine must stop. It is raging across the country from air, land and sea. It must stop now. ਔਰ ਇਹ ਉਹਨੇ ਕਿਹਾ ਕਿ ਵੀ ਇਹ ਚਿਲਿੰਗ ਡਿਵੈਲਪਮੈਂਟ ਹੈ ਜੋ ਕਿ ਉਹ ਇਹ ਕਹਿ ਰਹੇ ਨੇ। ਹੁਣ ਟਵਿੱਟਰ, ਕਿਉਂਕਿ ਬਹੁਤ ਵਾਰ ਟਵਿੱਟਰ ਇੰਸਟਾਗ੍ਰਾਮ ਇਹ ਇੰਡੀਕੇਸ਼ਨ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਥਾਟ ਕੀ ਚੱਲ ਰਿਹਾ ਹੈ। ਨਿਊਕਲੀਅਰ ਵਾਰ trends on Twitter as world grapples with Vladimir Putin's latest order to Russian forces. ਔਰ ਇਹ ਜਿਹੜਾ ਟ੍ਰੈਂਡ ਕਰ ਰਿਹਾ ਕਿ ਭਾਈ ਇਹ ਜਿਹੜਾ ਨਿਊਕਲੀਅਰ ਵੈਪਨਸ ਔਰ ਈਵਨ ਕੁਝ ਯੂਰਪ ਦੇ ਮੁਲਕਾਂ 'ਚ ਤਾਂ ਆਇਓਡੀਨ ਪਿਲਸ ਔਰ ਦੂਸਰੀਆਂ ਹੁੰਦੀਆਂ ਨੇ ਉਹਦੇ ਸਟਾਕ ਲਗਾਤਾਰ ਵਿਕਣੇ ਸ਼ੁਰੂ ਹੋ ਗਏ ਨੇ, ਕਿਉਂਕਿ ਉਹਨਾਂ ਦੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਵੀ ਜਦੋਂ ਨਿਊਕਲੀਅਰ ਰੇਡੀਏਸ਼ਨ ਸਪਰੈਡ ਹੋਏ ਤਾਂ ਆਇਓਡੀਨ ਸਮਹਾਉ ਕੁਝ ਹੈਲਪ ਕਰਦੀ ਹੈ। ਹੋ ਸਕਦਾ ਇੰਡੀਆ ਵਾਲਿਆਂ ਨੇ ਵੀ ਗਾਂ ਦਾ ਗੋਬਰ ਜਿਹੜਾ ਉਹ ਇਕੱਠਾ ਕਰਨਾ ਸ਼ੁਰੂ ਕੀਤਾ ਹੋਏ, ਕਿਉਂਕਿ ਉਹ ਤਾਂ ਇਹੀ ਕਹਿੰਦੇ ਨੇ ਨਾ ਕਿ ਭਾਈ 4 ਚਫੇਰੇ ਗੋਬਰ ਲਾ ਲਓ ਤਾਂ ਰੇਡੀਏਸ਼ਨ ਨਹੀਂ ਆਉਂਦੀ। ਪਰ ਦੁਨੀਆ ਦੇ ਵਿੱਚ ਜੈਨੂਇਨ ਫਿਕਰ ਹੈ। ਉਹਨੇ ਕਿਹਾ ਕਿ ਵੀ ਇਹ ਨੈਟੋ ਨੇ ਵੀ ਆਪਣੀਆਂ ਸਟੇਟਮੈਂਟਸ ਦਿੱਤੀਆਂ ਨੇ ਜਿਹੜੀਆਂ ਅਗਰੈਸਿਵ ਨੇ, ਐਂਡ ਪੁਤਿਨਸ ਆਰਡਰ ਔਰ ਨਿਊਕਲੀਅਰ ਵੈਪਨਸ ਇਹ ਜਿਹੜਾ ਨੇ ਇਹ ਬਹੁਤ ਖਤਰਨਾਕ ਪਾਰਟ ਹੈ ਔਰ ਇਹ ਟ੍ਰੈਂਡ ਕਰ ਰਿਹਾ। ਔਰ ਮੈਨੂੰ ਇਸ ਤੋਂ ਵੀ ਜ਼ਿਆਦਾ ਹੈਰਾਨੀ, ਬਾਕੀ ਤਾਂ ਬਿਆਨ ਉਹਨੇ ਦਿੱਤਾ ਜਾਂ ਜਾਪਾਨ, ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀ ਕਿ ਵੀ ਜਦੋਂ ਭਾਰਤ ਨੇ 1998 ਦੇ ਵਿੱਚ ਨਿਊਕਲੀਅਰ ਟੈਸਟ ਕੀਤੇ 5 ਕਰਕੇ, ਪਾਕਿਸਤਾਨ ਨੇ 2 ਹਫ਼ਤੇ ਬਾਅਦ 6 ਕਰਤੇ। ਇਸ ਸਾਰੇ 'ਚ ਅਸੀਂ ਇਸ ਨੂੰ ਡਿਸਕਸ ਕਰਦੇ ਰਹੇ। ਹੁਣ ਜਿਉਂ ਹੀ ਇਹ ਹੁੰਦਾ ਤੇ ਜਾਪਾਨ ਦੀ ਕਾਫੀ ਏਡ ਹਿਊਮੈਨਿਟੇਰੀਅਨ ਔਰ ਦੂਸਰੇ ਦੇ ਥੱਲੇ ਇੰਡੀਆ ਨੂੰ ਵੀ ਜਾਂਦੀ ਸੀ, ਪਾਕਿਸਤਾਨ ਨੂੰ ਵੀ ਜਾਂਦੇ, ਉਹਨਾਂ ਨੇ ਬੰਦ ਕਰ ਦਿੱਤੀ। ਔਰ ਜਾਪਾਨ ਦਾ ਫੋਰਨ ਮਿਨਿਸਟਰ ਜਿਹੜਾ ਉਹ ਪਾਕਿਸਤਾਨ ਦੇ ਦੌਰੇ ਤੇ ਗਿਆ, ਉਹਨਾਂ ਨੂੰ ਕਿਹਾ ਜੀ ਇਹਨੂੰ ਕੈਪ ਕਰੋ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਔਰ ਇਹ ਕਰੋ। ਗੌਹਰ ਅਯੂਬ ਸੀ ਉਹਨਾਂ ਦਾ, ਅਯੂਬ ਖਾਨ ਦਾ ਲੜਕਾ, ਤੇ ਉਹਨੇ ਉਹਨੂੰ ਕਿਹਾ ਜਾਪਾਨੀ ਫੋਰਨ ਮਿਨਿਸਟਰ ਨੂੰ ਕਿ ਵੀ ਜੇ ਜਾਪਾਨ ਦੇ ਕੋਲ ਐਟਮ ਬੰਬ ਹੁੰਦਾ ਤੇ ਕੀ ਅਮਰੀਕਾ ਉਸ ਦੇ ਉੱਤੇ ਐਟਮ ਬੰਬ ਸੁੱਟ ਸਕਦਾ ਸੀ? ਤੇ ਉਹਦੇ 'ਚ ਆਇਆ ਕਿ ਵੀ ਉਹ ਚੁੱਪ ਕਰ ਗਿਆ। ਮਤਲਬ ਜ਼ਾਹਰ ਹੈ ਹੁਣ ਉਹ ਜਾਪਾਨ ਜਿਹੜਾ ਆਊਟ ਆਫ ਦਾ ਵੇ ਜਾ ਕੇ ਸੈਂਕਸ਼ਨਸ ਲਾ ਰਿਹਾ ਸੀ ਕਿ ਵੀ ਜਿਹੜਾ ਇਹ ਦੁਨੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਖੁਦ ਤਬਾਹੀ ਦੇਖੀ ਹੋਈ, ਅਜੇ ਵੀ ਹਰ ਸਾਲ ਹਿਰੋਸ਼ੀਮਾ ਨਾਗਾਸਾਕੀ ਦੀ ਜਦੋਂ ਐਨੂਅਲ ਯਾਦ ਹੁੰਦੀ ਹੈ, ਹਜ਼ਾਰਾਂ ਜਿਹੜੇ ਨੇ ਮੈਸੇਜ ਆਉਂਦੇ ਨੇ, ਲੋਕ ਜਾ ਕੇ ਪ੍ਰੇ ਕਰਦੇ ਨੇ ਕਿ ਭਾਈ ਜਿਸ ਚੋਂ ਅਸੀਂ ਗੁਜ਼ਰੇ ਹਾਂ ਦੁਨੀਆ ਦਾ ਕੋਈ ਇਨਸਾਨ ਕਦੇ ਨਾ ਗੁਜ਼ਰੇ। ਪਰ ਇਹ ਬਿਆਨ ਨੇ ਚਾਰੇ ਪਾਸੇ ਹਲਚਲ ਹੁਣ ਮਚਾ ਦਿੱਤੀ ਹੈ। ਜਾਪਾਨ ਦੇ ਪਹਿਲੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ, ਉਹਨਾਂ ਨੇ ਇਹ ਬਿਆਨ ਦਿੱਤਾ। ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਭਾਈ ਤੁਸੀਂ ਸਾਡੇ ਜਾਪਾਨ ਦੇ ਵਿੱਚ ਜਿਹੜੇ ਨਿਊਕਲੀਅਰ ਹਥਿਆਰ ਨੇ ਉਹਨਾਂ ਨੂੰ ਤਾਇਨਾਤ ਕਰੋ। ਔਰ ਉਹਨਾਂ ਨੇ ਆਬੇ ਨੇ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਵੀ ਜਾਪਾਨ ਨੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ ਹੋਏ ਨੇ, ਪਰ ਇਹ ਜੋ ਕੁਝ ਚੱਲ ਰਿਹਾ ਹੈ ਉਸ 'ਚੋਂ ਸਾਨੂੰ ਲੱਗਦਾ ਹੈ ਕਿ ਵੀ ਕੱਲ ਨੂੰ ਜੋ ਹੈ ਜਾਪਾਨ ਸੇਫ ਨਹੀਂ ਹੋਏਗਾ ਜੇ ਬਾਕੀ ਜਿਹੜੇ ਨੇ ਨਿਊਕਲੀਅਰ ਆਪਸ਼ਨ ਦੇ ਉੱਤੇ ਆ ਗਏ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਨੂੰ ਉਹਨਾਂ ਨੇ ਕਿਹਾ, ਹਾਲਾਂਕਿ ਇਸ ਜਾਪਾਨ ਦੇ ਉੱਤੇ ਇਸ 'ਚ ਕਾਫੀ ਡਿਬੇਟ ਹੋ ਰਹੀ ਹੈ, ਪਰ ਇਹ ਗੱਲ ਸ਼ੋਕ ਆ। ਹਾਲਾਂਕਿ ਉਹਨਾਂ ਨੇ ਚੀਨ ਦੇ ਹਵਾਲੇ ਨਾਲ ਵੀ ਕਿਹਾ ਕਿ ਜੀ ਤਾਈਵਾਨ ਔਰ ਜਾਪਾਨ ਔਰ ਸਾਡੇ ਈਸਟਰਨ ਚਾਈਨਾ ਦੇ ਵੀ ਜਿਹੜੇ ਆਈਲੈਂਡ ਜਾਪਾਨੀ ਮਲਕੀਅਤ ਵਾਲੇ ਨੇ ਉਹਨਾਂ ਦੇ ਉਹਨੂੰ ਲੈ ਕੇ ਵੀ ਜਿਹੜੇ ਨੇ ਇਹ ਕੁਛ ਇਸ ਦੇ ਉੱਤੇ ਚੱਲ ਸਕਦਾ। ਔਰ ਇਸ ਦੇ ਉੱਤੇ ਈਵਨ ਵਾਸ਼ਿੰਗਟਨ ਸੈਂਟਰ ਫਾਰ ਅਮਰੀਕਨ ਪ੍ਰੋਗਰਾਮ ਦੇ ਸੀਨੀਅਰ ਫੈਲੋ ਨੇ, ਔਰ ਉਹਨਾਂ ਨੇ ਸ਼ਿੰਜ਼ੋ ਆਬੇ, ਬਹੁਤ ਵੱਡਾ ਨਾਂ ਹੈ,
ਉਹਨਾਂ ਦੀ ਬਾਇਓਗ੍ਰਾਫੀ ਵੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨੇ ਆਬੇ ਨੇ ਬਿਆਨ ਦਿੱਤਾ ਹੈ, ਇਸ ਦੇ ਨਾਲ ਜਾਪਾਨ ਦੀ ਐਗਜ਼ਿਸਟਿੰਗ ਸਰਕਾਰ ਦੇ ਉੱਤੇ ਵੀ ਦਬਾਅ ਬਣੇਗਾ ਕਿ ਭਾਈ ਉਹਨਾਂ ਨੂੰ ਜਾਪਾਨ ਦੀ ਸਿਕਿਉਰਿਟੀ ਦੇ ਲਈ ਜਿਹੜਾ ਜੇ ਨਿਊਕਲੀਅਰ ਵੀ ਆਪਣਾ ਬਣਨਾ ਪੈਂਦਾ ਔਰ ਜਾਂ ਅਮਰੀਕਾ ਤਾਂ ਨਹੀਂ ਬਣਨ ਦੇਗਾ ਉਹਨੂੰ। ਇਹੀ ਹੋਏਗਾ ਜਿੱਥੇ 50,000 ਸੋਲਜਰ ਅਮਰੀਕਾ ਦੇ ਬੈਠੇ ਨੇ ਜਾਪਾਨੀ ਬੇਸ ਤੇ, ਉੱਥੇ ਜਿਹੜਾ ਇਹਨਾਂ ਦਾ ਵੀ ਉਹ ਨਿਊਕਲੀਅਰ ਦਾ ਵੀ ਲਾ ਦੇਗਾ, ਜਾ ਕੇ ਆਪਣਾ ਡੰਡਾ ਕੱਢ ਦੇਗਾ। ਪਰ ਇਹ ਗੱਲ ਜਾਪਾਨ ਦਾ ਇਸ ਹੱਦ ਤੱਕ ਔਰ ਸ਼ਿੰਜ਼ੋ ਆਬੇ ਦਾ ਇਹ ਸਟੈਂਡ ਇਹ ਬਹੁਤ ਫਿਕਰਮੰਦੀ ਵਾਲਾ ਹੈ। ਇਸ ਦਾ ਮਤਲਬ ਇਹ ਹੈ ਕਿ ਆਲਰੇਡੀ ਇਹੀ ਨਹੀਂ ਵੀ ਅਸੀਂ ਥਰਡ ਵਰਲਡ ਵਾਰ ਦੇ ਜਿਹੜੇ ਉਸ ਦਹਾਨੇ ਦੇ ਉੱਤੇ ਖੜੇ ਹਾਂ, ਉਸ ਦੇ ਵਿੱਚ ਮੂੰਹ 'ਚ ਫਸ ਗਏ ਹਾਂ, ਅਸੀਂ ਨਿਊਕਲੀਅਰ ਵਾਰ ਦੇ ਦਹਾਨੇ ਤੇ ਖੜੇ ਹਾਂ। ਔਰ ਕਿਤੇ ਆਇਨਸਟਾਈਨ ਦੀ ਗੱਲ ਰੱਬ ਨਾ ਕਰੇ ਕਦੇ ਵੀ ਸੱਚ ਸਾਬਤ ਨਾ ਹੋਏ ਕਿ ਚੌਥਾ ਵਰਲਡ ਵਾਰ ਡੰਡਿਆਂ ਤੇ ਪੱਥਰਾਂ ਦੇ ਨਾਲ ਲੜਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਐ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲ ਕਰਾਂਗੇ, ਮੋਦੀ ਸਰਕਾਰ ਨੇ 3 ਖੇਤੀਬਾੜੀ ਕਾਨੂੰਨ ਤਾਂ ਵਾਪਸ ਲੈ ਲਏ, ਪਰ ਪੰਜਾਬ ਦੇ ਖੇਤਾਂ ਨੂੰ ਬੰਜਰ ਬਣਾਉਣ ਲਈ ਹੁਣ ਇੱਕ ਨਵਾਂ ਸਰਕਲ ਜਾਰੀ ਕੀਤਾ ਹੈ। ਨਿਯਮਾਂ ਵਿੱਚ ਸੋਧ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੂਨ 2020 ਦੇ ਵਿੱਚ ਮੋਦੀ ਨੇ ਆਊਟ ਆਫ ਦਾ ਬਲੂ 3 ਖੇਤੀਬਾੜੀ ਕਾਨੂੰਨ ਜਿਹੜੇ ਬਾਅਦ ਚ ਬਣਾਏ ਗਏ ਉਹਦੇ ਲਈ ਆਰਡੀਨੈਂਸ ਜਾਰੀ ਕੀਤੇ। ਬਹੁਤਿਆਂ ਨੂੰ ਪਤਾ ਹੀ ਮਹੀਨੇ 2 ਮਹੀਨੇ ਬਾਅਦ ਲੱਗਾ, ਪਰ ਇਹ ਕ੍ਰੈਡਿਟ ਜਾਂਦਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਨੇ ਲੋ ਲੈਵਲ ਤੇ ਪੰਜਾਬ ਦੇ ਵਿੱਚ ਇਸ ਦੇ ਉੱਤੇ ਵਿਰੋਧਤਾ ਸ਼ੁਰੂ ਕੀਤੀ। ਔਰ ਹੌਲੀ ਹੌਲੀ ਅਸੀਂ ਫਿਰ ਵਾਕਫ ਹਾਂ ਕਿ ਨਵੰਬਰ 2020 ਤੱਕ ਪਹੁੰਚਦੇ ਹਾਂ ਕਿਵੇਂ ਇਹ ਇੱਕ ਪੂਰੀ ਮੂਵਮੈਂਟ ਬਣੀ, ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠਣ ਦੀ ਗੱਲ। ਔਰ ਫਿਰ ਲਗਭਗ 13 ਮਹੀਨੇ ਬਾਅਦ ਜਿਹੜਾ ਉਹ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਵੰਬਰ ਦੇ ਵਿੱਚ 2021 ਚ ਮੋਦੀ ਜਿਹੜਾ ਉਹਨਾਂ ਨੂੰ ਵਾਪਸ ਲੈਂਦਾ। ਹਾਲਾਂਕਿ ਆਰਡੀਨੈਂਸਾਂ ਨੂੰ ਕਾਨੂੰਨ ਉਹ ਬਣਾ ਚੁੱਕਾ ਸੀ ਆਲਰੇਡੀ, ਐਮਰਜੈਂਸੀ ਦੇ ਵਿੱਚ ਸੈਸ਼ਨ ਵਿਦਨ 6 ਮੰਥ ਜੋ ਰਿਕੁਆਇਰਮੈਂਟ ਹੁੰਦੀ ਹੈ ਜੀ। ਜਦੋਂ ਇਹ ਵਾਪਸ ਲਏ, ਹਾਲਾਂ ਇਸ ਨੂੰ ਸੈਲੀਬ੍ਰੇਟ ਵੀ ਕੀਤਾ ਗਿਆ, ਫਤਿਹ ਦੱਸਿਆ ਗਿਆ ਜੋ ਹੈ ਵੀ ਸੀ। ਇਹ ਵੀ ਹੋਇਆ ਕਿ ਜੀ ਮੋਦੀ ਦੀ ਧੌਣ ਚੋਂ ਸਰੀਆ ਕੱਢਿਆ ਜਿਹੜਾ 7 ਸਾਲ ਦਾ ਫਸਿਆ ਹੋਇਆ ਸੀ। ਲੇਕਿਨ ਅਸੀਂ ਇਹ ਰਿਪੀਟਡਲੀ ਕਹਿੰਦੇ ਰਹੇ ਕਿ ਭਾਈ ਇਹ ਹਿੰਦੂਤਵੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦਾ ਰੱਥ ਹਿੰਦੂਤਵਾ ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬੇਰੋਕ ਟੋਕ ਸਾਰੇ ਪਾਸੇ ਵੱਧ ਰਿਹਾ, ਉਹਨੂੰ ਸਿੱਖਾਂ ਨੇ ਰੋਕ ਲਿਆ। ਦਿੱਲੀ 'ਚ ਜਾ ਕੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਵੀ ਲਾਇਆ ਔਰ ਇਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਕੀਤਾ ਹੈ। ਇਹ ਇਸ ਨੂੰ ਜਿਹੜਾ ਉਹ ਭੁੱਲਣਗੇ ਵੀ ਨਹੀਂ ਔਰ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਹੈ ਵੀ ਉਹਨਾਂ ਨੇ ਸਬਕ ਜਿਹੜਾ ਅਲਟੀਮੇਟਲੀ ਸਿੱਖ ਕੌਮ ਨੂੰ ਹੀ ਸਿਖਾਉਣਾ, ਤਾਂ ਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਨਾ ਹੋਏ ਵੀ ਸਿੱਖਾਂ ਦੀ ਇਸ ਜਿੱਤ ਨੂੰ ਦੇਖ ਕੇ ਬਾਕੀ ਮਾਈਨੋਰਿਟੀਜ਼ ਮੁਸਲਮਾਨ, ਈਸਾਈ ਜਾਂ ਦੂਜੇ ਜਿਹੜੇ ਥੋੜੇ ਬਹੁਤ ਜਸਟਿਸ ਲਵਿੰਗ ਹਿੰਦੂ ਵੀ ਨੇ ਉਹਨਾਂ ਦੇ ਵਿੱਚ ਕੋਈ ਗੈਰਤ ਜਾਗੇ
ਔਰ ਉਹ ਚੈਲੰਜ ਕਰਨ। ਅੱਛਾ, ਉਹ ਅਸੀਂ ਨਜ਼ਾਰਾ ਪੰਜਾਬ ਦੀਆਂ ਚੋਣਾਂ ਦੇ ਦੌਰਾਨ, ਅਸੈਂਬਲੀ ਚੋਣਾਂ ਦੇ ਦੇਖਿਆ ਕਿ ਕਿਵੇਂ ਇਹਨਾਂ ਨੇ ਖਰੀਦੋ ਫਰੋਖਤ ਕੀਤੀ, ਕਿਵੇਂ ਮੋਦੀ ਨੇ ਆਪਣੇ ਅਨਸੇਫ ਹੋਣ ਦਾ ਡਰਾਮਾ ਕੀਤਾ ਔਰ ਉਸ ਸਾਰਿਆਂ ਨੂੰ ਕਿਵੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਭਾਰਤ ਭਰ ਦੇ ਮੀਡੀਆ 'ਚ, ਉਹਨਾਂ ਦੇ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵਰਤਿਆ। ਫਿਰ ਵੀ ਇਹ ਸੀ, ਲੇਕਿਨ ਤੁਸੀਂ ਆਊਟਵਰਡਲੀ ਦੇਖੋ ਜਿਹੜਾ ਇਮੇਜ ਇਹ ਦਿੰਦੇ ਰਹੇ ਉਸ ਸਾਰੇ ਪੀਰੀਅਡ 'ਚ ਕਿ ਜੀ ਦੇਖੋ ਮੋਦੀ ਨੇ ਇਹ ਵੀ ਮੰਨ ਲਿਆ, ਉਹਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਮੰਨ ਲਿਆ। 38 ਦੇ ਕਰੀਬ ਉਹ ਚੋਲਿਆਂ ਵਾਲੇ ਚਿੱਟੀ ਸਿਉਂਕ ਔਰ ਫਰੋਡੀਏ ਉਹ ਦਿੱਲੀ 'ਚ ਇਕੱਠੇ ਕਰਕੇ ਮੋਦੀ ਕਹਿ ਰਿਹਾ ਮੈਂ ਨਮਨ ਕਰਦਾ ਤੁਹਾਡੇ ਪੈਰਾਂ 'ਚ ਔਰ ਮੈਂ ਬਹੁਤ ਸਿੱਖਾਂ ਦਾ ਬਾਬਾ ਨਾਨਕ ਔਰ ਇੱਧਰ ਉੱਧਰ ਮੈਂ ਇਹ ਕੀਤਾ ਉਹ ਸੋ ਮਤਲਬ ਇਹ ਸੀ ਸਾਰਿਆਂ ਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਕਾਨੂੰਨ ਵੀ ਵਾਪਸ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ ਨੇ, ਉਹ ਤਾਂ ਇਹ ਕਹਿ ਰਿਹਾ ਔਰ ਬਾਕੀ ਵੀ ਉਹਨਾਂ ਦੀ ਲੀਡਰਸ਼ਿਪ ਕਿ ਜੀ ਮੋਦੀ ਤਾਂ ਹਮੇਸ਼ਾ ਹੀ ਸਿੱਖ ਕੌਮ ਦੇ ਉੱਤੇ ਫਿਦਾ ਹੈ। ਉਹ ਆਪਣੀਆਂ ਕਹਾਣੀਆਂ ਵੀ ਪੰਜਾਬ 'ਚ ਚੋਣ ਰੈਲੀਆਂ ਦੇ ਦੌਰਾਨ ਜਦੋਂ ਸੁਣਾਉਂਦਾ ਰਿਹਾ ਕਿ ਜੀ ਮੈਂ ਫਲਾਂ ਥਾਂ ਸੀ, ਪੰਜਾਬ ਜਿੰਨਾ ਪਿਆਰ ਮਿਲਿਆ, ਪਠਾਨਕੋਟ ਗਿਆ ਉੱਥੇ ਉਹਨੇ ਪਠਾਨਕੋਟ ਦੀ ਕਹਾਣੀ ਸੁਣਾਈ ਕਿ ਜੀ ਮੈਂ RSS ਲਈ ਕੰਮ ਕਰਦਾ ਸੀ ਤੇ ਇੱਥੇ ਕਿਵੇਂ ਮੇਰੇ ਲਈ ਰੋਟੀ ਲੈ ਕੇ ਆਉਂਦੇ ਸੀ, ਤਰਨ ਤਾਰਨ ਦੀ ਉਸ ਹਵਾ। ਸੋ ਸਭ ਨੂੰ ਲੱਗਾ ਕਿ ਵੀ ਇਹ ਇਹਨਾਂ ਸਿੱਖਾਂ ਦਾ ਔਰ ਚੰਗੇ ਭਲੇ ਵੀ ਕਹਿਣ ਲੱਗੇ ਜੀ ਅਸੀਂ ਹੁਣ ਦੁਸ਼ਮਣੀ ਦਾ ਠੇਕਾ ਹੀ ਲਿਆ ਹੋਇਆ ਵੀ ਜੇ ਉਹ ਫੇਵਰ ਕਰ ਰਿਹਾ, ਉਹ ਕਹਿ ਰਿਹਾ, ਕਈਆਂ ਨੂੰ ਲੱਗਾ ਜੀ ਬੰਦੀ ਸਿੰਘਾਂ ਨੂੰ ਛੱਡ ਦੇਗਾ, ਕਈਆਂ ਨੇ ਖਬਰਾਂ ਲਵਾਤੀਆਂ ਜੀ ਚੰਡੀਗੜ੍ਹ ਪੰਜਾਬ ਨੂੰ ਦੇ ਦੇਗਾ ਚੋਣਾਂ। ਉਹ ਸਾਰੇ ਜਿੰਨੇ ਵੀ ਇਹ ਦਲਾਲ ਕਿਸਮ ਦੇ ਲੋਕ ਜਾ ਕੇ ਉਹਦੇ ਉਸ ਜਿਹੜੀ ਹੈ ਮੰਡੀ ਦੇ ਵਿੱਚ ਬੇਗੈਰਤਾ ਦੀ ਆਪਣੀ ਹਾਜ਼ਰੀ ਲਵਾਉਂਦੇ ਸੀ, ਉਹ ਇਸ ਕਿਸਮ ਦੀ ਪਰਚਾਉਣੀ ਕਰਦੇ ਰਹੇ। ਪਰ ਮੈਨੂੰ ਇਹ ਸੀ ਕਿ ਵੀ ਇਹ ਕੁਛ ਐਸੀ ਚੀਜ਼ ਲੈ ਕੇ ਆਣਗੇ ਜਿਹਦਾ ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਜਿਹੜਾ ਚੈਲੰਜ ਸਿੱਖਾਂ ਨੂੰ ਸਾਹਮਣੇ ਹੋ ਕੇ ਕਰੋ ਉਹਨਾਂ ਨੂੰ ਸਮਝ ਆ ਜਾਂਦਾ, ਉਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੈ ਕਿ ਵੀ ਉਹ ਜਿਹੜਾ ਦੁਸ਼ਮਣ ਆ ਕੇ ਵੰਗਾਰਦਾ ਤੇ ਉਹਨੂੰ ਉਹ ਨਹੀਂ ਸਹਾਰਦੇ। ਪਰ ਉਹਨਾਂ ਨੂੰ ਇਹ ਹੈ ਵੀ ਇਹਨਾਂ ਨੂੰ ਹਿਡਨ ਜਿਹੜਾ ਹੈ ਉਹ ਕਰੋ ਜਦੋਂ ਸਮਝ ਹੀ ਜਦੋਂ ਬਾਅਦ 'ਚ ਆਏ। ਔਰ ਅਸੀਂ ਅਕਸਰ ਇਹ ਕਹਿੰਦੇ ਰਹੇ ਕਿ ਜਦੋਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾਇਆ 1966 'ਚ ਜਿਹਦੇ ਥੱਲੇ ਪੰਜਾਬ ਦੇ 3 ਟੁਕੜੇ ਕੀਤੇ, ਉਹਨਾਂ ਦੇ ਵਿੱਚ ਪੰਜਾਬ, ਹਰਿਆਣਾ, ਪੰਜਾਬ ਤੋਂ ਵੱਡਾ ਇਲਾਕਾ ਹਿਮਾਚਲ ਦਾ ਔਰ ਜ਼ਾਹਰ ਹੈ ਹਰਿਆਣਾ ਸੂਬਾ ਪੰਜਾਬ ਦੇ ਐਕਸਪੈਂਸ ਤੇ ਬਣਾਇਆ। ਔਰ ਕੱਲਾ ਇਹੀ ਨਹੀਂ, ਜਿਹੜਾ ਸਭ ਤੋਂ ਵੱਡਾ ਲੋੜੇ ਵਾਲਾ ਕੰਮ ਉਹਨਾਂ ਨੇ ਕੀਤਾ ਜਿਸ ਦੀ ਗਹਿਰਾਈ ਨੂੰ ਉਸ ਵੇਲੇ ਦੀ ਜਿਹੜੀ ਬੁੱਝੜ ਸੰਤ ਫਤਿਹ ਸਿੰਘ ਦੀ ਅਗਵਾਈ ਵਾਲੀ ਅਕਾਲੀ ਲੀਡਰਸ਼ਿਪ ਸੀ ਉਹ ਨਹੀਂ ਸਮਝ ਸਕੀ, ਔਰ ਉਹ ਸੀ ਕਿ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਅੰਦਰ ਆਰਟੀਕਲ 78, 79, 80 ਇੰਟਰੋਡਿਊਸ ਕੀਤੇ ਗਏ। ਔਰ ਉਹ ਇਹ ਆਰਟੀਕਲ ਸੀ ਜਿਹੜੇ ਕਿ ਪੰਜਾਬ ਦਾ ਜਦੋਂ ਤੁਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇਖਦੇ ਹੋ ਤੇ ਦੂਸਰਾ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਵੀ ਜਿਹੜਾ ਦਰਿਆਈ ਪਾਣੀ ਹੈ ਉਹਨਾਂ ਦੇ ਉੱਤੇ, ਜਿਨ੍ਹਾਂ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਹੜੇ ਲੋਕ ਵਸਦੇ ਨੇ, ਜਿਹੜੇ ਸੂਬੇ ਨੇ, ਉਹਨਾਂ ਦਾ ਹੱਕ ਕਬੂਲਿਆ ਹੋਇਆ। ਔਰ ਉਹਦਾ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਹੈ ਉਹਦਾ ਇੱਕ ਜਨਰਲ ਜਿਹਾ ਜੇ ਇਸ ਨੂੰ ਵਨ ਲਾਈਨਰ 'ਚ ਕਹਿਣਾ ਹੋਏ ਤੇ ਉਹਦਾ ਸਿਧਾਂਤ ਇਹ ਹੈ ਕਿ ਵੀ ਜਦੋਂ ਇਹਨਾਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ ਤੇ ਸਫ਼ਰ ਉਹੀ ਲੋਕ ਕਰਦੇ ਨੇ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ। ਇਸ ਲਈ ਜਿਹੜੇ ਦਰਿਆਈ ਜੇ ਵਿਪਤਾ ਨੂੰ ਉਹ ਸਹਾਰਦੇ ਨੇ ਤੇ ਜਿਹੜਾ ਉਹਨਾਂ ਦੇ ਉੱਤੇ ਉਹਦਾ ਹੱਕ ਹੈ ਉਹਨਾਂ ਲੋਕਾਂ ਦਾ ਹੀ ਬਣਦਾ। ਇਹ ਹੈ ਬੇਸਿਕਲੀ ਰਾਈਪੇਰੀਅਨ, ਅੰਗਰੇਜ਼ੀ ਦਾ ਸ਼ਬਦ ਹੈ ਕੰਢੇ ਰਹਿਣ ਵਾਲੇ, ਉਹਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਨੇ। ਹੁਣ ਇਹੀ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਉੱਤੇ ਸਟੇਟ ਦਾ ਹੱਕ ਜਿੱਥੋਂ ਵੀ ਉਹ ਗੁਜ਼ਰਦੇ ਨੇ, ਹੁਣ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਫਿਰ ਦਰਿਆਵਾਂ ਦੇ ਅੱਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ ਹੋ ਜਾਂਦੇ ਨੇ। ਜਿਵੇਂ ਕਾਵੇਰੀ ਵਾਟਰ ਡਿਸਪਿਊਟ ਕਰਨਾਟਕਾ ਔਰ ਤਮਿਲਨਾਡੂ ਦੇ ਵਿਚਕਾਰ ਸੀ। ਹੁਣ ਜਦੋਂ ਇੰਡਸ ਵਾਟਰ ਟ੍ਰੀਟੀ 1960 ਦੇ ਵਿੱਚ ਦਸਤਖਤ ਹੁੰਦੇ ਨੇ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਅਯੂਬ ਖਾਨ ਔਰ ਨਹਿਰੂ ਦੇ ਵਿਚਕਾਰ, ਉਹਦੇ ਥੱਲੇ ਜਿਹੜੇ 3 ਦਰਿਆ ਨੇ ਚੜ੍ਹਦੇ ਪੰਜਾਬ ਦੇ, ਈਸਟ ਪੰਜਾਬ ਦੇ, ਸਤਲੁਜ, ਬਿਆਸ ਤੇ ਰਾਵੀ, ਉਹਨਾਂ ਨੂੰ ਮਲਕੀਅਤ ਮੰਨਿਆ ਗਿਆ ਪੰਜਾਬ ਦੀ। ਔਰ ਜਿਹੜੇ ਲਹਿੰਦੇ ਪੰਜਾਬ ਨੂੰ 3 ਦਰਿਆ ਕੰਪਲੀਟਲੀ ਅੱਪਰ ਔਰ ਲੋਅਰ ਰਾਈਪੇਰੀਅਨ ਦੋਨਾਂ ਦੇ ਉੱਤੇ ਉਹਨਾਂ ਦਾ ਹੱਕ ਮੰਨਿਆ ਗਿਆ, ਉਹ ਸੀ ਝਨਾਹ, ਜੇਹਲਮ ਤੇ ਦਰਿਆਏ ਸਿੰਧ ਜਿਹਨੂੰ ਇੰਡਸ ਕਿਹਾ ਜਾਂਦਾ। ਹੁਣ ਇਹ ਇੰਡਸ ਵਾਟਰ ਟ੍ਰੀਟੀ ਔਰ ਜਿਵੇਂ ਸਾਲ ਦੇ ਵਿੱਚ ਇੱਕ ਮੀਟਿੰਗ ਵੀ ਹੁੰਦੀ ਹੈ ਦੋਨੋਂ ਪਾਸੇ, ਇੰਡਸ ਪਾਰਟੀ ਜਿਹੜਾ ਇੰਡਸ ਵਾਟਰ ਟ੍ਰੀਟੀ ਬੋਰਡ ਬਣਿਆ ਹੋਇਆ, ਆਉਣ ਵਾਲੇ ਮਾਰਚ ਦੇ ਮਹੀਨੇ 'ਚ
ਪਾਕਿਸਤਾਨ 'ਚ ਮੀਟਿੰਗ ਹੋਣੀ ਹੈ, ਇੰਡੀਆ ਦੇ ਡੈਲੀਗੇਟ ਉੱਥੇ ਜਾਣਗੇ, ਉਹ ਇੱਕ ਵੱਖਰਾ ਵਿਸ਼ਾ ਹੈ। ਅੱਛਾ ਹੁਣ ਜ਼ਾਹਰ ਹੈ ਵੀ ਉਸ ਵੇਲੇ ਦਾ ਪੰਜਾਬ ਜਿਸ ਨੂੰ ਇਹ ਹੱਕ ਮਿਲੇ ਉਹਦੇ 'ਚ ਮੌਜੂਦਾ ਸਾਰਾ ਹਿਮਾਚਲ ਵੀ ਸੀ, ਮੌਜੂਦਾ ਹਰਿਆਣਾ ਵੀ ਸੀ, ਜਿਹੜੇ ਵੀ ਜ਼ਿਲ੍ਹੇ ਉਸ ਦੇ ਬਚੇ ਈਸਟ ਪੰਜਾਬ ਦੇ 47 ਦੀ ਵੰਡ ਤੋਂ ਬਾਅਦ। ਹੁਣ ਇਹਨਾਂ ਨੇ 1966 ਦੇ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਵਾੜ ਕੇ ਕੀ ਕੀਤਾ ਹੈ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਆਪਣੇ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦਿਆਂ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਦਿਆਂ ਆਪਣੇ ਹੱਥ 'ਚ ਲੈ ਲਿਆ ਔਰ ਭਾਖੜਾ ਮੈਨੇਜਮੈਂਟ ਬੋਰਡ ਬਣਾ ਦਿੱਤਾ। ਔਰ ਕੁਝ ਦੇਰ ਬਾਅਦ ਜਦੋਂ ਬਿਆਸ ਦੇ ਪਾਣੀਆਂ ਨਾਲ ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਸ ਨੂੰ ਕਿਹਾ ਜਾਂਦਾ ਹੈ, ਔਰ ਉਹਦੇ 'ਚ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਕੈਲਕੂਲੇਸ਼ਨ ਕਰਕੇ ਜਿਹੜਾ ਪਾਣੀ ਹੈ ਪੰਜਾਬ ਦਾ, ਹੁਣ ਤਾਂ ਕਾਫੀ ਪਾਣੀ ਘਟ ਗਿਆ ਪਰ ਉਦੋਂ ਜਿਹੜੀ ਇੱਕ ਰਫ ਕੈਲਕੂਲੇਸ਼ਨ ਸੀ ਕਿ ਸਤਲੁਜ ਬਿਆਸ ਰਾਵੀ ਤਿੰਨਾਂ ਦਰਿਆਵਾਂ ਦੇ ਵਿੱਚ 16.2 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਆਉਂਦਾ। ਉਹਦੇ 'ਚ ਉਹਨਾਂ ਨੇ ਇਹ ਕੀਤਾ ਜਿਹੜਾ ਲੇਟ 50 'ਚ ਹੀ ਕਰ ਦਿੱਤਾ ਸੀ, ਅਜੇ ਇੰਡਸ ਵਾਟਰ ਟ੍ਰੀਟੀ ਤੱਕ ਵੀ ਗੱਲ ਪਹੁੰਚ ਰਹੀ ਸੀ ਕਿ 16.2 ਮਿਲੀਅਨ ਏਕੜ ਫੁੱਟ ਪਾਣੀ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ, ਜਿਹੜਾ ਰਾਈਪੇਰੀਅਨ ਨਹੀਂ ਹੈ, ਹੁਣ ਇਹ ਪੰਜਾਬ ਦੇ ਤਿੰਨੋਂ ਦਰਿਆ ਸਤਲੁਜ ਬਿਆਸ ਰਾਵੀ ਰਾਜਸਥਾਨ ਨੂੰ ਟੱਚ ਨਹੀਂ ਕਰਦੇ, ਔਰ ਜਿਹੜਾ ਬਚ ਗਿਆ ਉਹਦੇ 'ਚੋਂ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ। ਅੱਛਾ ਕਿਉਂਕਿ ਨਾ ਹੀ ਇਹ ਤਿੰਨਾਂ ਦਰਿਆਵਾਂ 'ਚੋਂ ਕੋਈ ਦਰਿਆ ਜਿਹੜਾ ਉਹ ਹਰਿਆਣੇ ਨੂੰ ਟੱਚ ਕਰਦਾ। ਹਾਲਾਂਕਿ ਇਸ ਦੇ ਬਰਕਸ ਜਿਹੜਾ ਦਰਿਆ ਜਮਨਾ ਹਰਿਆਣੇ 'ਚੋਂ ਨਿਕਲਦਾ ਉਹਦਾ ਕੋਈ ਕੋਟਾ, ਔਰ ਹਰਿਆਣੇ ਨੂੰ ਦੇਣ ਲੱਗੇ ਲੌਜਿਕ ਦਿੱਤਾ ਗਿਆ ਕਿ ਜੀ ਦੇਖੋ ਹਰਿਆਣਾ ਤਾਂ ਜਿਹੜਾ ਉਹ ਹਿੱਸਾ ਸੀ ਪੰਜਾਬ ਦਾ 66 ਤੋਂ ਬਾਅਦ, ਇਸ ਲਈ ਉਹਦਾ ਹੱਕ ਬਣਦਾ। ਹੁਣ ਅਸੀਂ ਇਹ ਸਮਝਦੇ ਹਾਂ ਕਿ ਇਹ ਦਰਿਆ ਜਿਹੜੇ ਹਿਮਾਚਲ 'ਚੋਂ ਆਉਂਦੇ ਨੇ, ਹਿਮਾਚਲ ਅਪਰ ਰਾਈਪੇਰੀਅਨ ਹੋਣ ਦੇ ਨਾਤੇ ਉਸ ਦਾ ਬਣਦਾ। ਰਾਵੀ ਦੇ ਪਾਣੀਆਂ ਦੇ ਉੱਤੇ ਕਿਉਂਕਿ ਜੰਮੂ ਦੇ ਲਾਗਿਓਂ ਜੰਮੂ ਕਸ਼ਮੀਰ ਨੂੰ ਟੱਚ ਕਰਦੀ ਹੈ, ਉਨਾ ਉਹਦਾ ਵੀ ਬਣਦਾ ਰਾਈਪੇਰੀਅਨ ਦੇ ਨਾਤੇ। ਅਦਰਵਾਈਜ਼ ਰਾਜਸਥਾਨ ਔਰ ਹਰਿਆਣਾ ਜੋ ਵੀ ਔਰ ਦਿੱਲੀ ਵੀ ਜਿਹੜਾ ਮੁਫਤ ਪਾਣੀ ਲੈ ਰਹੇ ਨੇ, ਦੇ ਸ਼ੁੱਡ ਪੇ ਫॉर ਇਟ, ਜਿਹੜੀ ਕਿ ਇੱਕ ਸਟੈਂਡਰਡ ਪ੍ਰੈਕਟਿਸ ਹੈ। ਹੁਣ ਇਹ ਪਾਣੀਆਂ ਦੀ ਲੁੱਟ ਤਾਂ ਆਲਰੇਡੀ ਪੰਜਾਬ ਦੇ ਵਿੱਚ, ਫਿਰ ਇਹਨਾਂ ਨੇ ਫਾਈਨਲ ਸਤਲੁਜ ਜਮਨਾ ਲਿੰਕ ਨਹਿਰ ਦੀ ਗੱਲ ਅਸੀਂ ਕੀਤੀ, ਪਰ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਜਦੋਂ ਇਹ ਪਾਣੀਆਂ ਦੀ ਲੁੱਟ ਉਹਨਾਂ ਕਰ ਵੀ ਲਈ, ਉਹਨੂੰ ਮੈਨੇਜ ਕਰਨ ਦੇ ਲਈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ, ਉਸ ਨੂੰ ਜਿਹੜੀ ਉਹਦੇ 'ਚ ਸਿਲੈਕਸ਼ਨ ਸੀ ਉਹ ਇਹ ਸੀ ਕਿ ਵੀ ਜਿਹੜਾ ਚੇਅਰਮੈਨ ਹੈ ਉਹ ਤਾਂ ਸੈਂਟਰ ਦਾ ਹੀ ਹੁੰਦਾ ਸੀ, ਕਿਉਂਕਿ ਉਹਦੇ ਤੋਂ ਉਹਨਾਂ ਨੇ ਕੰਟਰੋਲ ਰੱਖਣਾ ਹੈ। ਔਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਫਲੱਡਸ ਲਿਆਂਦੇ ਗਏ, ਆਰਟੀਫੀਸ਼ੀਅਲ ਮੀਂਹ ਪੈ ਰਿਹਾ ਸੀ ਲਗਾਤਾਰ, ਔਰ ਉਹਨਾਂ ਨੇ ਫਲੱਡ ਗੇਟ ਖੋਲ੍ਹ ਦਿੱਤੇ ਜਿਹੜੇ ਨੇ ਭਾਖੜੇ ਦੇ, ਨਤੀਜੇ ਦੇ ਤੌਰ ਤੇ 10,000 ਬੰਦੇ ਪੰਜਾਬ 'ਚ ਮਰ ਗਏ ਸੀ। ਮੈਂ 88 ਦੀ ਗੱਲ ਕਰ ਰਿਹਾ, ਔਰ 1 ਲੱਖ ਤੋਂ ਜ਼ਿਆਦਾ ਡੰਗਰ ਮਰ ਗਿਆ ਸੀ। ਪੰਜਾਬ 'ਚ ਪਾਣੀ ਜਿਹੜਾ ਉਸਨੇ ਬਹੁਤ ਤਬਾਹੀ ਮਚਾਈ, ਔਰ ਉਹ ਵੀ ਇਸੇ ਹੀ ਪਲਾਨ ਦੇ ਥੱਲੇ ਸੀ ਕਿਉਂਕਿ ਉਸ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਇੱਕ ਰਿਟਾਇਰਡ ਜਾਂ ਸਰਵਿੰਗ ਸੀ ਜਿਹਨੂੰ ਲਾਇਆ ਹੋਇਆ ਸੀ। ਔਰ ਇਹ ਵੱਖਰੀ ਗੱਲ ਹੈ ਵੀ ਫਿਰ ਸਿੰਘਾਂ ਨੇ ਉਸ ਨੂੰ ਸਜ਼ਾ ਯਾਫਤਾ ਵੀ ਕੀਤਾ, ਲੇਕਿਨ ਇਹ ਰਿਹਾ ਵੀ ਉਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ 2 ਮੈਂਬਰ ਪਰਮਾਨੈਂਟ ਨੇ ਉਹ ਪੰਜਾਬ ਦੇ ਹੁੰਦੇ ਸੀ, ਔਰ ਉਹਦਾ ਜੋ ਵੀ ਸਿਲੈਕਸ਼ਨ ਕ੍ਰਾਈਟੇਰੀਆ ਫਿਰ ਹਰਿਆਣੇ ਦਾ ਔਰ ਇਸ ਤਰੀਕੇ ਨਾਲ ਰਾਜਸਥਾਨ ਔਰ ਉਹਨਾਂ ਦੀ ਨੁਮਾਇੰਦਗੀ ਸੀ। ਹੁਣ ਜਦੋਂ ਕਿ ਇਹ ਸਾਰਾ ਪਾਰਟ ਚੱਲ ਰਿਹਾ ਸੀ ਕਿ ਅਸੀਂ ਖੇਤੀ ਕਾਨੂੰਨਾਂ ਦਾ ਹੀ ਜਿਹੜਾ ਕਰ ਰਹੇ ਸੀ, ਔਰ ਖਬਰ ਇਹ ਹੈ ਕਿ ਔਰ ਇਹ ਗੱਲ ਸਭ ਤੋਂ ਜ਼ਿਆਦਾ ਪਹਿਲਾਂ ਡਿਸਕਸ ਪਿਛਲੇ ਹਫਤੇ 'ਚ ਸੁਨੀਲ ਜਾਖੜ ਜਿਹੜਾ ਪ੍ਰੋਮੀਨੈਂਟ ਕਾਂਗਰਸ ਲੀਡਰ ਹੈ, ਜ਼ਾਹਰ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਰਿਹਾ, ਔਰ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਔਰ ਜਿਹੜੀ ਇਹ ਸਾਰੀ ਜਿਹੜੀ ਹੈ ਖਬਰਾਂ ਵੀ ਇਹਦੇ 'ਚ ਲੱਗੀਆਂ ਨੇ, ਔਰ ਈਵਨ ਪੰਜਾਬੀ ਟ੍ਰਿਬਿਊਨ ਨੇ ਇਸ ਦੇ ਉੱਤੇ ਦਿੱਤਾ ਕਿ ਸੈਂਟਰ ਨੇ ਹਾਈਡਲ ਪ੍ਰਬੰਧਨ ਵਿੱਚ ਪੰਜਾਬ ਦੇ ਹੱਥ ਬੰਨੇ, ਨਿਯਮਾਂ ਵਿੱਚ ਸੋਧ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰ ਦਿੱਤੀ। ਹੁਣ ਜਿਹੜੇ 2 ਮੈਂਬਰ ਪੱਕੇ ਤੌਰ ਦੇ ਉੱਤੇ ਜਿਹੜੇ ਨੇ ਫੁੱਲ ਟਾਈਮ, ਜਿਵੇਂ ਮੈਂ ਕਿਹਾ ਚੇਅਰਮੈਨ ਉਹ ਤਾਂ ਸੈਂਟਰ ਦਾ ਹੁੰਦਾ ਸੀ, 2 ਫੁੱਲ ਟਾਈਮ ਮੈਂਬਰ ਜਿਹੜੇ ਨੇ ਉਹ ਪੰਜਾਬ ਦੇ ਸੀ, ਉਹ ਉਹਨਾਂ ਨੇ ਖਤਮ ਕਰ ਦਿੱਤੇ। ਹਾਲਾਂਕਿ 2018 'ਚ ਵੀ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਚੇਅਰਮੈਨ ਲਾਇਆ ਸੀ। ਹਾਲਾਂਕਿ ਇਹ ਸੀ ਕਿ ਜਿਹੜਾ ਚੇਅਰਮੈਨ ਹੋਏਗਾ ਉਹ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ 'ਚੋਂ ਕਿਸੇ ਦਾ ਵੀ ਨਹੀਂ ਹੋਏਗਾ, ਕਿਉਂਕਿ ਉਹ ਪਾਰਸ਼ਲ ਹੋ ਸਕਦਾ, ਪਾਰਸ਼ੈਲਿਟੀ ਕਰ ਸਕਦਾ, ਪਰ ਇਹਨਾਂ ਨੇ ਹਿਮਾਚਲ ਦਾ ਵੀ ਲਾਇਆ, ਪਰ ਹੁਣ ਤਾਂ ਉਹਨਾਂ ਨੇ ਫਾਸਲਾ ਹੀ ਵੱਢ ਦਿੱਤਾ। ਔਰ ਇਸ ਗੱਲ ਦੇ ਉੱਤੇ ਸੁਨੀਲ ਜਾਖੜ ਨੇ
ਅੱਜ ਮੇਨ ਖਬਰ ਵੀ ਹੈ ਕਿ ਵੀ ਇਸ ਦੇ ਉੱਤੇ ਉਹਨੇ ਕਿਹਾ ਪੰਜਾਬ ਦੇ ਚੀਫ ਮਿਨਿਸਟਰ ਨੂੰ ਜਾਖੜ ਨੇ ਕਿ ਵੀ ਲੀਡ ਆਲ ਪਾਰਟੀ ਡੈਲੀਗੇਸ਼ਨ ਟੂ ਪ੍ਰਾਈਮ ਮਿਨਿਸਟਰ ਕਿ ਵੀ ਇਹ ਪੰਜਾਬ ਦੀ ਫਾਈਨਲ ਪਾਣੀਆਂ ਦੀ ਲੁੱਟ ਦੇ ਉੱਤੇ ਔਰ ਈਵਨ ਐਡਮਿਨਿਸਟ੍ਰੇਟਿਵ ਕੰਟਰੋਲ ਵੀ ਇਹਨਾਂ ਨੇ ਕਰ ਲਿਆ ਜਾਂ ਅਬ ਇਥੋਂ ਡੈਲੀਗੇਸ਼ਨ ਲੈ ਕੇ ਸਾਰੀਆਂ ਪਾਰਟੀਆਂ ਦਾ ਚਲੋ ਤਾਂ ਕਿ ਇਸ ਜਿਹੜੀ ਆ ਅਨਫੇਅਰ ਅਮੈਂਡਮੈਂਟ ਜਿਹੜੀ ਇਹਨਾਂ ਨੇ ਕੀਤੀ ਚੁੱਪਚਾਪ ਇਹ 26 ਕੇ 27 24 ਸ਼ਾਇਦ ਜਾਂ 23 ਫਰਵਰੀ ਨੂੰ ਇਹ ਅਮੈਂਡਮੈਂਟ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਜਾਖੜ ਪੁਆਇੰਟਡ ਆਊਟ that when the legality of the establishment of the Pakhada Beas Management Board was under challenge in a matter pending in the Supreme Court, the amendment to the Pakhada Beas Management Rules taking away the existing rights and privileges of the owner members of BBMB was incorrect and invalid. ਹੁਣ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਵੀ ਦੇਖੋ 5 ਅਗਸਤ 2019 ਨੂੰ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਹੈ 2019 ਚ 100 ਤੋਂ ਜ਼ਿਆਦਾ ਪਟੀਸ਼ਨ ਸੁਪਰੀਮ ਕੋਰਟ 'ਚ ਪਈਆਂ ਹੋਈਆਂ ਕਿ ਸੁਪਰੀਮ ਕੋਰਟ ਕਨਸਟੀਟਿਊਸ਼ਨੈਲਿਟੀ ਡਿਸਾਈਡ ਕਰੇ ਕਿ ਵੀ ਜੋ ਇਹ ਕੰਮ ਕੀਤਾ ਜਿਵੇਂ ਪਾਰਲੀਮੈਂਟ ਰਾਹੀਂ ਬੇਸਿਕ ਕਨਸਟੀਟਿਊਸ਼ਨ ਦੇ ਡਰਾਫਟ ਆਰਟੀਕਲ 370 ਸੀ ਇਹ ਕਨਸਟੀਟਿਊਸ਼ਨਲ ਹੈ ਕਿ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗਦਾ ਵੀ 2.5 ਸਾਲ ਹੋ ਗਏ ਨੇ ਦੇਖੋ ਵੀ ਸੁਪਰੀਮ ਕੋਰਟ ਬੈਠਾ ਫਾਈਲ ਦੇ ਉੱਤੇ ਲੇਕਿਨ ਕਿੰਨਿਆਂ ਕੁ ਨੂੰ ਇਹ ਪਤਾ ਹੈ ਕਿ ਜਿਹੜਾ ਸੈਕਸ਼ਨ 78 79 80 ਜਿਹਦੇ ਥੱਲੇ ਪੰਜਾਬ ਤੋਂ ਪੰਜਾਬ ਦਾ ਦਰਿਆਈ ਪਾਣੀ ਖੋਇਆ ਗਿਆ ਉਸ ਦੇ ਉੱਤੇ ਪੈਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਉਦੋਂ ਹੀ ਦਾਇਰ ਕੀਤੀ ਗਈ ਸੀ ਕਿ ਭਾਈ ਇਹ ਵਾਇਓਲੇਸ਼ਨ ਹੈ ਇੰਡੀਅਨ ਕਨਸਟੀਟਿਊਸ਼ਨ ਦੀ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਦਰਿਆਈ ਪਾਣੀਆਂ ਦੇ ਉੱਤੇ ਰਾਈਪੇਰੀਅਨ ਸਟੇਟਸ ਨੂੰ ਹੱਕ ਦਿੰਦਾ ਹੈ। 50 ਸਾਲ ਹੋ ਗਏ ਨੇ ਸੁਪਰੀਮ ਕੋਰਟ ਉਸ ਫਾਈਲ ਦੇ ਉਸ ਦੇ ਉੱਤੇ ਪਟੀਸ਼ਨ ਤੇ ਬੈਠਾ ਹੋਇਆ ਉਸ ਦੀ ਕੋਈ ਕਾਰਵਾਈ ਅੱਗੇ ਨਹੀਂ ਵਧ ਰਹੀ ਔਰ ਇਹ ਚੱਲਦਿਆਂ ਮੋਦੀ ਔਰ ਉਹਨਾਂ ਨੇ ਆਪਣਾ ਜਿਹੜਾ ਉਹ ਕੱਢਿਆ ਕਿ ਵੀ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿੱਥੇ 2 ਮੈਂਬਰ ਬੈਠ ਕੇ ਪੰਜਾਬ ਦੇ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਹੁੰਦਾ ਸੀ ਕਿਹੜਾ ਪਾਣੀ ਕਿਹਨੂੰ ਜਾ ਰਿਹਾ ਥੋੜੇ ਬਹੁਤ ਉਹ ਹਾਫਿਜ਼ ਦਾ ਸੀ ਉਹ ਵੀ ਉਹਨਾਂ ਨੇ ਜਿਹੜਾ ਖਤਮ ਕਰਕੇ ਸਿੱਧੇ ਆਪਣੇ ਬੰਦੇ ਕ੍ਰਾਈਟੇਰੀਆ ਹੀ ਬਦਲ ਦਿੱਤਾ ਹੈ ਜਿਹਦੇ ਥੱਲੇ ਪੰਜਾਬ ਦੇ ਬੰਦਿਆਂ ਦਾ ਆਣਾ ਲਗਭਗ ਨਾਮੁਮਕਿਨ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੀਪ ਸਿੱਧੂ ਦੇ ਹਵਾਲੇ ਨਾਲ ਕਿ ਕੌਮੀ ਨਾਇਕ ਦੀਪ ਸਿੱਧੂ ਦੀ ਚਰਚਾ ਜਿਹੜੀ ਹੈ ਹਜੇ ਤੱਕ ਵੀ ਹਰ ਪਾਸੇ ਹੋ ਰਹੀ ਹੈ ਔਰ ਕਈ ਗੁਰਦੁਆਰਿਆਂ ਦੀਆਂ ਗੈਲਰੀਆਂ ਦੇ ਵਿੱਚ ਦੀਪ ਸਿੱਧੂ ਦੀ ਫੋਟੋ ਜਿਹੜੀ ਉਹ ਲਾਈ ਗਈ ਹੈ। ਸੋ ਸ਼ਹੀਦ ਰਵਿੰਦਰ ਸਿੰਘ ਲਿੱਤਰਾ ਦੀ ਭੈਣ ਬੀਬੀ ਬਲਵਿੰਦਰ ਕੌਰ ਲਿੱਤਰਾ ਨੇ ਦੀਪ ਸਿੱਧੂ ਤੇ ਇੱਕ ਨਜ਼ਮ ਲਿਖਿਆ ਹੈ ਜੋ ਕਿ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਸਿੱਖ ਕੌਮ ਦੇ ਵਿੱਚ ਮੌਜੂਦਾ ਦੌਰ 'ਚ ਹਿੰਦੂ ਤਵੀਆਂ ਨੇ ਘੁਸਪੈਠ ਕਰਕੇ ਕਾਫੀ ਖਰੀਦੋ ਫਰੋਖਤ ਕੀਤੀ ਹੈ, ਬੜੇ ਸਸਤੇ ਵਿਕਣ ਵਾਲੇ ਵੀ ਨੇ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕੌਮ ਆਪਣੇ ਨਾਇਕਾਂ ਨੂੰ ਪਛਾਣਦੀ ਹੈ ਔਰ ਉਹਨਾਂ ਦੀ ਇੱਜ਼ਤ ਕਰਦੀ ਹੈ, ਉਹਨਾਂ ਨੂੰ ਘੱਟੋ ਘੱਟ ਉਹਨਾਂ ਦੀ ਕੁਰਬਾਨੀ ਨੂੰ ਭਾਵੇਂ ਤੁਰ ਜਾਣ ਬਾਅਦ ਹੀ ਸਹੀ ਘੱਟੋ ਘੱਟ ਉਸ ਨੂੰ ਯਾਦ ਵੀ ਕਰਦੀ ਹੈ। ਔਰ ਅਸੀਂ ਇਸ ਦੀ ਉਦਾਹਰਣ ਸਮੇਂ-ਸਮੇਂ ਦੇਖਦੇ ਰਹੇ ਔਰ ਦੀਪ ਸਿੱਧੂ ਜਿਹੜਾ ਲਗਭਗ 2 ਸਾਲ ਦੇ ਪੀਰੀਅਡ ਦੇ ਵਿੱਚ ਵੀ ਜਿਹੜਾ ਮੁਕਾਮ ਦੀਪ ਸਿੱਧੂ ਨੇ ਹਾਸਲ ਕੀਤਾ ਉਹ ਦੱਸ ਰਿਹਾ ਵੀ ਇਸ ਵੀਕਐਂਡ ਵੀ ਕਿੰਨੀਆਂ ਹੀ ਸੋਸ਼ਲ ਮੀਡੀਆ ਤੇ ਪੋਸਟ ਸੀ ਕਿ ਫਲਾਂ ਗੁਰਦੁਆਰੇ ਦੀ ਗੈਲਰੀ 'ਚ, ਫਲਾਂ ਗੁਰਦੁਆਰੇ ਦੇ ਲੰਗਰ ਹਾਲ 'ਚ,
ਫਲਾਂ ਥਾਂ ਤੇ ਦੀਪ ਸਿੱਧੂ ਦੀ ਤਸਵੀਰ ਲਾਈ ਗਈ, ਬਾਕੀ ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦੇ ਨਾਲ ਜਿਹੜਾ ਹੈ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਥਾਂ ਥਾਂ ਅਖੰਡ ਪਾਠਾਂ ਦੇ ਭੋਗ ਪੈ ਰਹੇ ਨੇ, ਉਹਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਥਾਂ ਥਾਂ ਪ੍ਰੋਗਰਾਮ ਲਿਖੇ ਹੋਏ ਨੇ। ਈਵਨ ਸਾਨੂੰ ਵੀ ਸੱਦਾ ਹੈ 13 ਮਾਰਚ ਦੇ ਹਵਾਲੇ ਨਾਲ ਗੁਰਦੁਆਰਾ ਸਾਹਿਬ ਐਟਲਾਂਟਾ ਜਾਰਜੀਆ ਦੇ ਵਿੱਚ, ਜਿੱਥੇ ਜਿਹੜਾ TV 84 ਦੀ ਟੀਮ ਵੀ ਜਾਏਗੀ। ਔਰ ਇਸ ਸਾਰੇ ਦੇ ਚੱਲਦਿਆਂ ਬਹੁਤ ਸਾਰੀਆਂ ਰਚਨਾਵਾਂ ਵੀ ਜਿਨ੍ਹਾਂ ਦੇ ਵਿੱਚ ਸ਼ਾਇਰੀ ਵੀ ਹੈ ਔਰ ਲਿਖਤਾਂ ਵੀ ਨੇ, ਔਰ ਬਹੁਤ ਭਾਵਕ ਕਰ ਦੇਣ ਵਾਲੀਆਂ ਲਿਖਤਾਂ ਵੀ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਔਰ ਸਾਡੇ ਕੌਮੀ ਇਸ ਸੰਘਰਸ਼ ਦੇ ਵਿੱਚ ਜਦੋਂ ਅਸੀਂ ਸਾਕਾ ਨਕੋਦਰ ਦੀ ਗੱਲ ਕਰਦੇ ਹਾਂ ਤੇ ਭਾਈ ਰਵਿੰਦਰ ਸਿੰਘ ਲਿਤੜਾ ਸ਼ਹੀਦ, ਜਿਨ੍ਹਾਂ ਨੇ ਆਪਣੇ 3 ਹੋਰ ਸਾਥੀਆਂ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੇ ਲਈ, ਜਿੱਥੇ ਨਕੋਦਰ ਦੇ ਵਿੱਚ ਸ਼ਿਵ ਸੈਨਾ ਦੇ ਹਿੰਦੂਤਵੀ ਗੁੰਡਿਆਂ ਨੇ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਸੀ, ਔਰ ਉਹ ਹੱਥ 'ਚ ਨਿਸ਼ਾਨ ਸਾਹਿਬ ਫੜ ਕੇ ਜ਼ੁਬਾਨ ਤੋਂ ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਸ਼ਹਿਰ ਦੀਆਂ ਬਾਹਰ ਬਰੂਹਾਂ ਦੇ ਉੱਤੇ ਮਾਰਚ ਕਰ ਰਹੇ ਸੀ ਕਿ ਸਾਨੂੰ ਪਵਿੱਤਰ ਰਾਖ ਦਿੱਤੀ ਜਾਏ, ਉਹਨੂੰ ਅਸੀਂ ਜਲ ਪ੍ਰਵਾਹ ਕਰਨਾ। ਔਰ ਉਹ ਸਾਕਾ ਨਕੋਦਰ ਜਿਹੜਾ ਇਸ ਵੇਲੇ ਜਿਸ ਦੀਆਂ ਇੰਟਰਨੈਸ਼ਨਲ ਗੂੰਜਾਂ ਨੇ, ਇਸ ਵਾਰ ਵੀ ਫਰਵਰੀ ਦੇ ਮਹੀਨੇ 'ਚ ਸਾਰੇ ਪਾਸੇ ਉਸ ਨੂੰ ਯਾਦ ਕੀਤਾ ਗਿਆ। US ਕਾਂਗਰਸ ਦੇ ਵਿੱਚ ਵੀ ਇਸ ਦੀ ਚਰਚਾ ਹੈ, ਜਨੀਵਾ ਦੇ ਵਿੱਚ ਵੀ ਡਾਕਟਰ ਚੀਮਾ ਦੇ ਮਾਰਫਤ ਇਸ ਦੀ ਚਰਚਾ ਹੋਈ, ਔਰ ਈਵਨ ਕੈਲੀਫੋਰਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਂਗਰਸਮੈਨ, ਅਸੈਂਬਲੀਮੈਨ ਔਰ ਥਾਂ ਥਾਂ ਉਹਨਾਂ ਦੀ ਯਾਦ ਜਿਹੜੀ ਹੈ ਉਹ ਮਨਾਈ ਜਾ ਰਹੀ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਕਈ ਵਾਰ ਇਹ ਵੀ ਹੈ ਜਿੱਥੇ ਭਾਈ ਰਵਿੰਦਰ ਸਿੰਘ ਲਿਤੜਾ ਇੱਕ ਆਪਣੇ ਆਪ ਦੇ ਵਿੱਚ ਯੂਨੀਕ ਸ਼ਹੀਦ ਦਾ ਰੁਤਬਾ ਰੱਖਦੇ ਨੇ, ਉਹਨਾਂ ਦੇ ਭੈਣ ਜੀ ਬਲਵਿੰਦਰ ਕੌਰ ਲਿਤੜਾ ਇੱਕ ਪੰਜਾਬੀ ਸ਼ਾਇਰਾ ਜਿਹੜੇ ਕਿ ਉਸੇ ਹੀ ਪੰਥਕ ਸਪਿਰਿਟ ਦੇ ਨਾਲ ਜਿਹੜਾ ਉਹਨਾਂ ਦੀ ਕਲਮ ਚੱਲਦੀ ਹੈ। ਔਰ ਉਹਨਾਂ ਨੇ ਜਿਹੜੀ ਹੈ ਦੀਪ ਸਿੱਧੂ ਦੇ ਉੱਤੇ ਇੱਕ ਨਜ਼ਮ ਲਿਖੀ, ਔਰ ਵੀਰ ਰਵਿੰਦਰ ਸਿੰਘ ਲਿਤੜਾ ਦੇ ਭਰਾਤਾ ਜਾਂ ਭੈਣ ਜੀ ਬਲਵਿੰਦਰ ਕੌਰ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ, ਜਿਹੜੇ ਸਾਡੇ ਬੜੇ ਪਿਆਰੇ ਸਾਥੀ ਵੀ ਨੇ, ਸਹਿਯੋਗੀ ਨੇ, ਮਿੱਤਰ ਨੇ, ਔਰ ਬਹੁਤ ਹੰਬਲ ਸਟੈਨਫੋਰਡ ਯੂਨੀਵਰਸਿਟੀ 'ਚ ਉਹ ਕੰਮ ਕਰਦੇ ਨੇ। ਉਹਨਾਂ ਨੇ ਇਹ ਮੈਨੂੰ ਫਾਰਵਰਡ ਵੀ ਕੀਤੀ ਹੈ ਔਰ ਮੈਂ ਇਸ ਨੂੰ ਸ਼ੇਅਰ ਵੀ ਕਰਨਾ ਚਾਹੁੰਦਾ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਨਾਇਕ ਨੇ ਸਾਡੇ ਮੌਜੂਦਾ, ਉਹਨਾਂ ਦੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਰਹਿਣ, ਇਹ ਬਾਕੀਆਂ ਦੇ ਲਈ ਹਮੇਸ਼ਾ ਪ੍ਰੇਰਨਾ ਰਹਿਣਗੀਆਂ। ਔਰ ਭੈਣ ਜੀ ਨੇ ਲਿਖਿਆ, ਉਹ ਡਰਿਆ ਵਿਕਿਆ ਰੁਕਿਆ ਨਹੀਂ, ਉਹ ਸਿਸਟਮ ਅੱਗੇ ਝੁਕਿਆ ਨਹੀਂ। ਉਹ ਡਰਿਆ ਵਿਕਿਆ ਰੁਕਿਆ ਨਹੀਂ, ਉਹ ਸਿਸਟਮ ਅੱਗੇ ਝੁਕਿਆ ਨਹੀਂ, ਉਹ ਅਰਸ਼ ਤੋਂ ਫਰਸ਼ ਤੇ ਉਤਰਿਆ, ਉਹ ਤੋਂ ਰਾਹ ਦਿੱਲੀ ਦਾ ਲੁਕਿਆ ਨਹੀਂ। ਉਹਦੀ ਮੰਜ਼ਿਲ ਘਰ ਦੇ ਵੱਲ ਦੀ ਸੀ ਤੇ ਸੋਚ ਭਵਿੱਖਤ ਕੱਲ ਦੀ ਸੀ, ਉਹਨੂੰ ਦਰਦ ਸੀ ਆਪਣੀਆਂ ਨਸਲਾਂ ਦਾ, ਉਹ ਸੀ ਰਾਖਾ ਸਾਡੀਆਂ ਫਸਲਾਂ ਦਾ। ਉਹਨੇ ਇਕੱਠੇ ਕਰਨੇ ਸਾਰੇ ਸੀ, ਉਹਨੇ ਬਾਣ ਤਰਕ ਦੇ ਮਾਰੇ ਸੀ, ਉਹ ਤਾਣਾ ਬਾਣਾ ਬੁਣਦਾ ਸੀ, ਅਸੀਂ ਉਸ ਦੇ ਤੰਦ ਖਿਲਾਰੇ ਸੀ। ਇਹ 26 ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ, ਜਿਵੇਂ ਕਾਮਰੇਡਾਂ ਨੇ ਔਰ ਹੋਰ ਅਲਪਗ ਬੁੱਧੀ ਵਾਲਿਆਂ ਨੇ ਕਿਸ ਕਿਸਮ ਦੇ ਫਤਵੇ ਦਿੱਤੇ। ਉਹਨੇ ਇਕੱਠੇ ਕਰਨੇ ਸਾਰੇ ਸੀ, ਉਹਨੇ ਬਾਣ ਤਰਕ ਦੇ ਮਾਰੇ ਸੀ, ਲੌਜਿਕ ਨਾਲ ਗੱਲ ਕਰਨੀ। ਉਹ ਤਾਣਾ ਬਾਣਾ ਬੁਣਦਾ ਸੀ, ਅਸੀਂ ਉਸ ਦੇ ਤੰਦ ਖਿਲਾਰੇ ਸੀ। ਉਹਨੂੰ ਆਦਰ ਦੀ ਕੋਈ ਚਾਹ ਨਹੀਂ ਸੀ, ਉਂਝ ਅਣਖ ਦਾ ਪਹਿਰੇਦਾਰ ਸੀ ਉਹ, ਕਿਤੇ ਕਦੇ ਕਦਾਈ ਆਉਂਦਾ ਹੈ ਕੋਈ ਐਸਾ ਇੱਕ ਕਿਰਦਾਰ ਸੀ ਉਹ। ਦੀਪ ਹਨੇਰੇ ਨੂੰ ਰੁਸ਼ਨਾਉਂਦਾ ਸੀ, ਅਸੀਂ ਚਾਨਣ ਨੂੰ ਅੱਗ ਲਾਉਂਦੇ ਹਾਂ। ਇਹ ਸਾਡਾ ਵਰਤਾਰਾ ਜਿਹੜਾ ਹੈ, ਦੀਪ ਹਨੇਰੇ ਨੂੰ ਰੁਸ਼ਨਾਉਂਦਾ ਸੀ, ਅਸੀਂ ਚਾਨਣ ਨੂੰ ਅੱਗ ਲਾਉਂਦੇ ਹਾਂ। ਉਹ ਨੀਵੇਂ ਵੱਲ ਨੂੰ ਹੋ ਤੁਰਿਆ, ਅਸੀਂ ਖੱਬੀ ਖਾਂ ਅਖਵਾਉਂਦੇ ਹਾਂ। ਹਿਊਮਿਲਿਟੀ। ਉਹ ਅੜਿਆ ਸੀ ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਉਹ ਅੜਿਆ ਸੀ ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਅਸੀਂ ਆਂਦੇ ਰਹੇ ਉਹਦੇ ਕੇਸ ਨਹੀਂ, ਉਹ ਕੇਸਾਂ ਦੇ ਲੜਿਆ ਸੀ। ਕਿ ਉਹ ਐਡਵੋਕੇਸੀ ਉਸ ਕੌਮ ਦੇ ਘਰ ਦੀ ਕਰ ਰਿਹਾ, ਜਿੱਥੇ ਅਸੀਂ 5 ਕਕਾਰਾਂ ਨਾਲ ਬਾਇਜ਼ਤ ਉਸ ਧਰਤੀ ਦੇ ਉੱਤੇ ਰਹਿ ਸਕੀਏ, ਜਿਸ
ਨੂੰ ਅਸੀਂ ਖਾਲਿਸਤਾਨ ਦਾ ਨਾਂ ਦਿੱਤਾ ਹੋਇਆ। ਅੱਛਾ ਉਹ ਅੜਿਆ ਸੀ, ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਅਸੀਂ ਆਂਦੇ ਰਹੇ ਉਹਦੇ ਕੇਸ ਨਹੀਂ, ਉਹ ਕੇਸਾਂ ਤੇ ਲੜਿਆ ਸੀ। ਤੁਰ ਗਿਆ ਤੇ ਨੀਰ ਵਹਾਉਂਦੇ ਆ, ਜਿਉਂਦੇ ਦੀ ਕਦਰ ਪਛਾਣਦੇ ਨਹੀਂ। ਬਿਲਕੁਲ ਤੁਰ ਗਿਆ ਤੇ ਨੀਰ ਵਹਾਉਂਦੇ ਆ, ਜਿਉਂਦੇ ਦੀ ਕਦਰ ਪਛਾਣਦੇ ਨਹੀਂ। ਉਸ ਸੋਚ ਤੇ ਪਹਿਰਾ ਕਿੰਜ ਦੇਣਾ, ਅਸੀਂ ਸੋਚ ਜਿਹੜੀ ਦੀ ਹਾਣਦੇ ਨਹੀਂ। ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਉਸ ਸੋਚ ਦੇ ਹਾਣੀ ਨਹੀਂ ਹੈ। ਜੇ 100 ਵਰਿਆਂ ਵੀ ਜੀ ਲਈਏ ਤਾਂ ਮੁੱਲ ਤਾਂ ਖਾਕ ਹੀ ਪੈਣਾ ਹੈ। ਬਿਲਕੁਲ ਕਿ ਅਲਟੀਮੇਟਲੀ ਉਸ ਦੇ ਹੀ ਹਵਾਲੇ ਹੋਣਾ ਹੈ, ਸਪੁਰਦੇ ਆਤਸ਼ ਜਾਂ ਸਪੁਰਦੇ ਖਾਕ। ਅੱਛਾ ਜੇ 100 ਵਰਿਆਂ ਵੀ ਜੀ ਲਈਏ ਤਾਂ ਮੁੱਲ ਤਾਂ ਖਾਕ ਹੀ ਪੈਣਾ ਹੈ। ਜਿਹਦਾ ਜੀਵਨ ਮਾਰਗਦਰਸ਼ਕ ਹੈ ਉਹ ਸਦੀਆਂ ਤੀਕਰ ਰਹਿਣਾ ਹੈ। ਇੱਕ ਕੰਬਣੀ ਜਿਹੀ ਹੈ ਛੇੜ ਗਿਆ ਤੇ ਪਾ ਗਿਆ, ਸਭ ਲਈ ਪਰਚਾ ਹੈ। ਇਹ ਮਸਲਾ ਸਾਡੀ ਹੋਂਦ ਦਾ ਹੈ, ਇੱਕ ਵਾਰੀ ਫਿਰ ਤੋਂ ਚਰਚਾ ਹੈ। ਬਿਲਕੁਲ ਇੱਕ ਕੰਬਣੀ ਜਿਹੀ ਹੈ ਛੇੜ ਗਿਆ ਤੇ ਪਾ ਗਿਆ, ਸਭ ਲਈ ਪਰਚਾ ਹੈ। ਇਹ ਮਸਲਾ ਸਾਡੀ ਹੋਂਦ ਦਾ ਹੈ, ਇੱਕ ਵਾਰੀ ਫਿਰ ਤੋਂ ਚਰਚਾ ਹੈ। ਬਹੁਤ ਵਧੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਭੈਣ ਜੀ ਦਾ ਵੀ ਆਪਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਨਜ਼ਮ ਹੈ, ਜਿਹੜੀ ਟ੍ਰਿਬਿਊਟ ਹੈ ਦੀਪ ਸਿੱਧੂ ਜੀ ਹੋਰਾਂ ਨੇ ਦਿੱਤੀ ਹੈ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।